यार खुदा दी कसम कल अफतारी दे टाइम मेरा इत्थे टिक ਚਾਰ ਬੰਦੇ ਬੈਠੇ ਆ, ਨਹੀਂ ਨਾਰਾਇਣ ਕਗਾਨ ਭੇਜਣਾ, ਪਾਈਆ ਦੁੱਧ ਲਵਾ ਦਿਓ ਸਾਰਿਆਂ ਦਾ, ਪਾਈਆ ਭਾਈ ਡੇਲੀ ਉਹ ਮਰ ਗਏ ਓਏ। ਉਹ ਇਹਦੇ ਨਾਲ ਨਾਨਕ ਗਾਂ ਚਲੇ ਜਾਓ ਮੈਨੂੰ ਇੰਜ ਲੱਗੇ ਬਸ ਮੈਂ ਗਿਆ ਇਤਾ ਚੋੜਾ ਆਪਣੀ ਪੈ ਗਈ। ਉਹ ਮੈਨੂੰ ਹੌਸਲਾ ਦੇ ਰਿਹਾ 12 ਵਜੇ ਤੱਕ ਨਾ ਮੇਰੀ ਅੰਮੀ ਦੇ ਦਿਲ 'ਚ ਇਹ ਸੀ ਵੀ ਇਹਨੂੰ ਵੱਡਾ ਦੁਨੀਆ ਦਾ ਮੁਨਾਫਿਕ अस्सलामु अलैकुम नाज़रीन, टापा टी टाइम में खुश आमदीद। ਸਟਾਰਟ ਤਾਰੀ ਵਾਲਾ ਨਹੀਂ ਸੀ ਹੈ, ਸੌਰੀ ਸੁਟੇ ਸਮਝ ਗਿਆ ਮਿੱਠਾ। ओए होए 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 ਏਦਾਂ ਹੀ ਕੀ ਹੋਇਆ ਸਾਜੀ? ਉਸਤਾਦ ਜੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਇੱਕ ਛੋਟੀ ਜਿਹੀ ਅਰਜ਼ ਕਰਨੀ ਸੀ, ਮੁੜ ਕੇ ਤੁਸੀਂ ਇਹ ਕਹਿਣਾ ਕਿ ਨੈਸ਼ੀ ਪਾਤੀ ਆ ਇਹ ਤੋਂ ਫੌਰਨ ਬਾਅਦ ਜੀ ਮੈਨੂੰ, ਦਾਨਿਸ਼ ਨੂੰ, ਹਸਨੀ ਭਾਈ ਨੂੰ ਤੇ ਕਾਲੂ ਨੂੰ 25 ਛੁੱਟੀਆਂ ਚਾਹੀਦੀਆਂ ਜੀ। ਹਾਂਜੀ इस तो बाद ਹਾਂਜੀ ਫੌਰਨ ਬਾਅਦ ਭਾਈ ਇਹ ਤੋਂ ਦੂਜੇ ਦਿਨ ਅਸੀਂ ਨਿਕਲਣਾ ਜੀ ਨਾਰਾਇਣ ਕਗਾਨ। 25 छुट्टी ਹਾਂਜੀ ਉਹ ਅਦਾਰਾ ਟੂਰ ਹੋਏਗਾ ਜੀ ਤੁਹਾਡੇ ਸਿਰ ਤੇ ਯਾਨੀ ਕਿ ਤੁਹਾਡੇ ਵੱਲੋਂ ਜਾਨੀ ਕਿ ਟੋਟਲ ਅਸੀਂ ਖਰਚਾ ਬਣਾ ਲਿਆ, ਸਾਰਾ ਐਸਟੀਮੇਟ ਲਾ ਲਿਆ ਜੀ ਅਸੀਂ। ਹੋਟਲ, ਗੱਡੀਆਂ, ਰਹਿائش, ਖਾਣ ਪੀਣ ਹਰ ਸ਼ੈ ਬੁਕਿੰਗ ਲਈ ਤਿਆਰ ਆ, ਬਸ ਤੁਸੀਂ ਹਲਕੀ ਜੀ ਹਾਂ ਕਰਨੀ ਹੈ। ਤੇ नहीं नहीं मैं पूरी हल्की जी नहीं, मैं पूरी भारी हाँ कर देंगा, लेकिन वो की करना पिछे शो कितना चलने ਅਸੀਂ ਉੱਥੇ ਲਾਈਵ ਆਵਾਂਗੇ ਜਾ ਕੇ ਉੱਥੇ ਪੂਰੇ ਅਸੀਂ ਭਾਰ ਨਾਲ। ਟੀਮ ਦੇ ਸ਼ੋਅ ਕਰ ਕਰਕੇ ਤੁਹਾਨੂੰ ਡ੍ਰੌਪ ਬਾਕਸ ਰੱਖੀ ਜਾਵਾਂਗੇ, ਹਾਂ ਤੁਸੀਂ ਉਹ ਚੁੱਕ ਚੁੱਕ ਅਪਲੋਡ नहीं यार टी टाइम तो मशहरे ਸਾਰਾ ਸਾਲ ਕੀਤਾ ਨਹੀਂ ਜੀ। 25 ਛੁੱਟੀਆਂ ਦਾ ਮਤਲਬ ਕੀ ਹੈ ਕਿ ਛੁੱਟੀਆਂ, ਬਸ ਹੌਲੀਡੇਜ਼, ਰਿਲੈਕਸੇਸ਼ਨ ਇੰਜੋਏ। ਉਸਤਾਦ ਜੀ ਦੇਖੋ ਰੰਗ ਕਾਲੇ ਕਰ ਲਏ ਅਸੀਂ, ਇਹ ਤੁਹਾਡੇ ਮਗਰ ਲੱਗ ਗਏ। ਸਹੀ ਗੱਲ ਹੈ। ਇਹ 골ਡਨ ਸੇਬਰ ਦਾ ਰੰਗ ਸੀ, ਕਾਲਾ ਹੋ ਗਿਆ। ਕਿਹਦੇ ਪਿੱਛੇ? ਕੈਮਰਿਆਂ ਪਿੱਛੇ, ਉਸਤਾਦ ਜੀ ਪਿੱਛੇ, ਕੰਟੈਂਟ ਪਿੱਛੇ, ਆਡੀਅנס ਪਿੱਛੇ। नहीं नहीं वो ठीक है, लेकिन देखो ना साडा तो डेली सिस्टम है कि रोज साडा शो चढ़ना वा ते सानू ते पैसे मिलने, ਇਹਦਾ ਵੀ ਤੇ 25 ਦਿਨ ਨਾ ਚੜਿਆ ਤੇ ਫਿਰ 25 ਦਿਨ ਤੁਸੀਂ ਪੈਸੇ ਨਹੀਂ ਲਓਗੇ। ਭਾਈ ਅਸੀਂ ਉੱਥੇ ਬਹਿ ਕੇ ਤੁਹਾਨੂੰ ਪ੍ਰੋਪਰ ਰਿਕਾਰਡ ਕਰਕੇ ਦਾਂ, ਜਿਸ ਤਰ੍ਹਾਂ ਤੁਸੀਂ ਦੁਬਈ ਕਰਦੇ ਨਹੀਂ ਹੋ। ਨਹੀਂ ਟੀ ਟਾਈਮ ਤੇ ਟੀ ਟਾਈਮ ਨਹੀਂ ਕਹਿ ਰਹੇ ਸਰ, ਉੱਥੇ ਕਿੱਦਾਂ ਟੀ ਟਾਈਮ ਹੋਏਗਾ? ਅਸੀਂ ਆਨਲਾਈਨ ਟੀ ਟਾਈਮ। ਸਾਡੇ ਚੋਂ ਇੱਕ ਐਂਕਰ ਬਣ ਜਾਊਗਾ, ਚਾਰ ਬਹਿ ਕੇ ਟੀ-ਟਾਈਮ ਕਰਕੇ ਅੱਛਾ ਜਿਹਾ ਪਿੱਕਾ ਤੁਹਾਨੂੰ ਭੇਜ ਦਿਆ ਕਰਾਂਗੇ। ਐਂਕਰ ਆਲਰੇਡੀ ਮੌਜੂਦ ਆ ਯਾਰ, ਕੀ ਹੋਗਾ ਤੈਨੂੰ? ਨਹੀਂ ਤਿੰਨ ਤੁਸੀਂ ਇੱਕ ਰੋਜ਼ ਦਾ ਟੀ ਟਾਈਮ ਕਿੱਦਾਂ ਕਰੋਗੇ? ਉਹ ਸਾਡੀ ਹੈਡਕ ਆ, ਤੁਸੀਂ ਸਿਰਫ ਰੁਪਈਆ 4 ਲੱਖ ਦੇਣਾ ਹੈ। ਉਹ 5 ਲੱਖ 5 ਲੱਖ ਹੋਇਆ ਚਲੋ ਤੇ 5 ਲੱਖ 4 ਲੱਖ ਬਹੁਤ ਕੀ ਆਪਣੀ ਡਿਸਾਈਡ ਹੋਈ ਸੀ ਉੱਥੇ ਬਾਹਰ ਬਹਿ ਕੇ ਤੂੰ 4 ਲੱਖ ਘਟਾ ਗਿਆ ਯਾਰ। ਕੱਪ ਘਸ ਗਿਆ ਟੀ-ਟਾਈਮ 'ਚ ਬਹਿ ਕੇ ਥੋੜੀ ਰਿਲੈਕਸੇਸ਼ਨ। ਡਾਕਟਰ ਨੇ ਕਿਹਾ ਵੀ ਸਟ੍ਰੈਸ ਦੇ ਐਂਡ ਵਾਲੀ ਮੰਜ਼ਿਲ ਤੇ ਆ ਤੁਸੀਂ, ਇਸ ਤੋਂ ਬਾਅਦ ਫੜ ਕੇ ਵੀ ਨਹੀਂ ਕਹੂੰਗਾ ਸੌਰੀ ਅਸੀਂ ਨਹੀਂ ਬਚਾ ਸਕੇ। ਹਾਂਜੀ ਤੇ 25 ਦਿਨ ਦਾ ਕੀ ਟੂਨਾ? ਕੋਈ 25 ਦਿਨ 20 ਦਿਨ 15 ਦਿਨ ਰਿਲੈਕਸੇਸ਼ਨ 4 ਮਹੀਨਾ 25 ਦਿਨ ਦਾ ਕੀ ਹਿਸਾਬ? ਉਹਨਾਂ ਨੇ ਪੈਕੇਜ ਬਣਾਏ ਆ ਏਜੰਟਾਂ ਨੇ, 25 ਦਿਨ, 28 ਦਿਨ, 40 ਦਿਨ, ਇਹ ਤੁਹਾਡੀ ਮਰਜ਼ੀ। ਅਸੀਂ ਹੈ 20 ਦਿਨ ਸੀਗੇ ਸਾਜੀ, 5 ਦਿਨ ਉਹਨਾਂ ਨੇ ਐਕਸਟਰਾ ਦਿੱਤੇ ਸਾਨੂੰ। ਉਹਨੇ ਕਿਹਾ ਤੁਸੀਂ ਜਾ ਕੇ ਇੰਜੋਏ ਕਰੋ 5 ਦਿਨ ਸਾਡੇ ਵੱਲੋਂ। ਅਸੀਂ ਜਾਣਾ 20 ਦਿਨ ਸੀ, ਲੇਕਿਨ ਅਗਲੇ ਦਿਨ ਨਾ ਤੋੜਨਾ ਸੀ ਜਿਹੜਾ ਦੇ ਵਿੱਚ ਨਾ। ਨਹੀਂ ਦੇਖੋ ਤੁਸੀਂ ਕਿੱਥੇ ਜਾਣਾ ਵਾ? ਪਹਿਲਾਂ ਨਾਰਾਇਣ ਕਗਾਨ, ਸਵਾਦ, ਗਿਲਗਤ, ਮਾਨਸੇਰਾ, ਬਾਬੂਸਰ ਟਾਪ, ਸੀਪੀਕਲ ਡੌਗ, ਮਾਲਮ ਜੱਪਾ, ਲਦਾਖ, ਲਦਾਖ, ਸ਼ਿਮਲਾ, ਸ਼ਿਮਲਾ ਪਹਾੜ ਵੀ ਜਾਣਾ। ਖੰਡਾਲਾ, ਸ਼ਿਮਲਾ ਪਹਾੜੀ ਤੇ ਲਾਹੌਰ ਆ। ਨਹੀਂ ਸ਼ਿਮਲਾ ਉਧਰ, ਉਹ ਸ਼ਿਮਲਾ ਉਧਰ ਸ਼ਿਫਟ ਕਰਤੀ ਉਹਨਾਂ ਨੇ। ਸ਼ਿਮਲਾ ਪਹਾੜੀਆਂ ਗਊਸ਼ਾਲਾ ਦੇ ਕੋਲ, ਉੱਥੇ ਤੁਸੀਂ ਚੱਲ ਜਾਓ। ਰੋਟੇਸ਼ਨ ਲੱਗੇ ਜਿਹੜੀ। ਆਹੋ 5 ਲੱਖ ਰੁਪਏ ਤੇ ਬਹੁਤ ਜ਼ਿਆਦਾ ਵਾ। ਵੀਆਈਪੀ ਕਲਚਰ ਚ ਜਾ ਰਹੇ ਆ, ਹੈ ਵੀਆਈਪੀ ਕਲਚਰ ਚ। ਦੇਖੋ ਇੱਥੋਂ V8 ਪੰਜ ਕਰਾਈ ਸੀ ਇੱਥੋਂ। ਹਾਂ ਤੇ ਕਿੰਨੇ ਪੈਸੇ ਲੈ ਲੂਗਾ ਉਹ? V8 ਨੇ ਪੰਜ ਮੰਗਿਆ ਸਾਡੇ ਕੋਲੋਂ 3.5 ਲੱਖ ਰੁਪਏ। ਹਾਂਜੀ ਉਹ ਵੀ ਤੁਹਾਡੇ ਮੂੰਹ ਨੂੰ ਇਹ ਹੁਣੇ ਹੀ ਉਹਨੇ ਮੰਗਿਆ ਕਿਤੇ। ਨਹੀਂ ਉਹਨੇ ਸਾਡੇ ਨਾਲ ਜਾਣਾ ਤੇ ਸਾਡੇ ਨਾਲ ਨਾਲ ਹੀ ਆਣਾ ਭਾਈ। ਪੰਜਵਾਂ ਬੰਦਾ ਉਹ ਵੀ ਆ। ਉਹ ਵੀ ਹੈ, ਉਹ ਨਾਲ ਕੈਮਰਾ ਵਰਕਿੰਗ ਕਰੀ ਜਾਏਗਾ ਨਾ, ਬੰਦਾ ਸਮਝਦਾਰ ਆ। ਅੱਛਾ ਨਾਲ ਉਹਦੀ V8 ਵੀ ਆ। ਵੀ ਸ਼ਰਾਜ ਦਾ ਭਾਈ ਲੈ ਜਾਗੇ ਨਾ ਛੋਟਾ, ਹਾਂ ਹਾਂ ਪਕੜ ਧੁੰਮ ਜਿਹਾ ਜਿਹੜਾ ਬੈਠਾ ਉਹਨੂੰ ਲੈ ਜਾਵਾਂਗੇ। ਉਹ ਕੈਮਰਾਮੈਨ ਨਹੀਂ ਕਰੂਗਾ। ਬਹੁਤ ਵਾਲੇ ਸ਼ੋਅ ਨਹੀਂ ਰੁਕਦੇ। ਇਹ ਰਿਲੈਕਸੇਸ਼ਨ ਜ਼ਰੂਰੀ ਡਾਕਟਰ ਕਿ ਆਖਰੀ ਸਟੇਜ ਆ ਤੁਹਾਡੀ। ਓਕੇ ਜਿੱਦਾਂ ਈਜ਼ੀ ਤੁਸੀਂ ਤਾਂ ਤੁਹਾਨੂੰ ਈਜ਼ੀ ਲੱਗ ਰਿਹਾ? ਹਾਂਜੀ ਠੀਕ ਆ ਓਕੇ ਹਾਂਜੀ ਸਰ। ਬਸ ਠੀਕ ਆ ਓਕੇ। ਮੇਰੇ ਲੋ ਨਾ ਜੀ ਸੀ ਪੈਕੇਜ ਹੋਰ ਵੀ ਆ, ਪਲਾਨ B ਵੀ ਰੱਖਿਆ, ਐਗਜ਼ਿਟ ਇੱਕ ਨਹੀਂ ਤੇ ਦੂਜਾ ਵੀ ਦੂਸਰਾ ਰੱਖਿਆ। ਪਹਿਲਾਂ ਨਾ ਅਸੀਂ ਅੱਜ ਬੈਠੇ ਆ। ਚਲੋ ਜੀ ਦੂਜਾ ਦੱਸੋ। ਆ ਚਾਰ ਬੰਦੇ ਬੈਠੇ ਆ, ਨਹੀਂ ਨਾਰਾਇਣ ਕਗਾਨ ਭੇਜਣਾ, ਪਾਈਆ ਦੁੱਧ ਲਵਾ ਦਿਓ ਸਾਰਿਆਂ ਦਾ, ਪਾਈਆ ਭਾਈ ਡੇਲੀ ਉਹ ਮਰ ਗਏ ਓਏ। ਉਹ ਇਹਦੇ ਨਾਲ ਨਾਨਕ ਗਾਂ ਚਲੇ ਜਾਓ ਯਾਰ ਦੁੱਧ ਸਮਝ ਗਏ ਉਹ, ਸਮਝ ਗਏ ਆ। ਵੇਖੋ ਜੀ, ਕਿਲੋ ਦੁੱਧ ਸਾਰੀ ਉਮਰ ਤਾਂ ਹਜ਼ਾਰ ਤੁਹਾਡੇ ਪੱਲੇ ਖਰਚਾ ਪੈ ਗਿਆ। ਇਹਦੇ ਨਾਲੋਂ ਨਾਰਾਇਣ ਕਗਾਨ ਦਾ 5 ਲੱਖ ਦਾ ਘੁੱਟ ਭਰੋ, ਬੱਚੇ ਵੀ ਸਕੂਨ ਚ, ਅਸੀਂ ਵੀ, ਤੁਸੀਂ ਵੀ, ਮਜ਼ੇ। ਨਹੀਂ ਇਹਨੂੰ ਕਿਸ ਚੱਕਰ 'ਚ ਲੈ ਕੇ ਜਾ ਰਹੇ ਤੁਸੀਂ?
ਚਲੋ ਇਹ ਉਸਤਾਦ ਜੀ ਚਲੋ ਰਹਿਣ ਦੇ। ਭਾਈ ਅਸੀਂ ਲਾਈਵ ਜਰਾ ਇੰਜੋਏ ਵੀ ਕਰਨਾ, ਮਜ਼ਾ ਵੀ ਕਰਨਾ ਭਾਈ। ਨਹੀਂ ਇਹਨੂੰ ਇਹਦਾ ਤਾਂ ਨਹੀਂ ਕੋਈ ਏਡਾ ਬੰਦਾ। ਇਹ ਤੇ ਹਾਲੇ ਜੁਮਾ ਇਹਨੂੰ 2 ਦਿਨ ਵੀ ਨਹੀਂ ਹੋਏ ਬੈਠੇ ਨੂੰ, ਤੇ ਕਾਬੋ ਦੇ ਘਸ ਗਏ, ਤੇ ਇਹਨੂੰ ਕਿਸ ਚੱਕਰ 'ਚ? ਚਲੋ ਠੀਕ ਆ ਭਾਈ। ਇਹ ਵੇਲੇ 3-4 ਸਾਲ ਕਰਤੇ ਲਵੇ ਬਹਿ ਕੇ ਕੱਪ ਤੇ ਘਸਾ ਲਵੇ। ਹਾਂ ਚਲੋ ਇਹਨੂੰ ਕੈਂਸਲ ਕਰ ਇਹਨੂੰ ਕੈਂਸਲ ਕਰੋ। ਕੁਝ 3 ਜਣੇ ਰਹਿ ਗਏ। ਹਾਂਜੀ 3 ਰਹਿ ਗਏ। ਅੱਛਾ ਹੁਣ ਤਿੰਨਾਂ ਦਾ ਕੀ ਹਿਸਾਬ ਆ? 5 ਲੱਖ ਚੋਂ ਕਿੰਨੇ ਘਟ ਗਏ? ਲੱਖ ਘਟਾ ਲਓ ਇਹਦਾ। ਲੱਖ ਘਟਾ ਲਓ, ਯਾਨੀ 1 2 3 4 ਲੱਖ ਸੀ, ਸਵਾ ਲੱਖ ਸੀ, 1 ਲੱਖ 25 ਘਟਾਉਣਾ ਦਾ 375 ਰਹਿ ਗਿਆ। ਕੋਈ ਫਾਇਦਾ ਨਹੀਂ ਜਾਣਦਾ ਇੱਥੇ ਹੀ। ਨਹੀਂ 375 ਰਹਿ ਗਿਆ ਨਾ। ਇੱਕ ਪੰਜੀ ਵਾਲਾ ਜੀ ਨਹੀਂ ਹੈਗਾ ਇਹ ਤਾਂ। ਉਹ ਖਰਚੇ ਤੇ ਉਹਨੇ ਹੀ ਹੋਣੇ ਸੀ ਨਾ, ਗੱਡੀ 'ਚ ਵੀ ਉਹਨੇ ਉੱਤੇ ਜਾਣਾ, ਹੋਟਲ 'ਚ ਵੀ ਰਹਿਣਾ, ਖਾਣਾ ਪੀਣਾ, ਉਹਨੂੰ ਛੱਡ ਦੋ ਸੀ। ਚਲੋ 375 ਰਹਿ ਗਿਆ ਤੁਹਾਡੇ। 375 ਰਹਿ 375 ਰਹਿ ਗਿਆ। ਹੁਣ ਗੱਲ ਮੇਰੀ ਗੱਲ ਸੁਣੋ, ਤੁਹਾਨੂੰ ਕਿੱਦਾਂ ਦਾ ਲੱਗੇਗਾ ਵੀ ਤੁਸੀਂ ਤਿੰਨੇ ਉੱਥੇ ਗਏ ਹੋ, ਹਰ ਮਿੰਟ ਤੇ ਇਹਦੀ ਬੁੱਢੀ ਦਾ ਫੋਨ ਆਈ ਜਾਵੇ? ਇਹ ਤਾਂ ਸੋਚਿਆ ਹੀ ਨਹੀਂ। ਉਹਨੇ ਤੁਹਾਨੂੰ ਕਹਿਣਾ ਵਾ ਕਿ ਤੁਸੀਂ ਮੇਰੇ ਬੰਦੇ ਨੂੰ ਖਰਾਬ ਕੀਤਾ। ਮਕਾਨ ਬਣਨ ਦੇ ਆ, ਬੱਚੇ ਕਿਸੇ ਦੇ ਘਰ ਨੇ, ਬੁੱਢੀ ਉਹਦੀ ਕਿਸੇ ਦੇ ਘਰ ਆ, ਠੀਕ ਆ ਜੀ। ਦੂਜੀ ਗੱਲ, ਲੂਮਾ ਤੋਂ 25 ਦਿਨ ਦੀ ਦਿਹਾੜੀ ਉਹਦੀ 40-50 ਹਜ਼ਾਰ ਦੀ, ਉਹਦੀ ਬੁੱਢੀ ਨੇ ਤੁਹਾਨੂੰ ਨਾ ਤੁਹਾਡੇ ਵਿੱਚੋਂ ਲੰਘ ਜਾਣਾ ਲਾਲੇ ਨੇ ਲਾਲਾ ਜੀ ਨੇ। ਮੈਂ ਤੁਹਾਨੂੰ ਸਹੀ ਦੱਸ ਰਿਹਾ। ਇਹ ਤਾਂ ਸੋਚਿਆ। ਔਰ ਦੂਜੀ ਗੱਲ ਕਿ ਤੁਸੀਂ ਉੱਥੇ ਇੰਜੋਏ ਕਰਦੇ ਹੋ, ਇੱਕ ਸਾਈਡ ਤੇ ਖਲੋਤਾ ਕਰੋ, ਤੂੰ ਏਦਾਂ ਕਰ ਨਾ, ਤੂੰ ਏਦਾਂ ਕਰਦੀ ਰਹਿੰਦੀ ਆ, ਮਾਰਦੇ ਮੈਨੂੰ। ਤੁਸੀਂ ਇਹ ਗੱਲਾਂ ਉੱਥੇ ਸੁਣੋ, ਤੁਹਾਡਾ ਕੀ ਇੰਜੋਏ ਰਹਿ ਗਿਆ? ਆਹੋ ਜੋ ਤੁਹਾਡਾ ਗਏ ਸੀਗੇ ਕੀ ਹਾਲ ਤੁਹਾਡਾ? ਹਾਂਜੀ ਕੀ ਰਹਿ ਗਿਆ ਸੀ? ਟੂਰ ਖਰਾਬ। ਹਾਲੇ ਅਸੀਂ ਸਿਰਫ 2 ਦਿਨ ਲਈ ਗਏ ਸੀ, 3 ਦਿਨ ਲਈ, ਤੇ ਕੀ ਹੋਟਲ 'ਚ ਆਲਮ ਹੋਇਆ ਪਿਆ ਸੀ। ਯਾਰ ਇਹ ਤਾਂ ਸੋਚਿਆ ਹੀ ਨਹੀਂ। ਜੀ ਭੈਣ ਮਿੱਠਾ ਜੀ, ਉਹ ਤੁਸੀਂ ਜੋ ਸੁਣੋ, ਇੱਕ ਮਿਸਾਲ ਆ, ਇਹ ਰਾਤ ਨੂੰ ਗੱਲ ਕਰ ਰਿਹਾ, ਤੂੰ ਸੁੱਤਾ ਪਿਆ ਈਜ਼ੀ ਮਾਲ 'ਚ, ਤੈਨੂੰ ਹਲਕੀ ਆਵਾਜ਼ ਆ ਰਹੀ ਹੈ ਕਿ ਮਿੱਠਾ ਪੂਰੀ ਹੈਗਾ ਹੀ ਇਦਾਂ ਦਾ ਵਾ, ਇਹਦੇ ਆਪਣੇ ਨਹੀਂ, ਮੈਂ ਤੈਨੂੰ ਦੱਸ ਰਿਹਾ, ਤੈਨੂੰ ਇਹ ਆਵਾਜ਼ ਆ ਰਹੀ। ਉਹਦਾ ਮਕਾਨ ਬਣਨ ਦਿਆ, ਤੁਹਾਨੂੰ ਪਤਾ ਬਣਦੇ ਆ 25 ਦਿਨ ਉਹ ਜਾਏਗਾ ਪਿੱਛੇ, ਮਕਾਨ ਕੌਣ ਦੇਖੇਗਾ? ਤੇ ਜੇ ਮਕਾਨ ਵਾਲਿਆਂ ਦਾ ਸਾਰਾ ਭਾਰ ਦੀ ਬੁੱਢੀ, ਬੱਚੇ ਉਹਦੇ ਇਸ ਟਾਈਮ ਉਹਦੀ ਮਾਂ ਦੇ ਘਰੇ ਨੂੰ ਕਹੇ ਤੇਰੀ ਮਾਂ ਦੀ ਕਸਮ ਆ, ਝੂਠ ਬੋਲੇ ਦੱਸੇ ਨੂੰ, ਔਰ ਰੌਲਾ ਪਿਆ ਦੇ ਘਰ। ਉੱਥੋਂ ਇਹ ਵੀ ਚਲਾ ਗਿਆ 25 ਦਿਨ, ਬੁੱਢੀ ਵਾਪਸੀ ਤੇ ਦਿਲ ਕਰੇ ਪੂਰੀ ਖੁੱਲਾ ਵਾਲਾ ਨਿਜ਼ਾਮ ਤਿਆਰ ਕਰਕੇ ਬੈਠੀ ਹੋਵੇ, ਔਰ ਆਉਂਦਿਆਂ ਪਤਾ ਲੱਗੇ ਵੀ ਸਾਰੀ ਦੁਨੀਆ ਇੱਧਰ ਉੱਧਰ ਹੋ ਗਈ 5 ਦਿਨਾਂ 'ਚ। ਚਲੋ ਇਹ ਤਾਂ ਫਿਰ ਕੈਂਸਲ ਹੀ। ਕਿੰਨੇ ਰਹਿ ਗਏ ਪਿੱਛੇ? 2 ਨਹੀਂ 2.5 ਰਹਿ ਗਿਆ। 2 ਬੰਦੇ ਗਏ, 2.5 ਨਿਕਲ ਗਿਆ, 2.5 ਰਹਿ ਗਿਆ। 2.5 ਲੱਖ ਰਹਿ ਗਿਆ, 2 ਬੰਦੇ ਰਹਿ ਗਏ। ਹੁਣ ਇਧਰ ਅਗਲੀ ਗੱਲ ਸੁਣ ਮੇਰੀ, ਕਿੰਨੀ ਦਿਨ ਹੋ ਗਈ ਤੇਰੇ ਬੱਚਾ ਪੈਦਾ ਹੋਇਆ? ਮਾਸ਼ਾਅੱਲਾ ਅੱਲਾ ਨੇ ਮੁੰਡਾ ਦਿੱਤਾ। 9 ਮਹੀਨੇ 10 ਮਹੀਨੇ ਦਾ। 8 ਮਹੀਨੇ ਤੂੰ ਘਰੋਂ ਲੈਦਾ ਰਹਿਣਾ? ਨਹੀਂ ਇਕੱਠੇ ਨਹੀਂ, ਉੱਪਰ ਪੋਰਸ਼ਨ ਉੱਪਰ। ਹਾਂਜੀ ਉੱਪਰ ਲੈਦਾ ਰਹਿਣਾ ਨਾ। ਹਾਂਜੀ। ਤੇਰੀ ਵਾਈਫ ਤੇ ਬੱਚੇ, ਜੀ ਠੀਕ ਹੈ ਜੀ। ਸਵੇਰੇ ਤੂੰ ਉਹਨਾਂ ਰੋਜ਼ ਕੋਈ ਘਰ ਕੰਮ ਸ਼ਮ ਕਰਕੇ ਆਉਣਾ ਡੇਲੀ ਦੇ? ਬਿਲਕੁਲ ਹਾਂਜੀ। ਪਾਣੀ ਸ਼ਾਣੀ ਇਹ ਸਾਰਾ ਕਰਕੇ ਆਉਣਾ? ਕਰਕੇ ਹਾਂਜੀ। ਥੱਲੇ ਜਿਹੜਾ ਤੇਰਾ ਭਾਈ ਆ ਉਹ ਸਾਰੀ ਜਿਹੜੀ ਘਰ ਰਹਿੰਦਾ ਜੋ ਵੀ ਜਾਂਦਾ ਕੰਮ ਤੇ? ਨਹੀਂ ਉਹ ਵੀ ਆਪਣੇ ਕੰਮ ਤੇ ਹੀ ਹੁੰਦਾ, ਉਹਦਾ ਵੀ ਸਿਸਟਮ ਮੈਂ ਹੀ ਵੇਖਣਾ। ਉਹਦਾ ਵੀ ਸਿਸਟਮ ਇਹਨੇ ਵੇਖਣਾ ਹੁੰਦਾ। ਇੱਧਰ ਹੁਣ ਸੁਣੋ ਕੀ ਹੋਇਆ, ਇੱਧਰ ਦੇਖੋ। ਤੁਸੀਂ ਪਹਿਲੇ ਨਾ ਭੈਣਾ ਭਰਾਓ ਦਾ ਸਿਸਟਮ ਦੇਖ ਲਓ, ਨਰਾਲ ਕਾਲ ਫਿਰ ਅਗਲੇ ਜਨਮ 'ਚ ਦੇਖ ਲਿਓ, ਫਿਰ ਮੈਨੂੰ ਕਾਹਤੋਂ ਬੁੱਕ ਕੀਤਾ ਸੀ? ਨਹੀਂ ਮੈਨੂੰ ਅਗਰ ਮੈਂ ਕੋਈ ਗਲਤ, ਮੈਂ ਕਹਿ ਰਿਹਾ ਤੂੰ ਫਾਇਦਾ ਕੀ ਕਿ ਤੂੰ ਉੱਥੇ ਜਾ ਕੇ ਅਜ਼ਾਬ ਪਵੇਂ, ਔਰ ਤੁਸੀਂ ਕਹੋ ਉਸਤਾਦ ਦੇ ਪੈਸੇ ਵੀ ਜ਼ਾਇਆ ਕਰਤੇ, ਟੀ ਟਾਈਮ ਵੀ ਬਰਬਾਦ ਕਰਤਾ, ਸਾਰਾ ਕੁਝ ਮਿਸ ਕਰਤਾ, ਔਰ ਸਾਡਾ ਬਣਿਆ ਵੀ ਕੁਝ ਨਹੀਂ ਯਾਰ। ਠੀਕ ਹੈ ਭੈਣ, ਹੁਣ ਦੇਖੋ ਕਿੱਦਾਂ ਤੂੰ ਇਹਨੂੰ ਲੈ ਕੇ ਜਾਏਗਾ? ਉਹ ਕਿੱਦਾਂ ਜਾ ਸਕਦਾ? ਇਹ ਜਾਏਗਾ ਤੇ ਆਪਣੇ ਧੀਆਂ ਪੁੱਤਾਂ ਦਾ ਹੱਕ ਮਾਰ ਕੇ ਜਾਏਗਾ। ਔਰ ਇਹ ਇੱਕ ਬਗੈਰਤ ਆਦਮੀ ਹੁੰਦਾ ਜਿਹੜਾ ਧੀ ਪੁੱਤ ਦਾ, ਉਹਦਾ ਹਾਲੇ ਸਾਲ ਸਵਾ ਸਾਲ ਦਾ ਮੁੰਡਾ ਦੁੱਧ ਪੀਂਦਾ, ਹਾਲੇ ਬੱਚੀਆਂ ਉਹਦੀਆਂ ਛੋਟੀਆਂ, ਉਹ ਸਵੇਰੇ ਉੱਠ ਕੇ ਦੁੱਧ ਲਿਆ ਕੇ ਦਿੰਦਾ, ਥੱਲੇ ਭਰਾ ਉਹਦਾ ਬਾਹਰ ਆ, ਉਹਦੀ ਫੈਮਿਲੀ ਨੂੰ ਵੀ ਇਹ ਵੇਖਦਾ। ਇਹ 25 ਦਿਨ ਲਈ ਚੱਲ ਜਾਏਗਾ, ਵਾਪਸੀ ਤੇ ਆ ਕੇ ਖੁਦਾ ਨਾ ਖਾਸਤਾ ਕੀ ਹਿਸਾਬ ਕਿਤਾਬ ਹੋਏਗਾ? ਬੱਚਾ ਦੁੱਧ ਪੀਣੀਆਂ। ਸਹੀ ਗੱਲ ਹੈ। ਗੰਦੀਆਂ ਗਾਲਾਂ ਕੱਢਣੀਆਂ ਬੱਚਿਆਂ ਨੇ। ਉਹ ਯਾਰ ਬੱਚਾ ਦੁੱਧ ਬੱਚੇ ਜਿਹੜੇ ਤਾਂ ਹੋਏ ਹੁਣ ਪਛਾਣਨ ਹੀ ਨਾ 5 ਦਿਨਾਂ ਬਾਅਦ ਆ ਕੇ, ਉਹ ਕਹਿਣ ਵੀ ਹੋਏ ਕੌਣ ਆ ਭਾਈ? ਮਸਲਾ ਬਣ ਗਿਆ। ਬੱਚਾ ਦੁੱਧ ਪੀਂਦਾ ਨਾ, ਇਕੱਠਾ ਹੀ 5 ਮਣ ਦੁੱਧ ਜਿਹੜਾ ਫ੍ਰਿਜ ਰੱਖ ਨਹੀਂ 5 ਮਣ ਕਿੱਥੇ 5 ਦਿਨਾਂ ਦਾ ਮਣ ਪੀਂਦਾ ਰੋਜ਼ ਦਾ? ਰੋਜ਼ ਦਾ ਨਹੀਂ, 5 ਮਣ ਪਾਈਆ ਪੀ ਜਾ ਬੱਚਾ। ਇਦਾਂ ਹੋ ਸਕਦਾ ਭਾਜੀ? ਨਹੀਂ ਵੀ ਤੁਸੀਂ 2 ਮਣ ਇਕੱਠਾ ਦੁੱਧ ਘਰ ਸਟਾ ਨਹੀਂ, ਫਿਰ ਵੀ ਤੁਸੀਂ 500 ਡਬਲ ਰੋਟੀ ਇਕੱਠੀ ਘਰ ਸਿੱਟ ਜੋ, ਤੁਸੀਂ ਆਂਡਿਆਂ ਦੇ ਕ੍ਰੇਟ ਸਿੱਟ ਜੋ, ਇਦਾਂ ਹੋ ਸਕਦਾ? ਬ੍ਰੈਡ ਥੋੜੇ ਜੋ ਭਾਜੀ ਮਨ ਹੱਲ ਲੱਭ ਗਿਆ ਇਹਦਾ ਵੀ। ਦਿਮਾਗ ਬੱਚੇ ਨਾਲ ਲੈ ਜਾਂਦੇ, ਜਿਹੜਾ 2.5 ਲੱਖ ਘਟਿਆ ਉਹ ਉਧਰ ਪਾਣੇ। ਹਾਂ ਬੱਚੇ ਨਾਲ ਵੀ ਤਾਂ ਫੈਮਿਲੀ ਜਾਵਾਂਗੇ ਤੇ ਸਕੂਲ ਓਏ ਪੜ੍ਹਾਈ ਖਰਾਬ ਬੱਚਿਆਂ ਦਾ। ਕਰਦੇ ਨਿਆਣਿਆਂ ਦੇ। ਤੁਸੀਂ ਨਰਾਨ ਕਗਾਨ ਇਹ ਉਹ ਉੱਥੇ ਤੁਹਾਡੇ ਅੱਗੇ ਗਏ ਬੱਚੇ ਲੈ ਕੇ ਕਦੀ? ਬੱਚਿਆਂ ਤੋਂ ਬਗੈਰ ਗਏ ਆ। ਬੱਚੇ ਨਹੀਂ ਨਾ ਗਏ, ਉਹਨਾਂ ਨੇ ਉੱਥੇ ਇੱਕ ਦਿਨ ਦੇ ਵਿੱਚ ਬਿਮਾਰ ਹੋ ਜਾਣਾ। ਹਾਂਜੀ ਉੱਥੇ ਕਿਹੜਾ ਸ਼ੈਲ ਵਜਣ ਅੰਮੀ ਅੱਬੂ ਨੂੰ ਵੀ ਲੈ ਜਾ, ਫਿਰ ਅੰਮੀ ਅੱਬੂ ਦਾ ਕਾਰਨ ਕੌਣ ਕਰੂਗਾ? ਆ ਚੌਥੇ ਕੁ ਦਿਨ ਜਿਹੜਾ ਅੰਮੀ ਦੀ ਤਬੀਅਤ, ਅੱਬੂ ਦੀ ਤਬੀਅਤ ਖਰਾਬ ਹੁੰਦੀ, ਕਰਦਾ ਨਹੀਂ ਤੂੰ? ਉਹ ਕੌਣ ਕਰੂਗਾ? ਤੂੰ ਉੱਥੇ ਨਰਾਨ ਕਗਾਣਾ ਪਿੱਛੇ ਲੱਗਿਆ, ਅੱਬੂ ਦੀ ਤਬੀਅਤ ਖਰਾਬ ਹੋ ਗਈ, ਬੱਚੇ ਬੁੱਢੀ ਕੀ ਕਰੇਗਾ ਉੱਥੇ? ਹੁਣ ਸਾਰੀ ਜ਼ਿੰਦਗੀ ਅੱਬੂ ਨੂੰ ਵੀ ਲੈ ਜਾ, ਮਾਮਿਆਂ ਨੂੰ ਫੋਨ ਕਰਦੇ ਪਿੱਛੇ, ਮਾਮੇ ਨੂੰ ਵੀ ਲੈ ਜਾ, ਉਹਨਾਂ ਤੇ ਵੀ ਸਾਰਾ ਲੈ ਜਾ, ਪੂਰਾ ਇੱਜ਼ਤ ਲੈ ਜਾ, ਟੱਬਰ ਲੈ ਜਾ, ਸਾਰਾ ਕੁਝ ਲੈ ਜਾ। ਲੈ ਭਾਵੇਂ ਨਾ ਅਗਰ ਆਪਣੇ ਅੱਬੂ ਨੂੰ ਲੈ ਜਾਏਗਾ ਤਾਂ ਜਨਰਲ ਹਸਪੀਟਲ ਤਾਂ ਉੱਥੇ ਹੈ ਹੀ ਨਹੀਂ। ਇਹ ਤਾਂ ਹੁਣ ਤੁਸੀਂ ਨਾ ਭੇਜਣ ਵਾਲੀਆਂ ਗੱਲਾਂ ਕਰਦੇ ਹੋ। ਤੂੰ ਰਹਿ ਗਿਆ ਮਿੱਠੇ ਕੱਲਾ। ਨਹੀਂ ਉਹ ਤਾਂ ਹਲੇ ਨਹੀਂ ਉਹ ਕਿੱਥੇ? ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੁੜ ਕੇ ਮੈਨੂੰ ਹੀ ਫੋਨ ਆਉਣੇ।
ਹੁਣ ਤੂੰ ਇਕੱਲੇ ਨੇ ਇੱਥੇ ਆਰਾਮ ਨਾਲ ਇੱਕ ਗੱਡੀ ਕਰਾ। ਨਹੀਂ ਮੈਂ ਬੀਜੀ ਘਰ ਕੰਮ ਆ ਜਰਾ ਥੋੜਾ ਜਿਹਾ, ਮੈਂ ਨੀ ਜਾਣਾ। ਨਹੀਂ ਮੈਂ ਇਕੱਲਾ ਉੱਥੇ ਜੇ ਲੋ ਤੁਹਾਡੀ ਮਰਜ਼ੀ, ਮੈਂ ਤੇ ਹੁਣ ਤੁਹਾਡੇ ਸਾਹਮਣੇ ਉਸਤਾਦ ਪੂਰਾ ਮੇਰੇ ਚੱਲਿਆ ਵੱਲੋਂ ਨਾ ਹੋਇਆ। ਕਹਿਣਾ ਤੁਸੀਂ, ਹਾਂ ਤੁਸੀਂ ਤਾਂ ਪੈਸੇ ਕੱਢ ਕੇ ਸੁੱਟਦੇ ਸੀ, ਲੈਪਟਾਪ ਚੁੱਕੋ ਤਾਂ ਨਿਕਲ। ਮੇਰੇ ਵੱਲੋਂ ਨਾ ਹੁਣ ਕੋਈ ਗੱਲ ਕਰਨਾ, ਮੈਂ ਤੇ ਤੁਸੀਂ ਆਪ ਦੇਖ ਲਓ ਹੁਣ। ਤੂੰ ਇਕੱਲੇ ਨੇ ਜਾਣਾ ਵੀਰੇ, ਮੈਂ ਆ ਦੇਣਾ। ਤੇਰਾ ਬੱਚਾ ਕਿੰਨੀ ਉਮਰ ਹੈ ਤੇਰੀ ਦੀ? ਉਹ ਬੱਚਾ ਤਾਂ ਮੇਰਾ ਭਾਜੀ 2.5 ਸਾਲ ਦਾ, ਹੁਣ ਮੈਂ ਉੱਥੇ ਇਕੱਲੇ ਨੇ ਕੀ ਲੈਣਾ? ਬੱਚੇ ਨੇ ਕਿਹੜਾ ਮੋਢੇ ਚੱਕ ਲੈਣਾ ਮੈਨੂੰ? ਚਲੋ ਛੱਡੋ ਇੰਨਾ। ਚਲੋ ਭਾਈ ਇੱਕ ਹੋਰ ਹੱਲ ਬਾ, ਨਹੀਂ ਦਨਾਲ ਕਗਾ ਜਣਾ ਜਿਹੜਾ ਸਵਾ ਲੱਖ ਸਾਡੇ ਹਿੱਸੇ ਆਉਂਦੇ ਸਫਰ ਦਾ, ਉਹ ਦੇ ਦਿਓ ਸਾਨੂੰ। ਨਹੀਂ ਉਹ ਮੈਂ ਇਦਾਂ ਨਹੀਂ, ਉਹ ਕਿਤੇ ਤੁਸੀਂ ਜਿੱਤੇ ਨਹੀਂ ਮੇਰੇ ਕੋ ਵੀ ਉਹ ਤੇ ਮੈਂ ਦੇਣੇ ਹੀ ਦੇਣੇ ਆ। ਹਾਂ ਇਹ ਉਦੋਂ ਗੱਲ ਕਰੀਦੀ ਹੁੰਦੀ ਆ ਵੀ ਜਦੋਂ ਇੱਕ ਚੀਜ਼ ਤੁਸੀਂ ਤਾਂ ਤੈਅ ਆ ਕੇ ਮੈਂ ਤੁਹਾਨੂੰ ਦੇਣੀ ਹੈ ਵੀ ਪੈਸੇ ਨਾ ਦਿਓ ਸਾਨੂੰ, ਉਧਰ ਭੇਜ ਦਿਓ, ਨਹੀਂ ਭੇਜਣਾ ਪੈਸੇ ਦੇ ਦਿਓ, ਨਹੀਂ ਸਾਨੂੰ ਮੋਟਰਸਾਈਕਲ ਲੈ ਦਿਓ। ਇਹ ਉਦੋਂ ਹੁੰਦਾ ਜਦੋਂ ਤੁਸੀਂ ਮੇਰੇ ਕੋਲੋਂ ਲੈਣੇ ਆ, ਕਿਤੇ ਪਤਾ ਨਹੀਂ ਕੋਈ ਜਿੱਤੇ ਮੇਰੇ ਕੋਲ। ਕਮਿਟਮੈਂਟ ਕੋਈ ਹੋਏਗਾ ਨਾ ਹਾਂਜੀ, ਫੇਰ ਆ। ਉਦੋਂ ਹੁੰਦਾ ਵਾ। ਨਾਲੇ ਤੂੰ ਹੁਣ ਨਾ ਹੀ ਦਨਾਲ ਕਗਾ ਦੀਆਂ ਬਦਖੋਈਆਂ ਕਰਨ ਲੱਗੇ, ਉੱਥੇ ਵੀ ਜਾਣਾ ਚਾਹੀਦਾ। ਪਹਿਲੇ ਤੂੰ ਫਰੰਟ ਲਾਜ ਬਹੁਤ ਖਰਾਬ ਹੋ ਪਾਏ ਨਾ ਨਾ। ਹਾਂਜੀ ਸਹੀ। ਲਾਈਫ ਸੈਟਿੰਗ ਹੋ ਰਹੀ ਹੈ, ਬਰਫ਼ ਪਈ ਆ, ਬੱਚੇ ਬਿਮਾਰ ਹੋ ਜਾਣ, ਇਹ ਖੁਦ ਬਿਮਾਰ ਹੋ ਜਾਣ, ਇਹ ਕੀ ਕਰਨਗੇ? ਆਪਣੇ ਘਰ ਦਾ ਸਹਾਰਾ ਨੇ ਨਾ। ਨਾਲੇ ਜੀ ਮੈਂ ਚਲੋ ਇਹ ਤਾਂ ਅਗਲੇ ਦਾ ਟੌਪਿਕ ਰਹਿ ਗਿਆ। 30 ਆਈਡੀ ਕਾਰਡ ਦੀਆਂ ਕਾਪੀਆਂ ਮੇਰੇ ਵੱਲੋਂ ਆਈਆਂ ਵਾ। ਅਸੀਂ ਸਾਰ ਬੈਗ ਸਕੀਮ ਬਣਾਈ ਸੀਗੀ, ਪਰਸੋਂ ਬਣਾਈ ਆ। ਤੁਹਾਨੂੰ ਦੱਸਣਾ, ਤੁਸੀਂ ਕਿਤੇ ਸਾਡੀ ਗੱਲ ਸੁਣੋ। 150 ਆਈਡੀ ਕਾਰਡ ਦੀ ਕਾਪੀ ਆ ਗਈ ਆ। ਸਜਾਦ ਰਾਸ਼ਨ ਦਾ ਕਿਸੇ ਕੰਮ ਸ਼ੁਰੂ ਕੀਤਾ ਰਮਜ਼ਾਨ ਦੇ ਵਿੱਚ, ਸਜਾਦ ਰਾਸ਼ਨ, ਜਾਨੀ ਰਾਸ਼ਨ। ਹਾਂਜੀ ਤੇ ਉਹ ਬੰਦੇ ਨੇ ਹਿਸਾਬ ਲਾ ਕੇ ਦੱਸਿਆ ਵੀ 5000 ਤੋਂ ਰਾਸ਼ਨ ਸ਼ੁਰੂ ਹੋਣ ਡਿਆ, ਜਿਹਦੇ ਵਿੱਚ ਦਾਲਾਂ ਦੂਲਾਂ ਸਾਰਾ ਕੁਝ, ਯਾਨੀ ਕਿ 150 ਜਿਹੜੀ ਫੋਟੋ ਕਾਪੀ ਉਹਨੂੰ ਰਾਸ਼ਨ ਅਸੀਂ ਦੇਣਾ ਜ਼ੁਬਾਨ ਕਰ ਚੁੱਕੇ ਹਾਂ ਜੀ। ਵੀਡੀਓ ਤੁਸੀਂ ਬਣਾ ਕੇ ਆਉਣੀ, ਉਹਨਾਂ ਨੂੰ ਕਹਿਣਾ ਵਾ 150 ਨੂੰ ਰਾਸ਼ਨ ਦੇਣਾ ਵਾ। ਕਿਉਂਕਿ ਰਹਿੰਦੀ ਨਹੀਂ ਸਾਡੀ ਇਦਾਂ, ਕਿਉਂਕਿ ਅਸੀਂ ਬੰਦਿਆਂ ਨਾਲ ਵਾਅਦੇ ਕਰ ਚੁੱਕੇ ਹਾਂ। ਤੁਹਾਡੀ ਮਿਹਰਬਾਨੀ ਆ, ਕਾਲਾਂ ਤੇ ਕਾਲਾਂ ਆ ਰਹੀਆਂ ਭਾਈ, ਬੜੇ ਲੋਕ ਪਰੇਸ਼ਾਨ ਆ, ਬੜੇ ਲੋਕ। ਦਿੰਦਿਆਂ ਨੂੰ ਹੀ ਰੱਬ ਦਿੰਦਾ ਵਾ, ਉਸਤਾਦ ਜੀ ਨੇ ਕਦੀ ਹੱਥ ਪਾਕ ਨਹੀਂ। ਤੁਹਾਨੂੰ ਸਲਾਮਤ ਰੱਖਿਆ ਜੀ। ਅਸ਼ਰਾਜ ਕੋਲ ਸਾਰੀ ਕਾਪੀ ਬਣੀ ਪਈ ਆ। 150 ਪਰਚੀ ਆਈਡੀ ਕਾਰਡ ਦੇ ਪਿਨ ਅਪ ਕਰਕੇ ਨਾਮ ਪਤਾ ਸਾਰਾ ਕੁਝ ਲਿਖ ਕੇ ਪੂਰੀ ਤਸਦੀਕ ਹੋਈ ਆ। ਸਾਰੇ ਹੀ ਮੁਸਤਹਿਕੀਨ ਆ। ਮਾੜੇ ਬੰਦੇ ਸਾਰੇ। ਰਿਸਰਚ ਕਰ ਸਕਦੇ। 5000 ਦਾ ਵੀ ਇੱਕ 5000 ਵੀ ਇੱਕ ਬੰਦੇ ਦਾ ਰਾਸ਼ਨ ਹੋਵੇ, 100 ਬੰਦੇ ਦਾ ਬਣ ਗਿਆ 5 ਲੱਖ। ਆਹੋ ਹਾਂ 10 ਬੰਦਿਆਂ ਦਾ 50000, 100 ਦਾ 5 ਲੱਖ। ਕਿੰਨੇ ਬੰਦੇ ਆ? 150 ਬੰਦੇ। 150 7.5 ਲੱਖ ਦਾ ਰਾਸ਼ਨ ਬਣ ਗਿਆ ਜਿਹੜਾ ਮੈਂ ਦੇਣਾ। ਹਾਂਜੀ ਕੋਈ ਔਖਾ ਨਹੀਂ ਬਸ। ਨਹੀਂ ਔਖਾ ਨਹੀਂ। ਮੈਂ ਉਹ ਮਤਲਬ ਉਹਦੇ ਚ ਕੀ ਗਰੰਟੀ ਆ ਵੀ ਉਹ ਸਾਰੇ ਮੁਸਤਹਿਕੀਨ ਹੋਣਗੇ? ਤੁਸੀਂ ਦੇਰ ਦਾ ਨਜ਼ਰੀਆ ਰੱਖਣਾ ਹੈ। ਨਹੀਂ ਰਾਸ਼ ਸ਼ਨਾਖਤੀ ਕਾਰਡ ਤਾਂ ਹੋ ਸਕਦਾ ਵਿੱਚ ਕਈਆਂ ਦੇ ਐਸੇ ਵੀ ਆਏ ਹੁਣ ਜਿਨ੍ਹਾਂ ਕੋਲ ਸਾਰਾ ਕੁਝ ਹੈਗਾ, ਉਹ ਦਿਹਾੜੀ ਲਾਉਂਦੇ ਹੋ। ਨਹੀਂ ਅਸੀਂ ਜਾਂਚ ਪੜਤਾਲ ਕੀਤੀ, ਰੰਗ ਐਵੇਂ ਨਹੀਂ ਕਾਲਾ ਹੋ ਗਿਆ। ਧੁੱਪੇ ਫਿਰ ਕੇ ਨੇ ਘਰਾਂ 'ਚ ਬੂਹੇ ਖੜਕਾ ਕੇ ਪੁੱਛਿਆ, ਬਾਜੀ ਤੁਹਾਨੂੰ ਰਾਸ਼ਨ ਲੱਗਦਾ? ਹਾਂਜੀ ਭਾਈ ਲੱਗਦਾ। ਤੇ ਮੈਨੂੰ ਨਹੀਂ ਪੁੱਛਿਆ, ਉਹਨਾਂ ਨੂੰ ਪੁੱਛ ਲਿਆ ਜਾ ਤੁਸੀਂ ਨਾ ਜਿਹਨੇ ਦੇਣਾ ਉਹਨੂੰ ਤਾਂ ਪੁੱਛਿਆ ਹੀ ਨਹੀਂ। ਪਰ ਸਾਨੂੰ ਪਤਾ ਵਾ ਕਿ ਤੁਸੀਂ ਨਾ ਹੀ ਨਹੀਂ ਕਰਨੀ, ਉਹਨਾਂ ਦੀ ਰਹਿਮਤ ਹੋ ਭਾਂ ਤੁਹਾਡੇ ਤੇ। ਚਲੋ ਓਕੇ ਸਰ, ਇਹਦੇ ਚ ਮੈਂ ਕਰ ਦੇਣਾ, ਇਹਦੇ ਚ ਕੋਈ ਨਹੀਂ। ਇਹ ਇੱਕ ਅੱਛਾ ਕੰਮ ਆ। ਤੁਸੀਂ ਇੱਕ ਸਟਾਂਪ ਮੈਨੂੰ ਲਿਖ ਕੇ ਦੇਣਾ। ਹਾਂਜੀ ਹਾਂ ਤੁਸੀਂ ਉਹ ਸਟਾਂਪ ਦੇ ਉੱਤੇ ਲਿਖਣਾ ਜੀ ਕਿ ਅਸੀਂ ਇਹ ਰਾਸ਼ਨ ਦੇਣ ਲੱਗੇ। ਇਸ ਰਾਸ਼ਨ ਦੇ ਨਾਲ ਕੋਈ ਬੰਦਾ ਸਾਡੇ ਨਾਲ ਕੋਈ ਐਸਾ ਟੱਕਰ ਜੇ ਜਿਹੜਾ ਸਾਡਾ ਮੁਖਾਲਫ, ਕੋਈ ਦੁਸ਼ਮਣ, ਉਹ ਕੋਈ ਚੀਜ਼ ਖਾ ਕੇ ਜਾਣ ਕੇ ਕਹੇ ਜੀ ਇਹ ਰਾਸ਼ਨ ਦੇ ਵਿੱਚ ਸਜਾਦ ਜਾਨੀ ਟੀਮ ਨੇ ਆਹ ਚੀਜ਼ ਪਾਈ ਸੀ, ਠੀਕ ਹੈ ਜੀ, ਉਹ ਮੇਰੇ ਤੇ ਜੋ ਵੀ ਕਰੇ ਉਹ ਤੁਸੀਂ ਭੁਗਤਣਾ ਜੀ। ਤੁਸੀਂ ਮੈਨੂੰ ਕਿ ਅਸੀਂ ਇਦਾਂ ਦਾ ਕੋਈ ਮਸਲਾ ਆ ਗਿਆ ਜੀ ਅਸੀਂ ਭੁਗਤਾਂਗੇ, ਕਿਉਂਕਿ 100 ਸੱਜਣ 100 ਦੁਸ਼ਮਣ। ਤੁਸੀਂ ਇਹ ਤੋਂ ਚੀਜ਼ ਲੈ ਕੇ ਭੇਜੋ, ਅਗਲਾ ਖਾ ਕੇ ਜਾਣ ਕੇ ਪੈਸੇ ਆਈਟਮ ਕਰਕੇ ਵੀ ਸਜਾਦ ਜਾਨੀ ਟੀਮ ਨੇ ਜੀ ਆ ਰਾਸ਼ਨ ਦਿੱਤਾ, ਮੇਰੀ ਵਾਲਦਾ ਫੌਤ ਹੋ ਗਈ ਜੀ ਹਾਂਜੀ ਖਾ ਕੇ। ਪੱਠਾ ਜੀ ਤੇ ਉਹ ਤੁਸੀਂ ਸਟਾਂਪ ਤੇ ਲਿਖ ਕੇ ਦੇਣਾ ਕਿ ਉਹ ਕਤਲ ਪਵੇ ਜਾਂ ਜੋ ਵੀ ਸਜ਼ਾ ਜਾਂ 10 ਸਾਲ ਜਾਂ 20 ਸਾਲ ਜਾਂ ਜੋ ਵੀ ਉਹਦਾ ਭੁਗਤਣਾ ਤੁਸੀਂ ਭੁਗਤਣਾ ਦਿਆਂਗਾ ਮੈਂ, ਲੇਕਿਨ ਅੱਗੋਂ ਇਹ ਜ਼ਿੰਮੇਵਾਰੀ ਸਾਰੀ ਤੁਸੀਂ ਚਾਰਾਂ ਨੇ ਚੁੱਕਣੀ। ਚਾਰਾਂ ਨੇ ਨਹੀਂ, ਉਹਨੇ ਗੱਲ ਕੀਤੀ, ਉਹਨਾਂ ਪਹਿਲੇ ਭੁਗਤੋ। ਚਾਰਾਂ ਨੇ ਕਾਹਤੋਂ? ਸਾਡਾ ਕਿੱਧਰ ਵਿੱਚ ਘਸੀਟੀ ਜਾਂਦੇ ਭਾਜੀ। ਆ ਵੇਖੋ ਅਸੀਂ ਇਹਦੇ ਮਗਰ ਆ ਭਾਜੀ। ਉਹ ਮੈਂ ਸਾਰੀ ਜ਼ਿੰਮੇਵਾਰ, ਮੈਂ ਮਿੱਠਾ ਸ਼ੀਪਾ ਵਾ। ਚਲੋ ਨਹੀਂ ਤੇਰੇ ਸਭ ਤੋਂ ਜ਼ਿਆਦਾ ਰਿਸ਼ਤੇਦਾਰਾਂ ਦੇ ਨਾਂ ਨਹੀਂ ਲਿਖੇ, ਉਹਨਾਂ ਦੀਆਂ ਕਾਪੀਆਂ ਪੂਰੇ ਸਨ। ਉਹ ਭਾਈ ਨਵੀਦ ਜੱਟ ਕੌਣ ਆ ਦੱਸ ਦੀ? ਆ ਬਰਾਲੇ ਵਾਲਾ। ਉਹ 150 ਆਈਡੀ ਕਾਰਡ ਦੇ ਉੱਪਰ 79 ਜਾਂ 80 ਆਈਡੀ ਕਾਰਡਾਂ ਦੇ ਅੱਗੇ ਨਾਂ ਦੇ ਜੱਟ ਹੀ ਲਿਖਿਆ। ਹਾਂਜੀ ਜੱਟ ਹੀ ਲਿਖਿਆ ਜੀ, ਗੇਲ ਜੱਟ ਲਿਖਿਆ ਉਤੋਂ। ਹਾਂ ਜੱਟ ਬਰਾਦਰੀ ਜਿਹੜੀ ਟੋਟਲ ਇਹ ਨਹੀਂ ਕਿ ਮੇਰੇ ਸਾਰੇ ਰਿਸ਼ਤੇਦਾਰ ਵਾ ਮੁਸਤਹਿਕੀਨ। ਚਲੋ ਠੀਕ ਹੈ, ਤੁਸੀਂ ਮੈਨੂੰ ਸਟਾਂਪ ਲਿਖ ਦਿਓ, ਜਾ ਕੇ ਉਹਦੇ ਇੱਕ ਗਵਾਹੀ ਦੇ ਦਿਓ, ਬਲਕਿ ਗਵਾਹ ਨੇ, ਕਿ ਕੋਈ ਉਸ ਤੋਂ ਬਾਅਦ 19 ਹੁੰਦੀ ਆ, ਰਾਸ਼ਨ ਲੈਂਦੇ ਆ, ਵਾਧਾ ਘਾਟਾ ਕੋਈ ਵੀ ਇਹਦੇ ਵਿੱਚ ਮਸਲਾ ਬਣਿਆ, ਤੁਸੀਂ ਭੁਗਤਣਾ ਬੈਠਾ ਸਾਹਿਬ। 19-21 ਹੋਣੀ ਨਹੀਂ। ਚਲੋ ਠੀਕ ਆ, ਤੁਸੀਂ ਸਾਈਨ ਕਰ ਦੇਣਾ। ਅਸੀਂ ਨਾ ਤੁਹਾਡੇ ਵਾਲਾ ਸ਼ਹਿਦ ਪਾਣਾ, ਨਾ ਸ਼ੈਂਪੂ ਪਾਣਾ, ਨਾ ਬੰਦੇ ਸਾਰੇ ਹੋ। ਕਦੀ ਤੇ ਹੋਣੀ ਆ, ਬਸ ਠੀਕ ਆ। ਗੱਲ ਇਹ ਨਹੀਂ ਤੂੰ ਹੀਰੇ ਵਰਗੀ ਚੀਜ਼ ਦੇ, ਅਗਲੇ ਆਪ ਮਿਕਸ ਕਰਕੇ ਤੇਰੇ ਤੇ ਪਾ ਦੇਣ ਫੇਰ ਇਹਦਾ ਵੀ ਹੱਲ ਹੈ। ਕੀ? ਪੈਕੇਜ ਬਣੇ ਬਣਾਏ ਕੰਪਨੀਆਂ ਬਣਾ ਕੇ ਦਿੰਦੀਆਂ, ਸੀਲ ਬੰਦ, ਉਹ ਕੋਈ ਰੋਲਾ। ਤਾਰਾਂ ਕਿਹੜੀਆਂ ਕੰਪਨੀਆਂ ਬਣਾ ਕੇ ਦਿੰਦੀਆਂ? ਵੱਡੇ ਵੱਡੇ ਸਟੋਰ। ਤੇ ਉਹ ਤੂੰ ਕੀ? ਹਾਂ ਤੇ ਮੈਂ ਤਾਂ ਕਹਿ ਰਿਹਾ ਤੁਸੀਂ ਮੁੜ ਕੇ ਉਹਨਾਂ ਨੂੰ ਸਟੋਰਾਂ ਤੇ ਲੈ ਕੇ ਜਾਣਾ, ਗਵਾਹੀਆਂ ਦੇਣੀਆਂ। ਭਾਵੇਂ ਅਸੀਂ ਪਤਾ ਮੈਨੂੰ ਨਾ ਕਹੋ। ਭਾਵੇਂ ਅਸੀਂ ਜਦੋਂ ਜਿਹਨੂੰ ਪੈਕੇਟ ਦੇਈ ਜਾਣਾ ਨਾ, ਉਦੋਂ ਕੋਈ ਇੱਕ ਵੀਡੀਓ ਕਲਿੱਪ ਲਈ ਜਾਣਾ ਸੀ। ਠੀਕ ਹੈ ਕਿ ਭਾਈ ਜਾਨ ਅਸੀਂ ਤੁਹਾਨੂੰ ਰਾਸ਼ਨ ਦੇ ਰਹੇ, ਕੋਈ ਪ੍ਰੋਬਲਮ ਕੋਈ ਮਸਲਾ, ਤੁਸੀਂ ਖੁਦ ਜ਼ਿੰਮੇਦਾਰ ਆ, ਹੁਣੇ ਚੈੱਕ ਕਰ ਬਸ। ਨਹੀਂ ਹੁਣੇ ਉਹ ਕਿੱਦਾਂ, ਹੁਣ ਦਾਲ ਉੱਥੇ ਕਿੱਦਾਂ ਤੈਨੂੰ ਕਹਿਣ ਵੀ ਬਹਿ ਜਾ ਆ ਪਕਾ ਦਾਲ ਥੋੜੀ ਕਿ ਤੂੰ ਚੈੱਕ ਕਰ ਲਈ। ਭਾਜੀ ਦੇਖੋ ਨਾ, ਖੋਲ ਕੇ ਚੈੱਕ ਕਰ ਲੈਣਗੇ ਕਿ ਵਿੱਚ ਟੂਥਪੇਸਟ ਦੇ ਵਿੱਚ ਤੂੰ ਕੋਈ ਚੀਜ਼ ਮਿਕਸ ਕਰ ਦੇ, ਅਗਲੇ ਕਹਿੰਦੇ ਟੂਥਪੇਸਟ ਕੀਤੀ, ਵਾਲਦ ਸਾਹਿਬ ਦਾ ਮੁੜ ਕੇ ਮੂੰਹ ਹੀ ਨਹੀਂ ਲੰਦਿਆ, ਉਹਨਾਂ ਨੂੰ ਫਾਲਜ ਹੋ ਗਿਆ ਜੀ ਇਸ ਜਾਜ ਦੀ ਟੀਮ ਨੇ ਕੁਝ ਪਾਇਆ। ਇਹਦਾ ਵੀ ਯਾਰ ਕੁਝ ਹੋਵੇ ਨਾ ਹੋਵੇ ਉਹਦੇ ਜ਼ਿੰਮੇਦਾਰ ਤੁਸੀਂ ਹੈ। ਇਹਦਾ ਵੀ ਹੱਲ ਦੱਸੋ ਜੀ। ਹੱਲ ਹੈ ਵਾ।
ਪਰਚੀ ਲਿਖ ਕੇ ਵਿੱਚ ਪਾਵਾਂਗੇ ਕਿ ਸੋਨਾ ਮਿੱਟੀ ਤੁਹਾਡਾ ਵਾ ਸਾਡੇ ਹੱਥ ਕੇ ਨਹੀਂ ਇੰਜ ਨਹੀਂ ਹੁੰਦਾ, ਸੋਨਾ ਮਿੱਟੀ ਤੁਹਾਡਾ ਵਾ। ਨਹੀਂ ਤਾਂ ਵੀ ਹਰ ਇੱਕ ਬੰਦੇ ਨਾਲ ਅਸੀਂ ਵੀ ਸਟਾਮ ਕਰਾਂਗੇ ਜਿਹੜਾ ਲੈਣ ਆਏਗਾ। ਕਿਉਂ ਮਿੱਠਾ ਜੀ ਇਧਰੋਂ ਗੱਲ ਕਰੋ ਜਰਾ ਆ ਕੇ ਜੱਖਾ ਪਾ ਕੇ। ਇਹਨਾਂ ਨੇ 150 ਕਾਪੀ ਫੜੀ ਬਿਸਤੋ ਹੋਣਾ ਜੀ। ਨਹੀਂ ਉਹ ਮੇਰੇ ਕੋ ਪੁੱਛ ਕੇ ਫੜੀ ਤੂੰ, ਮੈਂ 250 ਦੀ ਫੜਨਾ ਕਿ ਮਿੱਠੇਪੁਰੀ ਦੇ ਘਰ ਕੱਲ ਚਲੇ ਜਾਓ ਰਾਸ਼ਨ ਦੇਣ ਦੇ ਆ। ਤੂੰ ਘਰ ਜਾਵੇਂ ਤਾਂ ਘਰ ਗਲੀ ਪੂਰੀ ਭਰੀ ਹੋਵੇ ਵੀ ਮਿੱਠੇ ਤੇ ਇਦਾਂ ਤਾਂ ਜ਼ਿਆਦਤੀ ਤੇ ਮੈਨੂੰ ਕਹਿੰਦਾ ਮੈਂ ਉਸਤਾਦ ਜੀ ਜ਼ਿਆਦਤੀ ਕੀਤੀ। ਹੁਣ ਬਿਸਤੋ ਹੋਣਾ ਵਾ, ਇਹਦਾ ਰਹਿੰਦੀ ਨਹੀਂ ਹੈ ਨਹੀਂ ਸਜਾਦ। ਬਿਸਤ ਨਹੀਂ ਹੋ ਜਾਣਾ, ਕਾਹਦਾ ਬਿਸਤ ਹੋ ਜਾਣਾ, ਕਿੰਨਾ ਕੁ ਹੋ ਜਾਏਗਾ ਤੂੰ? ਤੁਹਾਡੇ ਨਾਮ ਤੋਂ ਸਜਾਦ ਰਾਸ਼ਨ ਉਹ 150 ਬੰਦਾ ਵਾ, ਕਿੰਨਾ ਕੁ ਬਿਸਤ ਹੋ ਜਾਏਗਾ? ਉਹ ਇਹਨੇ ਅੱਗੇ ਕਿਹਾ ਵਾ ਕਿ ਤੁਸੀਂ ਅੱਗੇ ਇੱਕ ਨੇ 3 ਜਾਣਿਆਂ ਨੂੰ ਦੱਸਣਾ। ਹਾਂਜੀ time ਦਾ ਇਹ ਭਾਈ ਸਿਲਸਿਲਾ ਬਣਾਇਆ ਉਹਨੇ। ਆਪਾਂ ਨੇ ਇੱਕ ਗਰਾਊਂਡ ਬਣਾਤੀ ਉਹਨਾਂ ਨੇ, ਇੱਕ ਚੈਨ ਬਣਾਤੀ ਆ, ਔਰ ਉਹਦੇ ਵਿੱਚੋਂ ਭਾਈ ਨੇ 110 ਕਾਪੀਆਂ ਜਿਹੜੀਆਂ ਝੰਡਾ ਪੀਰ ਦੀਆਂ। ਉਹ ਭਾਈ ਮਾਫੀ ਦੇ ਦੇ 110 ਤਾਂ ਬੰਦੇ ਝੰਡਾ ਪੀਰ ਨਹੀਂ, ਉਹ ਤਾਂ ਨਾਂ ਤੇ ਪੁੱਛ ਲੈ ਕੀ ਰੱਖ ਲਿਆ ਉਹਨਾਂ ਨੇ। ਕੀ ਰੱਖ ਲਿਆ? ਅਹਿਮਦ ਗਾਰਡਨ। ਅਹਿਮਦ ਗਾਰਡਨ। ਯਾਰ ਹੁਣ ਬਿਸਤੀ ਮੇਰੀ ਆ, ਮੈਂ ਤਾਂ ਨਾਮ ਤੁਹਾਡਾ ਸ਼ੁਰੂ ਕੀਤਾ ਸਜਾਦ ਰਾਸ਼ਨ ਦੇ ਨਾਮ ਤੋਂ। ਚਲੋ ਭਾਈ ਨੇ ਇਹ ਗੱਲ ਕਿੰਨਾ ਬੰਦਾ 7.5 ਲੱਖ ਬੰਦਾ ਹਾਂਜੀ, ਨਾ? 7.5 ਲੱਖ ਚਲੋ ਠੀਕ ਆ ਭਾਈ ਤੁਸੀਂ 4 ਜਣੇ 50 5 ਜਣੇ 50 ਹਜ਼ਾਰ ਤੁਸੀਂ ਪਾ ਦਿਓ ਭਾਈ, 5 ਲੱਖ ਮੈਂ ਪਾ ਦੇਣਾ। ਨਹੀਂ ਕੋਈ ਨਹੀਂ, ਉਹ ਤਾਂ ਓਏ ਅੱਲਾ ਅੱਗੇ ਅੱਲਾ ਦੇ ਨੇ। ਤੇ ਤੁਹਾਨੂੰ ਵੀ ਦਿੰਦਾ ਕਿ ਦਿੰਦਾ, ਉਹ ਚ ਤੁਸੀਂ ਉਹਨਾਂ ਕੁ ਕੱਢ ਲਓ ਨਾ। ਮੈਨੂੰ ਬਹੁਤੇ ਦਿੱਤੇ, ਮੈਂ ਬਹੁਤੇ ਕੱਢ ਲੈਣਾ 5 ਲੱਖ। ਉਹ ਨਾਲੇ ਹੁਣ ਜਿੱਥੇ ਇੰਨੇ ਤੁਹਾਨੂੰ ਅਗਰ ਜਿੰਨਾ ਦਿੰਦਾ ਤੁਸੀਂ ਉਸ ਹਿਸਾਬ ਨਾਲ 50 ਕੱਢ ਲਓ। ਨਹੀਂ ਬਥੇਰੇ ਬੰਦੇ ਲੰਗਰ ਵੰਡਦੇ, ਕੋਈ ਨਹੀਂ ਮਿਲ ਜਾਏਗਾ ਲੋਕਾਂ ਨੂੰ। ਨਹੀਂ ਨਹੀਂ ਭਾਈ ਤੁਸੀਂ 100 ਬੰਦਾ ਤੁਸੀਂ ਕੱਲ ਜਿਹੜੇ ਉਤਲੀ 50 ਆਈਡੀ ਕਾਰਡ ਦੀ ਕਾਪੀ ਮੈਂ ਵਾਪਸ ਨਹੀਂ ਨਹੀਂ ਉਤਲੇ 50 ਤੇ ਤੇਰੇ ਘਰੋਂ ਹੀ ਹੋ ਜਾਣੇ ਆ, ਉਹਨਾਂ ਨੂੰ ਤੂੰ ਵੈਸੇ ਹੀ ਤੂੰ ਸੈੱਟ ਸੁੱਟ ਕਰ ਲੈਣਾ ਗੱਲ ਸੁਣਾ ਕੇ ਨਹੀਂ ਪਾਨੂੰ 60 70 ਜਿੰਨੇ ਵੀ। ਯਾਰ ਤੂੰ ਕਿੱਡਾ ਵੀ ਕੇ ਪਰ ਨਹੀਂ ਬੜੇ ਬੰਦੇ ਹੋਰ ਕੋਈ ਭਾਜੀ ਫਿਰ ਚਲੋ ਯਾਰ ਸਿੱਧੀ ਸਾਫ਼ ਗੱਲ ਜਿਹੜੀ ਆਪਾਂ ਉਹ ਹਾਂ ਯੈਸ ਅਸੀਂ ਭਾਜੀ ਫਿਰ ਐਂਟਰ 3 ਰੋਜ਼ੇ ਆ ਨਾ 500 ਬੰਦੇ ਦੀ ਇਫਤਾਰੀ ਕਰਾਉਣੀ ਹੈ ਸਜਾਦ ਇਫਤਾਰੀ ਦੇ ਨਾਂ ਤੋਂ। ਹਾਂਜੀ ਠੀਕ ਕਰਾਓ। ਦਸਤਰਖਾਨ ਮੈਨੂੰ ਕੋਈ ਤਰ੍ਹਾਂ ਦਸਤਰਖਾਨ ਲਾਵਾਂਗੇ। ਇੱਕ ਮੈਰਿਜ ਮੈਨੂੰ ਜੇ ਤਾਂ ਮਾਰ ਕੇ ਛੱਡ ਕੇ ਪਹੁੰਚੀ ਤੇ ਮਰਜ਼ੀ ਨਾ ਦੀ। ਬਸ ਜੀ ਮੈਂ ਕਿਹਾ ਸੀ ਨਾ ਉਸਤਾਦ ਜੀ ਨੇ ਮਾਸ਼ਾਅੱਲਾ ਕਹਿਣਾ ਜਿਵੇਂ ਮਾਸ਼ਾਅੱਲਾ ਮਰਜ਼ੀ। ਕੀ ਬਾਤ ਅੱਲਾ ਦੰਦਿਆਂ ਦੰਦਾ। ਮਾਸ਼ਾਅੱਲਾ ਮਾਸ਼ਾਅੱਲਾ। ਭਾਈ ਬੋਰਡ ਵਾਲੀ ਗਰਾਊਂਡ ਦੇ ਵਿੱਚ ਅਸੀਂ ਪਲਾਨ ਕੀਤਾ ਭਾਈ, ਬੋਰਡ ਵਾਲੀ ਗਰਾਊਂਡ ਦੇ ਵਿੱਚ ਪ੍ਰੋਪਰ ਅਸੀਂ ਲਾਵਾਂਗੇ ਦਸਤਰਖਾਨ। ਲੋਕ ਜਿਹੜਾ ਵੀ ਮੁਸਤਹਿਕ ਲੋਕ ਨੇ ਔਰ ਅੱਛੇ ਲੋਕ ਵੀ, ਜਿਹੜਾ ਵੀ ਚਾਹੁੰਦਾ ਹੈ ਉਹ ਉੱਥੇ ਇਫਤਾਰੀ ਕਰ ਸਕਦਾ। ਅਸੀਂ ਮੈਨੂ ਭਾਈ ਪ੍ਰੋਪਰ ਮੈਨੂ ਬਣਾਇਆ ਉਹਦਾ। ਇਫਤਾਰੀ ਵੀ ਤੇ ਸਹਿਰੀ ਵੀ, ਸਹਿਰੀ ਵੀ ਅੱਗੇ ਦੀ ਕਰਾਉਣੀ ਹੈ ਯਾਰ। ਯਾਰ ਐ ਤੁਸੀਂ ਸੈਰੀ ਕਰਕੇ ਨਾ ਮਜ਼ੀਦ ਨਾਲ ਪ੍ਰੋਗਰਾਮ ਨੂੰ ਨਿਸ਼ਚਿਤ ਕਰ। ਤੁਸੀਂ ਸਿਰਫ 3 ਰੋਜ਼ੇ ਇਫਤਾਰੀ ਦੇਣੀ ਹੈ ਸਜਾਦ ਇਫਤਾਰੀ ਦੇ ਨਾਂ ਤੋਂ। ਅੱਲਾ ਤੁਹਾਡੇ ਰਿਜ਼ਕ ਚ ਮਾਲ ਚ ਹੋਰ ਬਰਕਤ ਪਾਏਗਾ। ਸਯਾਹ ਯਾਨੀ ਜ਼ਿੰਦਾਬਾਦ, ਸਯਾਹ ਯਾਨੀ ਜ਼ਿੰਦਾਬਾਦ, ਸਯਾਹ ਯਾਨੀ ਜ਼ਿੰਦਾਬਾਦ, ਸਯਾਦ ਇਫਤਾਰੀ ਜ਼ਿੰਦਾਬਾਦ। ਮਿੱਠਾ ਜੀ ਐਗਰੀ ਕਰੋ ਤੁਸੀਂ। ਮੇਰੀ ਸੁਣੋ ਗੱਲ, ਅਸੀਂ ਹਲਕਾ ਜਿਹਾ ਗੇਟਬਾਜ਼ੀ ਕਰਾਂਗੇ। ਹੈ ਗੇਟ ਦੇ ਵਿੱਚੋਂ ਜਿਹੜਾ ਬੰਦਾ ਇਫਤਾਰੀ ਕਰਕੇ ਨਿਕਲੇ ਉਹਨੂੰ 2 ਸੂਟ, ਇੱਕ ਲੇਡੀਜ਼ ਇੱਕ ਜੈਂਟਸ, ਹਾਂਜੀ। ਇੱਕ ਲੇਡੀਜ਼ ਚੱਪਲ ਇੱਕ ਜੈਂਟਸ ਚੱਪਲ ਨਾਲ ਰੁਪਈਆ 10,000 ਜਾਂ 5,000 ਇਨਵੈਲਪ ਚ ਰੱਖ ਕੇ ਇਸ ਤਰ੍ਹਾਂ ਕਰਕੇ ਉਸਤਾਦ ਜੀ ਤੁਸੀਂ ਫੜਾਉਣਾ। ਇਹ ਵੀਡੀਓ ਬਣਨੀ ਆ ਅੱਲਾ ਦੇ ਹੁਕਮ ਦੇ ਨਾਲ। ਪੂਰੇ ਪਾਕਿਸਤਾਨ ਪੂਰੇ ਵਰਲਡ ਤੇ ਫੇਮਸ ਹੋਇਆ ਕਿ ਸਜਾਦ ਜਾਨੀ ਸਾਹਿਬ ਨੇ ਮਾਸ਼ਾਅੱਲਾ ਐਸ ਵਾਲੀ ਮੁਸਤਾਕੀਦ ਦੀ ਜਿਹੜੀ ਖਿਦਮਤ ਕੀਤੀ ਹੈ ਜੀ, ਨੋ ਡਾਊਟ। ਨਹੀਂ ਹਾਂ ਯਾਰ। ਵੀਡੀਓ ਨਹੀਂ ਬਣਾਣੀ ਨਾ ਉਸਤਾਦ ਜੀ ਦਿਖਾਵਾ ਸਹੀ ਗੱਲ। ਕਰਦੇ। ਉਹ ਸੱਜੇ ਹੱਥ ਇਹਦੇ ਵਿੱਚ ਰਿਆਕਾਰੀ ਹੋ ਜਾਂਦੀ ਹੈ, ਰਿਆਕਾਰੀ ਉਹ ਨਹੀਂ ਕਰਨੀ। ਉਸਤਾਦ ਜੀ ਬੋਰਡਾਂ ਵਾਲੀ ਗਰਾਊਂਡ ਡਿਸਾਈਡ ਕੀਤੀ, ਠੀਕ। ਬੂਫੇ ਲਵਾਣਾ ਉੱਥੇ, ਹੋ ਡਿਸ਼ਸ ਦੱਸਣਗੇ ਮਿੱਠਾ ਪੁਰੀਆ ਸਾਹਿਬ ਤੇ ਹਸਨ ਸਾਹਿਬ, ਤਾਂ ਕਿ ਅੱਛੇ ਤਰੀਕੇ ਨਾਲ ਐਸਨ ਤਰੀਕੇ ਨਾਲ ਇੱਕ ਜ਼ਿੰਮੇਵਾਰੀ ਹੈ ਜਿਹੜੀ ਤੁਹਾਡੇ ਤੇ, ਤੁਹਾਡੇ ਮੋਢੇ ਤਾਂ ਭਾਰ ਹੀ ਹੈ ਨਾ। ਹਾਂਜੀ। ਕਿਉਂਕਿ ਰੱਬ ਦਿੰਦਿਆਂ ਨੂੰ ਦਿੰਦਾ, ਤੁਹਾਨੂੰ ਦਿੱਤਾ, ਦੇ ਕੇ ਵੀ ਅਜ਼ਮਾਂਦਾ, ਲੈ ਕੇ ਤੇ ਤੁਸੀਂ ਲਿਆਦਾ ਉਹਦੀ ਰਾਹ 'ਚ ਖਰਚ ਕਰੋ। ਹਾਂਜੀ ਤੇ Mission। ਤੀਸਰੀ ਇਫਤਾਰੀ ਤੇ ਭਾਈ ਨੇ ਇੱਕ ਮਿੰਟ ਫੇਰ ਗੱਲ ਭੁੱਲ ਜਾਣੀ। ਤੀਸਰੀ ਇਫਤਾਰੀ ਤੇ ਜਿਹੜੀ ਐਂਡ ਵਾਲੀ ਆ ਉਹਦੇ ਵਿੱਚ 13 ਉਮਰੇ ਦੀ ਟਿਕਟ ਹਾਂ ਕਰਾਉਣ ਦਾ ਅਸੀਂ ਕਰਾਵਾਂਗੇ। ਤੁਹਾਡਾ ਹੋਰ ਜਿਹੜਾ ਭਾਰ ਬਣ ਜਾਣਾ। ਇਹ ਜਿਹੜਾ ਇੱਕ ਬੰਦੇ ਨੂੰ ਇਜਾਜ਼ਤ ਹੁੰਦੀ 4 ਦੀ, ਉਹ ਸਾਰਾ ਤੁਸੀਂ ਕੌੜਾ ਘੁੱਟ ਕੀਤਾ ਚਾਹੁੰਦੇ? ਮੈਨੂੰ ਜੇ ਚਾਰ ਅਫਤਾਰੀਆਂ ਦੀ ਗੱਲ ਕਰ ਰਹੇ ਹੋ। ਹਾਂਜੀ 4 ਇਫਤਾਰੀਆਂ। ਹਾਂਜੀ ਜਿਹਨੇ ਕਹਿੰਦੇ ਨਾ ਉਹ ਕਹਿੰਦੇ ਚੌਥੀ ਮੈਂ ਕਰਾਉਣੀ ਹੋਰ। 4 ਕਰਾਣੀਆਂ ਜੀ ਉਹਨਾਂ ਨੇ, ਅਸੀਂ 3 ਸੀਗਾ ਲੇਕਿਨ ਉਹਨਾਂ ਨੇ 4। ਕੀ ਬਾਤ ਹੈ, ਕਿਆ ਬਾਤ ਕਿਆ ਹੈ ਬਾਤ। ਯਾ ਜਾਨੀ ਯਾ ਜਾਨੀ ਸਾਹਿਬ ਜਿੰਦਾਬਾਦ ਸਯਾਦ ਇਫਤਾਰੀ ਜਿੰਦਾਬਾਦ। ਦੂਸਰੀ ਗੱਲ ਜੀ, ਉਹ ਜਿਹੜਾ ਤੁਸੀਂ ਭਾਜੀ ਹਰਨ ਕਹਿ ਰਹੇ ਸੀਗੇ ਉਹਨੇ ਗਿਆ ਆਏ ਉਹ ਪੰਨ ਮੈਂ ਕੋਇਟਾ, ਮੇਰਾ ਇੱਕ ਦੋਸਤ ਆ, ਉਹਨੂੰ ਕਾਲ ਕੀਤੀ ਹੈ ਕਿ ਭਾਈਜਾਨ ਤੁਸੀਂ ਨਾ 14 ਹਰਨਾਂ ਲੈ ਕੇ ਆਣੀਆਂ ਤੇ ਟਰਾਊਟ ਮੱਛੀ ਉੱਥੋਂ ਲੱਭਦੀ ਆ, Yes। 22 ਮਣ ਮੰਗਾਈਏ ਸਰ ਉਹ। ਹਾਂ, ਹਾਂ। ਉਸ ਤੋਂ ਬਾਅਦ ਪ੍ਰਾਊਨਸ ਆ ਜੀ, ਉਸ ਤੋਂ ਬਾਅਦ ਬੱਕਰਾ ਵਾ ਜੀ, ਝੀਂਗੇ ਉਸ ਦੀ- ਤੋਂ ਬਾਅਦ ਝੀਂਗੇ ਸੀ ਕੀਤੇ ਜੀ, ਝੀਂਗੇ ਨੂੰ ਪ੍ਰਾਊਨਸ ਕਹਿੰਦੇ ਹਾਏ ਹਾਏ ਨੇ। ਯਾਰ। ਤੇ ਇਹ ਕੋਸ਼ਿਸ਼ ਕੀਤੀ ਕਿ ਡਿਫਰੈਂਟ ਦਿੱਤਾ ਜਾਵੇ। ਉਸ ਤੋਂ ਬਾਅਦ ਸਟ੍ਰੇਕਸ, ਬਾਕੀ ਮਿੱਠਾ ਯਾਰ ਸਭ ਜਦੋਂ ਤੁਸੀਂ ਆਪ ਹਿਸਾਬ ਲਓ ਉਸਤਾਦ ਜੀ, ਸੀਰੀਅਸਲੀ ਚੀਜ਼ਾਂ ਤੋਂ ਹਟ ਕੇ ਜਦੋਂ ਗਰੀਬ ਦੇ ਪੇਟ 'ਚ ਹਰਨ ਜਾਣਾ ਵਾ, ਹਾਏ ਹਾਏ ਹਾਏ। ਤੁਹਾਡੇ ਲਈ ਕਿਹੜੀ ਨਹੀਂ ਦੁਆ? ਗਰੀਬ ਤੇ ਪੇਟ 'ਚ ਤੇ ਰੋਟੀ ਰੱਜ ਕੇ ਚਲੀ ਜੇ ਕਿਸੇ ਵੀ ਚੀਜ਼ ਨਾਲ ਅੱਛੀ ਤਰੀਕੇ ਨਾਲ, ਅੱਛੀ ਪੱਕੀ, ਬਹੁਤ ਨਵਾਂ। ਹਰਨ ਤੇ ਅਮੀਰ ਦੇ ਪੇਟ 'ਚ ਵੀ ਨਹੀਂ ਜਾਂਦਾ। ਬੜੇ ਬੜੇ ਐਸੇ ਮੈਂ ਬੰਦੇ ਵੇਖੇ ਸਾਰੀ ਜ਼ਿੰਦਗੀ ਅਰਬਾਂਪਤੀ ਕਰੋੜਾਪਤੀ ਨੇ, ਲੇਕਿਨ ਹਰਨ ਨਹੀਂ ਉਹਨਾਂ ਦੇ ਪੇਟ 'ਚ ਗਿਆ। ਹਰਨ ਦਾ ਪੇਟ 'ਚ ਜਾਣਾ ਗੁਰਬਤ ਦਾ ਤਾਂ ਕੋਈ ਤਲਕ ਨਹੀਂ। ਨਹੀਂ ਨਹੀਂ ਇੱਕ ਖੁਸ਼ੀ ਹੁੰਦੀ ਕਿ ਯਾਰ ਸਜਾਦ ਜਾਨੀ ਨਹੀਂ, ਸਾਹਿਬ ਹਰਨ ਦਾ ਪਤਾ ਕੀ ਗੱਲ ਆ, ਦੇਖੋ ਹੁਣ ਮੈਂ ਤੁਹਾਨੂੰ ਦੱਸਣਾ ਯਾਦ ਨਹੀਂ ਰਿਹਾ, ਮੈਨੂੰ ਇੱਕ ਫੋਨ ਆਇਆ ਜੀ ਕਿ ਮੇਰੀ ਬੇਟੀ ਦੀ ਸ਼ਾਦੀ ਹੈ
ਤੇ ਜੇਲ੍ਹ ਦਾ ਸਮਾਨ ਚਾਹੀਦਾ ਵਾ 20 ਲੱਖ ਰੁਪਈਆ ਉਹਨਾਂ ਕੇ ਚਾਹੀਦਾ ਵਾ ਤੇ ਤੁਹਾਡੇ ਜ਼ਿੰਮੇ ਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਠੀਕ ਹੈ ਜੀ 10 ਲੱਖ ਰੁਪਏ ਮੈਂ ਦਿਆਂਗਾ ਮਾਸ਼ਾਅੱਲਾ। ਤੇ 2-2 ਮਹੀਨੇ ਦੀਆਂ ਤਨਖਾਹਾਂ ਤੁਹਾਡਾ ਮੈਂ ਉੱਥੇ ਕਹਿਤਾ, ਮੈਂ ਕਿਹਾ 2-2 ਮਹੀਨੇ ਦੀਆਂ ਤਨਖਾਹਾਂ ਇਹਨਾਂ ਚੌਂ ਜਣਿਆਂ ਦੀਆਂ ਕੱਟ ਕੇ ਤੇ ਬਾਕੀ ਮੈਂ ਕਿਹਾ ਜੀ 20 ਤੋਂ ਵੀ ਜ਼ਿਆਦਾ ਹੋ ਜਾਏਗਾ। ਉਹ ਜਹੇਜ਼ ਮੇਰੇ ਵੱਲੋਂ, ਹੁਣ ਦੇਖੋ ਮੇਰੀ ਗੱਲ ਸੁਣੋ, ਉਸ ਬੱਚੀ ਜਦੋਂ ਵਿਆਹੀ ਜਾਏਗੀ ਤੁਸੀਂ ਹਿਸਾਬ ਲਾਓ, ਤੁਸੀਂ 2-2 ਮਹੀਨੇ ਔਖੇ ਕੱਢ ਲੋਗੇ, ਪਹਿਲੇ ਜੋੜੇ ਕਰ ਲੋਗੇ, ਚਲੋ ਸੁੱਕਾ ਪੁੱਕਾ ਖਾ ਲੋਗੇ, ਲੇਕਿਨ ਉਹ ਬੱਚੀ ਜਦੋਂ ਆਪਣੇ ਘਰ ਵਿਆਹੀ ਜਾਏਗੀ ਜਹੇਜ਼ ਲੈ ਕੇ, ਉਹਦੀ ਸਹੁਰੇ 'ਚ ਖਿਦਮਤ ਹੋਏਗੀ, ਤੁਹਾਨੂੰ ਦੋਵਾਂ ਤੁਹਾਡੀ ਸੋਚ ਹੋਣੀ ਸਜਾਦ ਜਨੀ ਟੀਮ ਜਿੰਦਾਬਾਦ, ਸਜਾਦ ਜਨੀ ਟੀਮ ਜਿੰਦਾਬਾਦ, ਨਾਰੇ ਲੱਗਣੇ, ਤੁਹਾਡੀ ਸੋਚ ਆ। ਲੇਕਿਨ ਉਹ ਤੁਹਾਡੀ ਗੱਲ ਠੀਕ ਆ, ਨਹੀਂ ਉਹ ਮੇਰੀ ਗੱਲ ਨਹੀਂ ਜਾਏਗੀ। ਠੀਕ, ਨਹੀਂ ਉਹ ਵਿਆਹੀ ਜਾਏਗੀ ਔਰ ਮੈਂ 10 ਲੱਖ ਰੁਪਇਆ ਮੈਂ ਦੇਣਾ ਵਾ, ਬਾਕੀ 10 ਜਿਹੜਾ ਵਾ ਉਹ ਤੁਹਾਡਾ 2-2 ਮਹੀਨੇ ਦੀ ਸੈਲਰੀ ਸਾਰਿਆਂ ਦੀ ਕੱਟੀ ਜਾਣੀ ਆ। ਔਰ ਲੇਕਿਨ ਇਹ ਜ਼ਿਹਨ 'ਚ ਰੱਖਣਾ, ਇਹ ਹੁਣ ਬਗੈਰਤੀ ਆ ਕਿ ਅਗਰ ਤੁਸੀਂ ਮੂੰਹ ਵਿੰਗਾ ਕਰੋ ਨਹੀਂ ਅਸੀਂ ਇਹ ਇਸ ਕੰਮ ਦੇ ਵਿੱਚ, ਉਹ ਕਿਸੇ ਦੀ ਧੀ ਵਿਆਹੀ ਜਾਏਗੀ, ਸਮਝੋ ਤੁਹਾਡੀ ਵਿਆਹੀ ਗਈ। ਮੇਰੀ ਸੁਣੋ ਗੱਲ ਜੀ, ਉਹ ਤਾਂ ਇੱਕ ਧੀ ਵੀ ਹੋਣੀ। ਨਹੀਂ ਨਾ ਇੱਕ ਧੀ ਵਿਆਹ ਦੇ ਉਹਦੇ ਨਾਲੋਂ। ਦੇਖੋ ਅਫਤਾਰੀ ਹਰ ਬੰਦਾ ਕਰਵਾ ਰਿਹਾ, ਦੇਖੋ ਅਫਤਾਰੀ ਹਰ ਬੰਦਾ ਕਰਾ ਰਿਹਾ, ਫਲਾਂ ਜਾਂ ਹਰ ਬੰਦਾ ਕਰਾ ਰਿਹਾ। ਅੱਛਾ, ਤੇ ਜਿਸ ਗਰੀਬ ਨੂੰ ਤੁਸੀਂ ਹਿਰਨ ਖਵਾਉਣੀ ਆ ਉਹਨੂੰ ਹਿਰਨ ਨਾ ਖਵਾਓ, ਉਹ ਦਾਲ ਖਾ ਲੇਗਾ। ਉਹ ਅੱਗੇ ਵੀ ਕੁਝ ਖਾ ਰਿਹਾ, ਭੁੱਖਾ ਰੱਬ ਦੀ ਜ਼ਾਤ ਕਿਸੇ ਨੂੰ ਨਹੀਂ ਸਮਾਉਂਦੀ। ਆਪ ਸੌਂ ਜਾਓ ਤੇ ਸੌਂ ਜਾਓ, ਰਾਤ ਦਾ ਤਨ ਰੱਬ ਨਹੀਂ ਸਮਾਉਂਦਾ ਭੁੱਖਾ, ਉਹਨਾਂ ਦਾ ਰੱਬ ਕਰ ਰਿਹਾ। ਇਹ ਰੱਬ ਨੇ ਡਿਊਟੀ ਲਾਈ, ਮੈਨੂੰ ਇੰਝ ਲੱਗਾ ਵੀ ਮੈਨੂੰ ਜਿਵੇਂ ਮਤਲਬ ਕਿ ਯਾਰ ਇਹ ਮੈਨੂੰ ਨਹੀਂ ਜਾਣਾ ਚਾਹੀਦਾ ਮੌਕਾ। ਫਿਰ ਤੁਹਾਡੀ ਮੈਂ 2-2 ਮਹੀਨੇ ਦੀ ਸੈਲਰੀ ਦਾ ਕਹਿਤਾ ਉਹਨਾਂ ਨੂੰ, ਅੱਲਾ ਖੈਰ ਕਰੇ, ਠੀਕ ਆ। ਅਸੀਂ ਹਾਜ਼ਰ ਆ, ਬਹੁਤ ਅੱਛੀ ਗੱਲ ਆ। ਲਓ ਮੰਨ ਗਿਆ, ਲਓ ਲੇਕਿਨ ਭਾਈ ਨੂੰ ਪਤਾ ਇੱਕ ਗੱਲ ਹੈ ਜਿਹੜੀਆਂ 4 ਧੀਆਂ ਵਾ ਇਹ ਭੁੱਖੀਆਂ 2 ਮਹੀਨੇ ਕੀ ਕਰਨਗੀਆਂ? ਨਹੀਂ ਕੋਈ ਨਹੀਂ, ਭੁੱਖੀਆਂ ਨਹੀਂ ਮਰਨੀ। ਮੇਰੇ ਕੋਲ ਹੱਲ ਹੈ ਬੜਾ ਸੋਹਣਾ। ਨਹੀਂ ਮੇਰੇ ਕੋਲ ਜਿਹੜਾ ਹੈਗਾ ਸੀ ਮੈਂ ਕਰ ਦਿੱਤਾ ਭਾਜੀ, ਇਸ ਤੋਂ ਵੀ ਸੋਹਣਾ ਹੱਲ ਹੈ। ਦੇਖੋ 3 ਦਿਨਾਂ ਦੀ ਇਫਤਾਰੀ ਦਾ ਪੈਸਾ ਬਚਾਓ, ਇਹ ਰਹਿਣ ਦਿੰਦੇ, ਚਲੋ ਇਹ ਉਸ ਬੱਚੀ ਨੂੰ ਦੇ ਦਿਓ। ਉਸ ਬੱਚੇ ਨੇ ਲੈ ਕੇ ਆ ਬਾਤ ਹੈ ਮਾਸ਼ਾਅੱਲਾ। ਨਹੀਂ ਉਹ ਬੱਚੀ ਦੇ ਪੈਸੇ ਜ਼ਿਆਦਾ ਨੇ ਨਾ, ਇਹਨਾਂ ਦਾ ਨਹੀਂ ਰੌਲਾ। ਨਹੀਂ ਇਹ ਕਰਾਂਗੇ ਆਪਾਂ, ਇਹ ਵੀ ਕਰ ਦਾਂਗੇ। ਇੱਥੇ ਭਾਵੇਂ ਮੇਰਾ 50 ਲੱਖ ਲੱਗ ਜਾਏ, ਲੇਕਿਨ ਤੁਹਾਡੀ 2-2 ਮਹੀਨੇ ਦਾ ਤੁਹਾਨੂੰ ਸਬਰ ਕਰਨਾ ਪੈਣਾ। ਲੇਕਿਨ ਤੁਸੀਂ ਉਹ ਗਰੀਬ ਦੀ ਬੱਚੀ ਤੇ ਵਿਆਹ ਤੀ, ਜਿਹੜੀ ਬੱਚੀ ਅਸੀਂ ਲੈ ਕੇ ਆਏ ਆ ਉਹ ਜਾਂਦੀ ਨਜ਼ਰ ਆਉਣ ਰਹੀ ਆ। ਉਹ ਵਿਆਹੀ ਆ ਗਈ ਆ। ਨਹੀਂ ਉਹ ਲੈ ਕੇ ਨਾ ਉਹ ਵਿਆਹੀ ਆ ਗਈ ਆ। ਤੁਸੀਂ ਮੰਗ ਕੇ ਗੁਜ਼ਾਰਾ ਕਰ ਲੈਣਾ, ਕਿਸੇ ਕੋ ਧਾਰੇ ਫੜ ਲੈਣਾ, 2 ਮਹੀਨੇ ਕੋਈ ਔਖਾ ਨਹੀਂ, ਸੁੱਕੀ ਮਿੱਕੀ ਖਾ ਲੈਣਾ। ਜਿੰਨਾ ਔਖਾ ਹੋਗੇ ਉਹਨਾਂ ਅਜਰ ਜ਼ਿਆਦਾ ਮਿਲੇਗਾ। ਅਸੀਂ ਕਿਸੇ ਕੋ ਪੈਸੇ ਧਾਰੇ ਫੜਾਂਗੇ, ਸਾਡਾ ਕੁਝ ਨਹੀਂ ਜਾਣਾ, ਉਹਨਾਂ ਸਜਾਵਾ। ਨਾ ਉਹ ਕਹਿੰਦੇ, ਕੀ ਕਹਿਣਗੇ? ਉਹ ਕਹਿੰਦੇ ਮੇਰੀ ਗੱਲ ਕਰਾ ਦੀ। ਮੈਂ ਕੋ ਭਾਜੀ ਮੈਂ ਇਦਾਂ ਨਹੀਂ, ਅਸੀਂ ਮਾੜੇ ਹੋ ਗਏ, ਇਹਨਾਂ ਦੇ ਦਿਓ ਭਾਜੀ, ਅਸੀਂ ਇੱਕ ਕੰਮ ਐਸਾ ਕਰਤਾ, ਅਸੀਂ ਕਰਤਾ, ਕੋਈ ਰੌਲਾ। ਅਸੀਂ ਸੈਲੈਬ੍ਰਿਟੀ ਤੁਸੀਂ ਖੈਰ ਕੁਝ ਨਹੀਂ ਹੁੰਦਾ, ਤੁਸੀਂ ਤੁਹਾਡਾ ਵੀ ਤਾਂ ਨਾਂ ਨਾ ਕੱਲਾ ਸਜਾਦ ਜਾਨੀ ਨਹੀਂ ਨਾ, ਤੁਹਾਡਾ ਵੀ ਨਾਮ। ਭਾਈ ਇਦਾਂ ਤੁਹਾਡੇ ਨਾਮ ਦੇ ਉੱਤੇ ਭਾਵੇਂ ਕੋਈ ਨਾ ਮੇਰੇ ਨਾਂ ਤੇ ਕੁਝ ਨਹੀਂ, ਮੇਰੇ ਨਾਂ ਤੇ ਕੁਝ ਨਹੀਂ ਹੁੰਦਾ, ਮੇਰੇ ਨਾਂ ਤੇ ਕੁਝ 5 ਗੱਡੀਆਂ ਤੁਹਾਡੇ ਕੋਲ, ਸਹੀ ਗੱਲ, ਠੀਕ ਹੈ। ਦੁਬਈ ਤੁਹਾਡਾ ਆਪਣਾ ਫਲੈਟ, ਆਪਣਾ ਹੋਟਲ, ਇੱਥੇ ਕਾਰੋਬਾਰ ਸੋਹਣਾ ਹਰ ਸ਼ੈ। ਹਾਂਜੀ 50 ਤੋਂ 60 ਲੱਖ ਤੁਸੀਂ ਇੱਕ ਚੈਨਲ ਤੋਂ ਲੈ ਰਹੇ ਹੋ ਉਸ ਹਿਸਾਬ ਨਾਲ। ਹਾਂ ਦੇਖੋ ਗੱਲ ਇਹ, ਹਰ ਬੰਦਾ ਤੁਸੀਂ ਅਗਰ 1 ਰੁਪਿਆ ਕਮਾ ਰਹੇ ਹੋ ਨਾ, ਉਸ ਚੋਂ ਵੀ 5 ਪੈਸੇ ਕਿਸੇ ਨੂੰ ਦਿਓ। ਤੁਸੀਂ ਅਗਰ 10,000 ਕਮਾ ਰਹੇ, ਉਸ ਚੋਂ ਵੀ 200 ਰੁਪਿਆ ਕਿਸੇ ਨੂੰ ਦਿਓ, ਹੱਕਦਾਰ ਨੂੰ। ਬਿਲਕੁਲ। ਤੁਸੀਂ ਅਗਰ ਲੱਖ ਕਮਾ ਰਹੇ, ਉਹਦੇ ਚੋਂ ਵੀ 5,000 ਕਿਸੇ ਨੂੰ ਦਿਓ, ਠੀਕ ਹੈ। ਉਸ ਹਿਸਾਬ ਨਾਲ ਮੈਂ ਤੁਹਾਡਾ ਕਹਿਣਾ ਕਿ 4 ਸਾਲ ਹੋ ਗਏ ਤੁਹਾਨੂੰ ਦਿੰਦੇ ਆ, ਤੁਹਾਡਾ 1 ਰੁਪਿਆ ਨਹੀਂ ਕੱਟਿਆ। ਹੁਣ ਤੁਸੀਂ ਸਮਝ ਲਓ ਵੀ 4 ਸਾਲ ਤੋਂ ਬਾਅਦ 2 ਮਹੀਨੇ ਸਾਡੇ ਜਿਹੜੇ ਨਾ, ਇਹ ਅਸੀਂ ਵੀ ਕੁਝ ਕਰ ਦਿੱਤਾ, ਤੁਸੀਂ ਵੀ ਕਮਾਉਂਦੇ ਹੀ ਹੋ, ਇਹ ਜੀ ਗੱਲ ਨਹੀਂ ਹੈਗੀ। ਭਾਜੀ 1000 ਰੁਪਿਆ ਮਹੀਨਾ ਵੀ ਨਹੀਂ ਬਣਦਾ 4 ਸਾਲਾਂ ਦੇ ਹਿਸਾਬ ਦੇ ਨਾਲ। ਈਦ ਵਗੈਰਾ, ਈਦ ਤਾਂ ਕੋਈ ਨਹੀਂ, ਈਦ ਖੈਰ ਆ, ਕੋਈ ਨਹੀਂ। ਤੁਹਾਡੇ ਬੱਚਿਆਂ ਕੋਲ ਕੱਪੜੇ ਕੁਪੜੇ ਹੈਗੇ ਨੇ, ਪੁਰਾਣੇ ਵੀ ਪਾ ਲੈਣਗੇ, ਤੇ ਤੁਸੀਂ ਇਸ ਚੀਜ਼ ਨੂੰ ਖੁਸ਼ ਹੋਣਾ ਕਿ ਯਾਰ ਕਿਸੇ ਦੀ ਬੱਚੀ ਵਿਆਹੀ ਗਈ। ਉਹ ਖਰਚੇ ਬਹੁਤ ਆ, ਬਿੱਲ ਕਿਰਾਏ, ਉਹ ਖੈਰ ਬਹੁਤ ਕੁਝ। ਦਵਾਈਆਂ ਇਹ ਗੱਲਾਂ ਕਰਕੇ ਰੱਬ ਨੂੰ ਨਾਰਾਜ਼ ਨਾ ਕਰੋ, ਖੁਸ਼ ਰਹੋ। ਨਾਲੇ ਬੱਚੀ ਵੀ ਉਹਨੇ ਕਿਸੇ ਦੇ ਆਪਣੇ ਕੋਲੋਂ, ਫਿਰ ਸਾਨੂੰ ਤਾਂ ਪੁੱਛ ਲਓ। ਨਹੀਂ ਹੈ, ਸਾਨੂੰ ਪੁੱਛੋ ਸਹੀ। ਨਹੀਂ ਕਈ ਬੜੇ ਬਗੈਰਤ ਹੁੰਦੇ, ਨਹੀਂ ਪੁੱਛਦੇ। ਕਈ ਐਸੇ ਲਾਂਤੀ ਹੁੰਦੇ, ਘਟੀਆ ਲੋਕ ਹੁੰਦੇ, ਉਹ ਜਦੋਂ ਏਦਾਂ ਗੱਲ ਕਰਦੇ ਉਹ ਨਹੀਂ ਪੁੱਛਦੇ। ਨਹੀਂ ਪੁੱਛਣਾ ਤਾਂ ਚਾਹੀਦਾ ਜੀ, ਇਹ ਮਾੜੀ ਗੱਲ ਪੁੱਛਣਾ ਤੇ ਬਣਦਾ ਵਾ। ਨਹੀਂ ਹੈ ਜੀ, ਪੁੱਛਣਾ ਚਾਹੀਦਾ, ਪੁੱਛਣਾ ਚਾਹੀਦਾ ਭਾਈ ਨੂੰ, ਪੁੱਛਣਾ ਚਾਹੀਦਾ ਨਾ। ਜਿਹੜਾ ਨਹੀਂ ਪੁੱਛਦਾ ਬਗੈਰਤ ਆ, ਬਗੈਰ ਚਵੜ ਨਹੀਂ ਹੋਰ ਥੋੜਾ ਜਿਹਾ, ਹਾਂਜੀ ਹੋਰ ਤਾਂ ਵੱਡਾ ਘਟੀਆ ਘਟੀਆ ਇਨਸਾਨ ਆ ਭਾਈ। ਕਿ ਬਗੈਰ ਪੁੱਛੇ ਕਿਸੇ ਤੇ ਐਵੇਂ ਤੁਸੀਂ ਪਾ ਦੇਣਾ। ਨਾਮ ਲਿਖ ਨਾਮ ਲੈ ਕੇ ਸਹੀ ਗੱਲ। ਚਲੋ ਗੰਦੀ ਸੋਚ ਦਿਮਾਗ। ਚਲੋ ਜਿੱਦਾਂ ਦੇ ਤੁਸੀਂ ਉਦਾਂ ਦੇ ਮੈਂ। ਨਹੀਂ ਤੁਸੀਂ ਤੇ ਸਾਥੀ ਅੱਲਾਹ ਤਾਂ ਭਾਈ ਕਮਾਲ ਹੋ, ਅੱਲਾਹ ਤੁਹਾਨੂੰ ਜ਼ਿੰਦਗੀ ਦੇਵੇ, ਸਲਾਮਤ ਰੱਖੇ ਭਾਈ। ਇਹ ਜਿਹੜਾ ਘਟੀਆ ਆਦਮੀ ਨੇ ਜਿਹਨੇ ਮਸ਼ਵਰਾ ਦਿੱਤਾ, ਉਹ ਲਾਂਤੀ ਉਹੀ ਆ, ਬੇਗੈਰਤ ਉਹ ਆ। ਹਾਂ ਸਹੀ ਗੱਲ। ਯਕੀਨ ਮੰਨੋ, ਸਾਡੇ ਸਾਹਮਣੇ ਦੇ ਮਾਈ ਕਹਿੰਦੀ ਦੁਆ ਕਰ ਅੱਲਾ ਮੈਨੂੰ ਧੀ ਪੁੱਤ ਦੇਵੇ। ਅੱਲਾ ਨੇ ਉਹਨੂੰ ਪੁੱਤਰ ਦਿੱਤਾ ਨਾ, ਪਹਿਲਾਂ ਮੈਂ ਨਾਮ ਜਾਨੀ ਰੱਖਣਾ। ਹਾਏ ਇੰਨੀਆਂ ਭਗਤਾਂ, ਪਿਆਰ, ਹਾਏ ਕੀ ਬਾਤ। ਦੂਜਾ ਬੇਟਾ ਕਹਿੰਦੀ ਅਗਰ ਹੋਇਆਗਾ ਨਾ, ਮੈਂ ਉਹਦਾ ਨਾਮ ਵੀ ਜਾਰੀ ਰੱਖਣਾ। ਅੱਲਾ ਮੈਨੂੰ ਕਹਿੰਦੀ 7 ਪੁੱਤਰ ਦੇ, ਬਸ 7 ਨਾਂ ਜਾਰੀ ਰੱਖੇਗਾ, ਇੰਨੀ ਤੁਹਾਨੂੰ ਮੁਹੱਬਤ ਕਰਦੀ ਹੈ। ਉਹ ਜੇ ਕੱਲਾ ਜਾਨੀ ਸੱਤਾਂ ਦਾ ਨੇ ਨਾ, ਉਹਨੂੰ ਅੱਗੇ ਫਿਰ ਕੋਈ ਨਿਸ਼ਾਨ ਵੀ ਲਾ ਲੈਣਾ, ਫਲਾਣਾ ਜਾਨੀ ਆ ਫਲਾਣਾ ਜਾਨੀ। ਨਹੀਂ ਹੁਣ ਇੱਕ ਮਿਸਾਲ ਆ, ਸਜਾਦ ਜਾਨੀ, ਇਕਰਾਰ ਜਾਨੀ, ਅਨਵਾਰ ਜਾਨੀ। ਅੱਛਾ ਇਦਾਂ ਦਾ, ਅੱਛਾ ਕਾਫੀ ਰਦੀਫ ਨਾ ਜਾਨੀ। ਅੱਛਾ ਮੈਨੂੰ ਇਹ ਦੱਸ ਦਿਓ, ਅਗਰ ਤੁਸੀਂ ਇਹ ਕਰਨਾ ਇਸ ਤਰ੍ਹਾਂ ਕਿ ਇਕੱਠੇ 2 ਮਹੀਨੇ ਦਾ, ਜਾਂ ਤੁਸੀਂ ਅਗਰ ਤੁਹਾਡੀ ਕੋਈ ਖੁਆਇਸ਼ ਆ ਕਿ ਉਸਤਾਦ ਜੀ ਮੇਰੀ 2 ਮਹੀਨੇ ਤਨਖਾਹ ਨਾਲ ਤੁਸੀਂ ਉਹਨਾਂ ਨੂੰ ਫਰਨੀਚਰ ਲੈ ਦੇਣਾ,
ਤੇ ਉਹ ਤੁਹਾਡੀ ਅਗਰ ਕੋਈ ਖੁਆਇਸ਼ ਹੈ ਦੱਸ ਦਿਓ, ਇਹ ਮੈਂ ਕਰ ਦਿਆਂਗੇ। ਨਾ ਯਾਨੀ ਅਗਰ ਤੂੰ ਕਹਦੇ ਕਿ ਜੀ ਉਸਤਾਦ ਜੀ ਮੇਰੀ 2 ਮਹੀਨੇ ਤਨਖਾਹ ਨਾਲ ਰੋਟੀ ਚ ਪਾ ਲੈਣਾ, ਇੰਜ ਮੈਂ ਕਰ ਸਕਦਾ, ਉਹ ਤੁਹਾਡਾ ਕੋਈ ਇਰਾਦਾ ਹੈਗਾ ਤਾਂ ਮੈਨੂੰ ਦੱਸ ਦਿਓ। ਨਾਲੇ ਪਤਾ ਕੀ ਗੱਲ ਹੈ ਬੇਟਾ ਜੀ, ਜਹੇਜ਼ ਇੱਕ ਲਾਨਤ ਆ। ਅਸੀਂ 2 ਜੋੜਿਆਂ ਨਾਲ ਜੋ ਵੀ ਨਿਜ਼ਾਮ ਬਣਿਆ ਹਾਂ, ਇਸਲਾਮ ਨਹੀਂ ਨਹੀਂ, ਉਹ ਅਸੀਂ ਸਾਰਿਆਂ ਨੇ ਕੱਟੀ ਹੈ। ਹੈ। ਉਹ ਜਿਹੜੀ ਜਹੇਜ਼ ਇੱਕ ਲਾਨਤ ਆ ਨਾ, ਉਹ ਸਾਰਿਆਂ ਨੇ ਖੱਟੀ ਹੈ। ਉਹ ਤੁਹਾਡੀ ਗੱਲ ਜੀ ਠੀਕ ਜੀ, ਆ। ਉਹ ਅਸੀਂ ਖੱਟੀ ਹੈ, ਤੇ ਅੱਗੋਂ ਵੀ ਖੱਟਣ ਦੇ ਵਿੱਚ ਹਿੱਸਾ ਪਾਓ। ਦੇਖੋ ਜੀ ਸਾਡੇ ਨਾਲ ਤਾਂ ਬੱਚੀ ਉਹ ਬੈਠੀ ਵੀ ਰਵੇ 2 ਮਹੀਨੇ ਦਾ ਕਿਹੜਾ ਰੌਲਾ। ਨਹੀਂ ਨਹੀਂ, ਤੀਜੇ ਮਹੀਨੇ ਕਰ ਦਵਾਂ। ਮੈਨੂੰ ਲੱਗ ਜਾਣੇ ਨੇ 2-4 ਮਹੀਨੇ ਲੱਗ ਜਾਣੇ, ਲੇਕਿਨ ਪੈਸੇ ਅੱਜ ਤੋਂ ਸੈਲਰੀ ਤੁਹਾਡੀ ਬੰਦ ਕਰਾਂਗਾ, ਇਸ ਮਹੀਨੇ ਤੋਂ ਤਾਂ ਫੇਰ ਹੀ ਵਿਚਾਰੀ ਦਾ ਹੋਏਗਾ। ਤਿੰਨ ਦੇ ਆ ਰਿਹਾ ਫਾਸ਼ੀ ਜਾ ਦਿੰਦੇ ਆ ਨਾ ਨਹੀਂ, ਨਹੀਂ, ਬੜੇ ਕਰ। ਖਰਚੇ ਭਾਏ। ਓਏ ਇਮਤਿਹਾਨ ਹੁੰਦਾ ਵਾ, ਇਮਤਿਹਾਨ। ਹਰ ਕਿਸੇ ਨੂੰ ਇਹ ਨਸੀਬ ਨਹੀਂ ਹੁੰਦੀ ਗੱਲ। ਮੈਨੂੰ ਇਹ ਸਿਮ ਚ ਔਖਾ ਹੋ ਕੇ ਮੈਂ ਤੈਨੂੰ ਦੱਸਿਆ ਨਹੀਂ ਸੀ ਇੱਕ ਦਿਨ ਕਿ ਮੈਂ ਨਾਰਕਲੀ ਜੁੱਤੀਆਂ ਦਾ ਬਚਕਾਨਾ ਜੁੱਤੀਆਂ ਦਾ ਕੰਮ ਕਰਦਾ ਸੀ ਕਾਲੂ ਬਾਸ਼ਾ, ਹਾਂਜੀ ਹਾਂਜੀ ਤੇ ਉੱਥੇ ਇੱਕ ਬੰਦਾ ਸੀ ਵਿਚਾਰਾ, ਉਹਨੂੰ ਪਾਣੀ ਤਰੋਂਕਦਾ ਸੀ, ਹਾਂਜੀ। ਮਾਸ਼ਕੀ ਅਸੀਂ, ਤੇ ਉਹਦੇ ਮੁੰਡਾ ਜਿਹੜਾ ਨਾ ਉਹਦਾ ਜਿਗਰ ਫਾਰਗ ਸੀ, ਖੂਨ ਨਹੀਂ ਸੀ ਬਣਾਉਂਦਾ, ਤੇ ਉਹਨੂੰ ਹਰ 15 ਦਿਨ ਬਾਅਦ ਕਿ 20 ਦਿਨ ਬਾਅਦ ਖੂਨ ਦੀ ਬੋਤਲ ਲੱਗਦੀ ਸੀ। ਉਹ ਕਿਸੇ ਦੇ ਖੂਨ ਤੇ ਜ਼ਿੰਦਾ ਰਹਿੰਦਾ ਸੀ। ਸਮਝ ਆ ਰਹੀ ਹੈ? ਹਾਏ ਹਾਏ। ਹੁਣ ਸੱਚੀ ਗੱਲ ਸੁਣਾ ਰਿਹਾ ਤੁਹਾਨੂੰ ਬਗੈਰ ਮਜ਼ਾਕ ਤੋਂ। ਹੁਣ ਚਾਂਦ ਰਾਤ ਕੋਈ ਬੰਦਾ ਉਹਦੇ ਮੁੰਡੇ ਨੂੰ ਖੂਨ ਨਹੀਂ ਦੇ ਰਿਹਾ, ਓਹੋ। ਤੇ ਉਹ ਮੇਰੇ ਕੋ ਆਇਆ, ਤੇ ਮੈਂ ਕਦੀ ਜ਼ਿੰਦਗੀ 'ਚ ਖੂਨ ਨਹੀਂ ਸੀ ਦਿੱਤਾ ਪਹਿਲੇ, ਤੇ ਉਹ ਮੇਰੇ ਕੋ ਆਇਆ ਤੇ ਕਹਿੰਦਾ ਮੈਨੂੰ B ਪੋਜ਼ਿਟਿਵ ਖੂਨ ਚਾਹੀਦਾ, ਤੇ ਮੇਰਾ B ਪੋਜ਼ਿਟਿਵ ਸੀ। ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਐਰ ਕੀ, ਕਹਿੰਦਾ ਨਹੀਂ ਸਾਰੇ ਕਹਿ ਰਹੇ ਅਸੀਂ 8-8 ਦਿਨ 7-7 ਦਿਨ ਹੋ ਗਏ ਜਾਗਣੇ ਆ, ਸਾਡੇ ਨਹੀਂ ਐਰ ਕੀ ਕਿਤੇ ਹੋਰੋਂ ਪਤਾ ਕਰ ਲਾ, ਤੇ ਕੋਈ ਵੀ ਨਹੀਂ ਦੇ ਰਿਹਾ। ਤੇ ਮੈਂ ਉੱਥੇ ਸੋਚਿਆ, ਮੈਂ ਕਿਹਾ ਯਾਰ ਆਹ ਟਾਈਮ ਓਹੋ। ਹਾਏ ਹਾਏ। ਵਾਹ ਵਾਹ। ਚਾਂਦ ਰਾਤ ਬਾਬਾ ਜੀ, ਮੈਂ ਨਹੀਂ ਦੇਖੀ ਚਾਂਦ ਰਾਤ ਕਿ ਸਾਰਾ ਦਾਰੋਮਦਾਰ ਪੂਰੇ ਜਿਹੜਾ ਹੁੰਦਾ ਨਾ ਮਹੀਨੇ ਦਾ ਦਰਮਦਾਰ ਸਾਹਿਬ ਸਾਲ ਦਾ, ਪੂਰੇ ਸਾਲ ਦਾ ਜਿਹੜਾ ਦਾਰੋਮਦਾਰ ਹੁੰਦਾ ਨਾ, ਉਹ ਰਾਤ ਹੁੰਦਾ, ਛੋਟੀ ਈਦ ਵੱਡੀ ਈਦ ਤੇ ਵੀ ਹੁੰਦਾ, ਲੇਕਿਨ ਉਹ ਥੋੜਾ ਘੱਟ ਹੁੰਦਾ। ਤੇ ਲੇਕਿਨ ਬਾਕੀ ਪੂਰੇ 11-12 ਮਹੀਨਿਆਂ ਦੇ ਜਿੰਨੇ ਲੈਣ ਦੇਣ ਹੁੰਦੇ ਨੇ ਨਾ, ਮਤਲਬ ਤੂੰ ਮੇਰੇ ਕੋਲ ਥੋਕ ਚ ਮਾਰ ਲੈਣਾ, ਤੇਰਾ 30 ਲੱਖ ਰੁਪਇਆ ਹੋ ਗਿਆ, ਉਹ ਚਾਂਦ ਰਾਤ ਦੀ ਗੇਮ ਹੁੰਦੀ ਹੈ। ਉਹ ਇਸ ਰਾਤ ਕਿ ਚਾਂਦ ਰਾਤ ਤੇ ਮੈਂ ਮਤਲਬ ਦਿਲ ਕਰੇ ਮੇਰੀ 7 ਕਰੋੜ ਰੁਪਇਆ ਗਰਾਈ ਆ ਹੋਲਸੇਲ ਵਾਲੇ ਦੀ, ਹਾਂਜੀ। ਉਹ ਸਾਰਾ ਸਾਲ ਉਹ ਦਿੰਦਾ। ਉਸ ਚਾਂਦ ਰਾਤ ਤੇ ਭਾਵੇਂ ਲੱਗੀ ਲਗਾਈ ਦੁਕਾਨ ਛੱਡ ਕੇ ਮੈਂ ਉਹਦੇ ਨਾਲ ਚਲਾ ਗਿਆ ਸ਼ਟਰ ਸਿੱਟ ਕੇ, ਮੇਰਾ ਰੱਬ ਗਵਾ ਇਸ ਗੱਲ ਦਾ। ਕੀ ਬਾਤ ਹੈ। ਵਾਹ 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 ਵਾਹ। ਤੇ ਮੈਂ ਗਿਆ ਉਹਦੇ ਨਾਲ ਨੈਸ਼ਨਲ ਹਸਪਤਾਲ ਦੀ ਬੈਕ ਸਾਈਡ ਤੇ, ਉਹਨਾਂ ਨੇ ਪਹਿਲੀ ਵਾਰੀ ਜ਼ਿੰਦਗੀ 'ਚ ਮੇਰਾ ਬਲੱਡ ਲਿਆ। ਬਲੱਡ ਲੈ ਕੇ ਤੇ ਅਸੀਂ ਬੈਠੇ ਹਾਂ, ਤੇ ਥੋੜੀ ਦੇਰ ਬਾਅਦ ਡਾਕਟਰ ਆਇਆ, ਕਹਿੰਦੇ ਸੌਰੀ ਤੁਹਾਡਾ ਹੈਪਾਟਾਈਟਸ ਆ, ਤੁਹਾਨੂੰ ਨਹੀਂ, ਤੁਹਾਡਾ ਖੂਨ ਨਹੀਂ ਲੱਗ ਸਕਦਾ ਜੀ। ਹੈਪਾਟਾਈਟਸ ਕਹਿੰਦਾ ਤੁਹਾਨੂੰ C ਕਿ ਪਤਾ ਨਹੀਂ B। ਸੀਰੀਅਸਲੀ ਹਾਂਜੀ ਜੈਨੂਨ। ਮੈਨੂੰ ਇੰਜ ਲੱਗੇ ਬਸ ਮੈਂ ਗਿਆ ਇਤਾ ਚੁੱਪ। ਆਪਣੀ ਉਹ ਮੈਨੂੰ ਹੌਸਲਾ ਦੇ ਰਿਹਾ ਉਹ ਕਰੈਕਟਰ, ਕਹਿੰਦਾ ਪੁੱਤ ਟੈਨਸ਼ਨ ਨਾ ਲੈ। ਮੈਂ ਕਿਹਾ ਨਹੀਂ ਤੁਸੀਂ ਜਾਓ, ਮੈਂ ਕਿਹਾ ਕੋਈ ਗੱਲ ਨਹੀਂ ਖੈਰ। ਖਤਮ ਦੁਨੀਆ। ਉਹ ਚਲਾ ਗਿਆ, ਮੈਂ ਵੀ ਨਿਕਲਿਆ ਦੁਕਾਨ ਤੇ ਆ ਕੇ, ਤੇ ਸ਼ਟਰ ਮੈਂ ਚੁੱਕਿਆ, ਅੰਦਰ ਮੈਂ ਲੰਮੇ ਪਿਆ, ਲਾਈਟਾਂ ਮੈਂ ਬੰਦ ਕੀਤੀਆਂ ਨੇ ਫੁੱਲ, ਮੈਂ ਦੇਵਦਾਸ ਟੈਪ ਪੜ ਕੇ, ਤੇ ਮੈਂ ਕਹਿ ਰਿਹਾ ਗਿਆ ਐ ਜ਼ਿੰਦਗੀ ਐ। ਤੇ ਮੇਰਾ ਕਜ਼ਨ ਐਸੋ ਨੇ ਸ਼ਟਰ ਚੁੱਕਿਆ, ਤੇ ਬਾਹਰ ਗਹਿਮੀ ਗਾਹਕਾਂ ਦੀ ਉਹ ਲੱਗੇ ਹੁੰਦੇ ਨਾ ਦੁਕਾਨ, ਜਿਹੜੀ ਜੁੱਤੀਆਂ ਦੀ ਦੁਕਾਨ ਹੁੰਦੀ ਹੈ, ਫੱਟੇ ਦੇ ਪਿੱਛੇ ਉਹਨਾਂ ਨੇ ਪੂਰਾ ਰੈਕ ਲਾਇਆ ਹੁੰਦਾ। ਹਾਂਜੀ ਹਾਂਜੀ, ਜੁੱਤੀਆਂ ਦਾ ਉਹ ਲੱਗਾ ਜੁੱਤੀਆਂ ਦਾ ਰੈਕ, ਉਹਦੇ ਤੇ ਕੱਪੜਾ ਪਾਇਆ ਵਾ, ਬੰਦ ਵੀ ਕੀਤੀ। ਫੌਤ ਕੀ ਹੋ ਗਈ ਜਿਵੇਂ ਐਂਡ ਹੋ ਗਿਆ। ਤੇ ਉਹਦੀ ਬਿਲਕੁਲ ਮੇਰੇ ਕਜ਼ਨ ਦੀ ਨਾ, ਉਹਦੀ ਨਾਲ ਦੀ ਦੁਕਾਨ ਸੀ, ਤੇ ਉਹਨੇ ਦੇਖਿਆ ਇਹ ਕਿਤੇ ਉਹਨੇ ਸ਼ਟਰ ਚੁੱਕਿਆ, ਤੇ ਮੈਂ ਅੰਦਰ ਮਤਲਬ ਕਿ ਉਹ ਜਿਹੜਾ ਆਪਣਾ ਮਰਨ ਵਾਲੀ ਫੀਲਿੰਗ ਚ, ਤੇ ਮੈਨੂੰ ਕਹਿੰਦਾ ਕੀ ਹੋਇਆ? ਮੈਂ ਕਿਹਾ ਮੁੱਕ ਗਿਆ ਸਾਰਾ ਕੁਝ, ਕਹਿੰਦਾ ਪਿਆ ਮਾਰ ਖਤਮ ਹੋ ਗਿਆ। ਕਹਿੰਦਾ ਹੋਇਆ ਕੀ ਆ? ਮੈਂ ਕਿਹਾ ਕੁਝ ਨਹੀਂ, ਬਸ ਯਾਰ ਐਂਡ ਚੱਲ ਰਿਹਾ। ਭਾਈ ਇਹਦਾ ਡਰ ਬਹੁਤ ਹੁੰਦਾ। ਉਹ ਟਾਈਮ ਸੀ ਜਦੋਂ ਹੈਪਾਟਾਈਟਸ B C ਨੂੰ ਮਤਲਬ ਫਾਈਨਲ ਸਮਝਿਆ ਕਿ ਬਚਦਾ ਹੀ ਨਹੀਂ। ਉਹ ਉਸ ਟਾਈਮ ਉਹ ਸੀ ਨਿਜ਼ਾਮ, ਉਹਦੇ ਅਰੂਜ ਸੀ। ਹਾਂਜੀ ਹਾਂਜੀ, ਬੜੀ ਫੈਲੀ ਸੀ। ਅੱਛਾ, ਪੀਕ ਸੀ ਉਹਦਾ, ਯਾਨੀ ਪੀਕ ਬਿਮਾਰੀ ਦਾ ਨਹੀਂ, ਬਿਮਾਰੀ ਦੀ ਮਸ਼ਹੂਰੀ ਦਾ ਪੀਕ ਸੀ, ਯਾਨੀ ਜ਼ੁਬਾਨ ਚਰਚਾ ਹਰ ਬੰਦੇ ਦਾ। ਉਹ ਭਾਈਜਾਨ ਮੈਨੂੰ ਕਹਿੰਦਾ ਕੀ ਹੈ? ਮੈਂ ਕਿਹਾ ਏਦਾਂ ਮੈਂ ਖੂਨ ਦੇਣ ਗਿਆ ਸੀ, ਹੈਪਾਟਾਈਟਸ C ਨਿਕਲ ਆਈ। ਉਹਨੇ ਅੱਗੇ ਮੈਨੂੰ ਕਹਿੰਦਾ ਉੱਠ, ਕਹਿੰਦਾ ਫਲਾਣਾ ਕਹਿੰਦਾ ਮੈਂ ਤਾਂ ਸਾਡਾ ਵੀ ਹੈਪਾਟਾਈਟਸ ਸੀ, ਚੱਲ ਦੁਕਾਨ ਖੋਲ। ਉਹ ਭਾਈ ਉਹ ਕਹਿੰਦਾ, ਮੈਂ ਸੋਚਿਆ, ਮੈਂ ਕਿਹਾ ਚਲੋ ਯਾਰ ਵਿਚਾਰੇ ਉਹਨੇ ਪੈਸੇ ਵੀ ਦੇਣੇ ਆ ਜਿਹਦੇ ਕੋਲ ਮਾਲ ਲਿਆ। ਮੈਂ ਬੇਦਿਲੀ ਦੇ ਨਾਲ ਕੁਛ ਨਹੀਂ ਵਟਿਆ, ਕੋਈ ਨਹੀਂ। ਵੀ ਗਾਹਕ ਆ ਰਿਹਾ, ਉਹ ਮੈਨੂੰ ਕਹਿ ਰਿਹਾ ਭਾਈ 1 ਨੰਬਰ ਵੱਡਾ ਭਾਵ। ਮੈਂ ਕਹਿੰਦਾ ਹੈ ਨਹੀਂ, ਛੋਟਾ ਭਾਵ ਹੈ ਨਹੀਂ। ਯਾਨੀ ਜਿਹੜੀ ਜੁੱਤੀ ਉਹਨੇ ਲੈ ਲਈ ਉਹ ਪੂਰੀ ਆ ਗਈ ਤੇ ਠੀਕ ਆ, ਮੈਂ ਨਹੀਂ ਜਾ ਰਿਹਾ ਨੰਬਰ ਵੱਡਾ ਛੋਟਾ ਦੇਣ। ਉੱਥੇ ਬੈਠੇ ਉੱਥੇ ਹੀ ਮੈਂ ਫੋਕਸ ਉੱਥੇ ਕੀਤਾ, ਦਿਲ ਲੱਤਾ ਪਿਆ ਸੀ ਨਾ। ਲੱਥਾ ਭਾਜਣ, ਮੈਂ 5000 ਵੀ ਨਹੀਂ ਵਟਿਆ ਓਏ ਆ ਲੈ ਸਵੇਰ ਤੱਕ। ਓਏ ਹੋਏ। ਅਗਲੇ ਦਿਨ ਭਾਜਣ ਸਵੇਰ ਨਾ ਅਗਲੇ ਦਿਨ ਮੈਂ ਜਨਾਬ, ਉਹ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਕਿਹੜੇ ਹਸਪਤਾਲ ਚਲਾ ਗਿਆ? ਇਹ ਤਾਂ ਨਾਰਮਲ ਹੁੰਦੇ ਨੇ ਇਹਨਾਂ ਦੇ, ਨਾ ਸਰਿੰਜਾਂ ਨਾ ਗੱਲਬਾਤ, ਕੋਈ ਚੱਕਰ ਨਹੀਂ। ਤੂੰ ਸ਼ੌਕਤ ਖਾਨਮ ਤੋਂ ਕਰਾ।
ਸਹੀ ਆ ਉਹ Test. authentic ਵਾਹ laboratory। ਵਾਹ ਅੱਛੀ ਲੈਬੋਰਟਰੀ ਤੋਂ ਹਾਂ ਉੱਥੋਂ ਕਰਾ ਉਹਨਾਂ ਨੇ ਕਿਹਾ। ਮੈਂ ਕਿਹਾ ਓਕੇ ਡਨ। ਲਓ ਜੀ। ਅੱਛਾ ਹੁਣ ਇੱਕ ਉਹਦਾ ਰੌਲਾ ਇਹ ਸੀ ਕਿ ਇੱਕ ਤੇ ਉਹ ਲੈਬਾਰਟਰੀ ਨਾਰਮਲ ਸੀ, ਅੱਛੀ ਆ ਮਤਲਬ, ਲੇਕਿਨ ਕੁਛ ਕੀ ਹੁੰਦਾ ਵਾ ਕਿ ਉਹਦਾ ਲੱਗਾ ਸੀ ਗਵਰਨਮੈਂਟ ਵੱਲੋਂ ਖਾਤਾ ਫ੍ਰੀ, ਉਹਦੇ ਕੋਲ ਪੈਸੇ ਨਹੀਂ ਸੀ ਲੈਂਦੇ। ਉਹ ਜਿਹੜਾ ਬੰਦਾ ਸੀ ਨਾ ਹਾਂਜੀ ਹਾਂਜੀ ਉਹ ਫ੍ਰੀ ਖਾਤਾ ਸੀ, ਤੇ ਫ੍ਰੀ ਦੇ ਵਿੱਚ ਇਹ ਹੈ ਕਿ ਉੱਤੋਂ ਚਾਂਦਰਾ ਸੀ, ਡਾਕਟਰ ਸਟਾਫ ਅੱਧੇ ਨਾਲ ਬਹੁਤਾ ਛੁੱਟੀ ਤੇ ਸੀ। ਠੀਕ ਹੈ, ਜਿਹੜੇ ਮੁਸਲਮਸ ਕੋਈ ਹੋਣਗੇ ਉਹ, ਤੇ ਉਹ ਯਾਨੀ ਖਾਲੀ ਟੈਪ ਜਿਹਾ ਮਾਹੌਲ ਜੋ ਕਿਸੇ ਨੇ ਮਗਰੋਂ ਲਾਇਆ ਤੇ ਉਹਨੇ ਕਿਸੇ ਦੀ ਰਿਪੋਰਟ ਜਾਂ ਕੋਈ ਵੀ ਗੇਮ ਜਾਂ ਕੁਝ ਵੀ ਕਰਕੇ ਤੇ ਮਗਰੋਂ ਲਾਤਾ ਜਾ ਉਹਨੇ ਕੰਮ ਹੋ ਗਿਆ। ਅਗਲੇ ਦਿਨ ਭਾਵੇਂ ਬਲੱਡ ਸ਼ੌਕਟ ਖਾਰਮ ਦਿੱਤਾ। ਅਗਲੇ ਦਿਨ ਸਵੇਰ ਉਹਦੀ ਕੋਈ ਰਿਪੋਰਟ ਆਈ, ਮੋਬਾਈਲ ਤੇ ਮੈਸੇਜ ਆ ਜਾਂਦਾ ਤੇ ਉਹਨਾਂ ਨੇ ਕਿਹਾ ਜੀ ਨੈਗੇਟਿਵ, ਕੋਈ ਰੋਲਾ ਨਹੀਂ। ਕੋਈ ਚੱਕਰ ਨਹੀਂ ਬਿਲਕੁਲ। ਤੇ ਮੈਂ ਕਿਹਾ ਨਹੀਂ, ਮੈਂ ਕਰੀ ਫੇਕ ਕਰਾਉਣਾ। ਮੈਂ 1 ਘੰਟੇ ਦੇ ਦਵਾ ਕੇ ਫਿਰ ਬਲੱਡ ਦੇ ਕੇ ਆਇਆ। ਫਿਰ ਰਾਤ ਨੂੰ ਜਾਂ ਅਗਲੇ ਦਿਨ ਰਿਪੋਰਟ ਆਈ ਤੇ ਉਹ ਵੀ ਨੈਗੇਟਿਵ। ਤੇ ਮੈਨੂੰ ਇੰਝ ਲੱਗੇ ਮੈਂ ਹੁਣ ਫਿਰ ਪੈਦਾ ਹੋ ਗਿਆ ਦੁਕਾਨਦਾਰੀ 'ਚ। ਮਰੀਜ਼ ਅਸੀਂ ਉਸੇ ਆਵੇ ਆਪਣੇ ਆਪ। ਉਹ ਭਾਈਜਾਨ ਮੇਰੇ ਤੇ ਕਰਜ਼ਾ ਚੜ ਗਿਆ। ਹਾਂ ਡਾਕਟਰ ਸੀ ਨੇ ਕਰਜ਼ਾ ਚੜਾਤਾ। ਤੀਸਰੇ ਚੌਥੇ ਦਿਨ ਮੈਂ ਦੁਕਾਨ ਤੇ ਗਿਆ ਤੇ ਉਹ ਬੰਦਾ ਆਇਆ ਤੇ ਮੈਂ ਟਕੜਾ ਖੂਨ ਲੈਣ ਵਾਲਾ, ਤੇ ਮੈਂ ਉਹਦਾ ਵੇਖ ਕੇ ਝਾੜ ਨਹੀਂ ਮਾਰਨੀ ਸ਼ੁਰੂ ਕਰ। ਤੇ ਉਹ ਕਹਿੰਦਾ ਅਸਲਾਮ ਅਲੈਕੁਮ, ਤੇ ਮੈਂ ਜਵਾਬ ਹੀ ਨਹੀਂ ਦੇ। ਮੈਂ ਵੀ ਜੁੱਤੀਆਂ ਵੜ ਆਪਣੇ ਦੇਖੇ ਥੋੜਾ ਉਹ ਖਲੋਤਾ ਨਾ ਕਿੰਨੀ ਦੇਰ ਮੇਰੇ ਨਾਲ ਵੇਖਦਾ ਰਿਹਾ, ਤੇ ਮੈਂ ਵੀ ਐਂ ਕਰਕੇ ਦੇਖਦਾ ਇਹ ਜਾਵੇ ਤਾਂ ਦੇਖ ਲੈ ਅੱਗੇ ਹੋ ਗਏ। ਤੂੰ ਭਾਜੀ ਉਹ ਇਦਾਂ ਦਾ ਗੇਮ ਮੈਂ ਤੁਹਾਨੂੰ ਜੈਨਵਰ ਕਹਿ ਰਿਹਾ। ਦੇਖੋ ਤੇ ਗੱਲ ਇਹ ਆ ਕਿ ਉਹ ਜਿਹੜਾ ਟਾਈਮ, ਲੇਕਿਨ ਦੇਖੋ ਨੀਅਤ ਰੱਬ ਜਾਣਦਾ ਨਾ। ਅੱਗੋਂ ਮੇਰੇ ਨਾਲ ਜੋ ਵੀ ਹੋਇਆ ਜਾਂ ਜਿਸ ਤਰ੍ਹਾਂ ਵੀ ਗਿਆ ਉਹ ਲੈਦਾ ਗੱਲ। ਉਹ ਜਿਹੜਾ ਟੂ ਦੀ ਪੁਆਇੰਟ ਜਿਹੜੀ ਮੇਰੇ ਜ਼ਿਹਨ 'ਚ ਇਹ ਗੱਲ ਆਈ ਨਾ ਕਿ ਯਾਰ ਹੱਕ ਬੰਦਾ ਅੱਜ ਹੁਣ ਆਹ ਉਹ ਟਾਈਮ ਆ ਕਿ ਜਦੋਂ ਇਹਨੂੰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਭਾਵੇਂ ਅਸੀਂ ਈਦ ਲਾਈ ਆ, ਅਸੀਂ 4 ਦਿਨ ਹੋ ਗਏ ਜਾਗਣੇ, ਮੈਂ 3 ਦਿਨ ਹੋ ਗਏ ਰੋਜ਼ ਲਾਹੌਰ ਮਾਲ ਲੈ ਕੇ ਆਉਣਾ, ਯਾਨੀ ਕਾਫੀ ਲੋਕਾਂ ਨੇ। ਤੇ ਯਾਰ ਤੇਰੀ ਮਿਹਰਬਾਨੀ ਯਾਰ, ਸਾਡੀ ਤੇ ਅੱਗੇ ਬੱਸ ਹੋਈ ਹੈ 4-4 ਉਹ ਸੌਂਦੇ ਨਹੀਂ ਨਾ ਜਿਹੜੇ ਨਾਰਕਲੀ ਅੱਛਾ ਜੀ। ਇਹ 3-3 ਦਿਨ ਸੌਂਦੇ ਨਹੀਂ ਵਿਚਾਰੇ ਈਦ ਤੇ, ਬਲਕਿ ਉੱਥੇ ਵੀ ਮਾੜੀ ਮਾੜੀ ਅੱਖ ਲਾਉਂਦੇ ਆ। ਤੇ ਅੱਗੋਂ ਸਿਰਫ ਮਾਲ ਵੇਚਣਾ ਨਹੀਂ ਹੁੰਦਾ, ਮਾਲ ਲਿਆਉਣਾ ਉਹਨੂੰ ਲਾਉਣਾ, ਮੈਨੇਜ ਕਰਨਾ ਸਿੱਧਾ ਸਾਰੀਆਂ। ਰਾਤ ਦੇ 2 ਵਜੇ 3 ਵਜੇ ਗਾਹਕੀ ਕੱਟੀ। ਹੁਣ 3 ਵਜੇ ਤੋਂ ਬਾਅਦ ਸਵੇਰ ਫਜਰ ਟਾਈਮ ਉਹਨਾਂ ਨੇ ਅਗਲੇ ਦਿਨ ਵਾਸਤੇ ਪੂਰੀ ਸੈਟਿੰਗ ਕਰਨੀ, ਕਿਹੜੇ ਜੋੜਿਆਂ ਦੇ ਸਾਈਜ਼ ਘੱਟ ਕੇ ਕਿਹੜੇ ਡਿਜ਼ਾਈਨ ਦਾ ਨਵਾਂ ਮਾਲ ਦੇਣਾ, ਸੈਟਿੰਗ ਦੁਬਾਰਾ ਕਰਨੀ। ਅਗਲੇ ਦਿਨ ਫਿਰ ਉਹ ਖੜੇ ਹੁੰਦੇ ਨੇ ਤਿਆਰ ਹੋ ਕੇ। ਹਾਂਜੀ। ਇਹ ਹਿਸਾਬ ਹੁੰਦਾ ਨਾ। ਇਸ ਵਜ੍ਹਾ ਤੋਂ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਨਹੀਂ ਹਿੰਮਤ ਨਹੀਂ ਹੈਗੀ। ਤੇ ਮੈਂ ਕਿਹਾ ਯਾਰ ਆਹ ਨਿਜ਼ਾਮ ਆ ਟਾਈਮ ਆ, ਸਹੀ ਗੱਲ ਅਗਰ ਤੁਸੀਂ ਕਿਸੇ ਦਾ ਕਰਨਾ ਨਾ ਵਾਕਈ ਸਹੀ। ਤੇ ਆਹ ਟਾਈਮ। ਤੇ ਉਹਨੇ ਉੱਤੋਂ ਮੈਨੂੰ ਕਹਤਾ, ਉਹਨੇ ਕਿਹਾ ਯਾਰ ਕੋਈ ਵੀ ਨਹੀਂ ਦੇ ਰਿਹਾ। ਤੇ ਮੈਨੂੰ ਪਤਾ ਸੀ ਉਹ ਦੂਜੇ ਉੱਥੇ ਰੋਜ਼ ਫਿਰਦਾ ਹੁੰਦਾ ਸੀ। ਉਹ ਮੁੰਡਾ ਵੀ ਉਹਦਾ ਦੇਖਿਆ, ਉਹਦੀ ਅੱਖਾਂ ਵਿਚਾਰੇ ਦੀਆਂ ਪੀਲੀਆਂ, ਬਲੱਡ ਨਹੀਂ ਸੀ ਹੁੰਦਾ ਰੰਗ। ਉਹ ਮੈਂ ਕਿਹਾ ਹੁਣ ਉਹ ਜਿਹੜੀ ਸੀ ਮੇਰੀ, ਉਹ ਤੇ ਰੱਬ ਨੇ ਇਨਸ਼ਾਅੱਲਾ ਉਹਨੇ ਕਬੂਲ ਕਰ ਲਈ ਹੋਗੀ ਨਾ ਲਾਜ਼ਮੀ, ਕਿਉਂਕਿ ਉਹ ਮੇਰੀ ਨੀਅਤ ਸਾਫ਼ ਸੀ। ਜਿਵੇਂ ਇੱਕ ਦਿਨ ਮੈਂ ਰੋਜ਼ਾ ਰੱਖਿਆ, ਮੈਂ ਤੁਹਾਨੂੰ ਦੱਸਿਆ ਸੀ ਕਿ ਚੀਜ਼ਾਂ ਖਾਈ ਜਾ ਰਹੇ। ਮੈਨੂੰ ਭੁੱਲਣ ਦੀ ਬਿਮਾਰੀ ਆ। ਹਾਂਜੀ ਹਾਂਜੀ ਦੱਸਿਓ। ਯਾਨੀ ਮੈਨੂੰ ਨਾ ਮੈਂ ਭੁੱਲ ਜਾਂਦਾ ਚੀਜ਼, ਮੈਨੂੰ ਆਦਤ ਥੋੜੀ ਜਿਹੀ, ਹਾਫਜ਼ਾ ਕਮਜ਼ੋਰ ਹੈ। ਰੋਜ਼ਾ ਰੱਖ ਲਿਆ ਬੇਟਾ ਸਾਹਿਬ, ਮੈਂ ਰਜ਼ਾਬਾਦ 6 ਨੰਬਰ ਗਲੀ 'ਚ ਅਸੀਂ ਰਹਿੰਦੇ ਹੁੰਦੇ ਸਾਂ, ਤੇ ਰੋਜ਼ਾ ਰੱਖ ਲਿਆ ਜੈਨੂਅਨ। ਹੁਣ ਰੱਬ ਨੂੰ ਪਤਾ ਵਾ, ਮੈਨੂੰ ਵੀ ਪਤਾ ਵਾ, ਤੇ ਰੱਬ ਨੂੰ ਪਤਾ ਵੀ ਮੈਂ ਰੋਜ਼ਾ ਰੱਖ ਲਿਆ। ਰੋਜ਼ਾ ਰੱਖਣ ਤੋਂ ਬਾਅਦ ਜਦੋਂ ਰੋਜ਼ੇ ਨਹੀਂ ਹੁੰਦੇ, ਤੂੰ ਕੀ ਕਰਦਾ ਵਾਂ ਵੀ ਤੂੰ ਸਵੇਰ ਨਾਸ਼ਤਾ ਕਰਦਾ, ਦੁਪਹਿਰ ਨੂੰ ਰੋਟੀ ਖਾਣਾ, ਉਹ ਬਾਜ਼ਾਰ ਗਿਆ ਸਮੋਸਾ ਖਾ ਲਿਆ, ਪਾਣੀ ਦੇ 4 ਗਲਾਸ ਪੀ ਲਏ। ਜਦੋਂ ਰੋਜ਼ਾ ਨਹੀਂ ਹੁੰਦਾ, ਆਹੋ ਨਾਰਮਲ ਆਮ ਰੋਟੀ ਰੋਜ਼ਾ ਰੱਖ ਕੇ ਮੈਂ ਇਹਦੇ ਨਾਲੋਂ 2 ਗੁਣਾ ਬਹੁਤਾ ਖਾ ਗਿਆ। ਨਹੀਂ ਸਰ ਜੀ। ਮੈਂ ਤਾਂ ਦੱਸਦਾ, ਮੈਂ ਕਹਿੰਦਾ ਤੈਨੂੰ ਮਜ਼ਾ ਆਏਗਾ ਸੁਣ ਕੇ। ਅੱਛਾ ਜੀ। ਹੁਣ ਸਿਰਫ ਮੈਨੂੰ ਪਤਾ ਵਾ ਤੇ ਮੇਰੇ ਰੱਬ ਨੂੰ ਪਤਾ ਵਾ ਕਿ ਮੇਰਾ ਰੋਜ਼ਾ ਹੈ ਆ। ਬਾਕੀ ਪੂਰੀ ਗਲੀ ਮੇਰੇ ਤੇ ਲਾਂਘਤਾ ਪਾ ਰਹੀ, ਮੈਂ ਜੁੱਤੀ ਮਾਰਾਂਗੀ ਤੇਰੇ ਹੁਣ ਕਿਹਾ ਮੇਰਾ ਰੋਜ਼ਾ ਤੇ ਰੋਜ਼ਾ ਯਾਦ ਕਿੱਥੋਂ ਆ ਰਿਹਾ ਕਿ ਇਹ ਅੱਧਾ ਸਮੋਸਾ ਮੂੰਹ 'ਚ ਤੇ ਤੂੰ ਹੁਣ ਕਿਹਾ ਤੇਰਾ ਤਾਂ ਰੋਜ਼ਾ ਸੀ। ਕਹਿ ਰੋਜ਼ਾ ਸੀ। ਆਹੋ ਇਹ ਟੈਪ ਤੁਹਾਡਾ ਭਰਾ ਸਵੇਰੇ ਉੱਠਿਆ ਤੇ ਪਿਆਸ ਲੱਗੀ ਹੈ, ਤੇ ਫ੍ਰਿਜ 'ਚੋਂ ਬੋਤਲ ਪਹਿਲੇ ਤੇ ਨਾ 2.25 ਲੀਟਰ ਸਿੱਧੀ ਇੱਧਰ ਸਿੱਟੀ, ਤੇ ਕਿਸੇ ਨੇ ਨਹੀਂ ਦੇਖਿਆ। ਤੇ ਜਦੋਂ ਪੀ ਕੇ ਮੈਂ ਰੱਖ ਦਿੱਤੀ ਯਾਦ ਆ ਗਿਆ। ਤੇ ਉਦੋਂ ਮੈਨੂੰ ਯਾਦ ਆਇਆ। ਤੇ ਹੁਣ ਮੈਨੂੰ ਪਤਾ ਯਾਰ, ਇੱਕ ਬੰਦੇ ਨੂੰ ਆਪਣਾ ਪਤਾ ਹੁੰਦਾ ਨਾ ਕਿ ਮੈਂ ਭੁੱਲ ਗਿਆ। ਹੁਣ ਥੋੜੀ ਦੇਰ ਉੱਠਿਆ ਵਾਂ ਤੇ ਕਿਤੇ ਦਹੀਂ ਪਈ ਆ ਉਹਦੀ ਨਾ ਚੀਨੀ ਵਿੱਚ ਪਈ, ਤੇ ਉੱਤੇ ਕੌਲੀ ਉਹਦੇ ਢੱਕੀ ਹੈ। ਤੇ ਮੈਂ ਇੰਝ ਕੀਤਾ ਥੋੜੀ ਦੇਰ ਬਾਅਦ ਹੀ, 20-25 ਮਿੰਟ ਬਾਅਦ ਹੀ, ਤੇ ਦਹੀਂ ਤੇ ਮੈਂ 4-5 ਚਮਚੀਆਂ ਖਾ ਲਿਆ। ਵਾਹ। ਤੀਸਰੀ ਚੌਥੀ ਚੀਜ਼ ਤੇ ਅੰਮੀ ਨੇ ਮੈਨੂੰ ਵੇਖਿਆ ਤੇ ਅੰਮੀ ਨੇ ਕਿਹਾ ਵੀ ਤੇਰਾ ਤਾਂ ਰੋਜ਼ਾ ਸੀ। ਤੇ ਮੈਂ ਕਿਹਾ ਉਹ ਇੱਥੋਂ ਹੁਣ ਸ਼ੁਰੂ ਹੋਈ ਗੇਮ। ਅੱਧੇ ਘੰਟੇ ਬਾਅਦ ਫਿਰ ਅੰਮੀ ਨੇ ਕਿਹਾ ਵੀ ਤੇਰਾ ਤਾਂ ਰੋਜ਼ਾ ਸੀ। ਘੰਟੇ ਬਾਅਦ ਫਿਰ ਅੰਮੀ ਨੇ ਪਾਣੀ ਪੀਣ ਨੂੰ ਫੜ ਕੇ ਵੀ ਤੇਰਾ ਤਾਂ ਰੋਜ਼ਾ ਸੀ। 12 ਵਜੇ ਤੱਕ ਨਾ ਮੇਰੀ ਅੰਮੀ ਦੇ ਦਿਲ 'ਚ ਸੀ ਵੀ ਉਹਨੂੰ ਵੱਡਾ ਦੁਨੀਆ ਦਾ ਮੁਨਾਫਿਕ।
ਹਾਂ ਇਹਦੇ ਨਾਲੋਂ ਵੱਡਾ ਦੁਨੀਆ ਦਾ ਝੂਠਾ ਕੋਈ ਨਹੀਂ ਹੋਣਾ। ਦੁਪਹਿਰੇ 12 ਵਜੇ, ਹੁਣ 12 ਤੋਂ ਲੈ ਕੇ ਸ਼ਾਮ 6 ਵਜੇ ਤੱਕ ਮੇਰੀ ਤੇ ਮੇਰੀ ਮਾਂ ਦੀ ਤੇ ਮੇਰੇ ਘਰਦਿਆਂ ਦੀ ਇਹ ਲੜਾਈ ਰਹੀ। ਮੈਂ ਕਹਾਂ ਮੇਰਾ ਰੋਦਾ, ਉਹ ਕਹਿਣ ਬਕਵਾਸ ਬੰਦ ਕਰਨਾ। ਥੋੜੇ ਉੱਡ ਗਏ। ਉਹ ਯਾਰ ਖੁਦਾ ਦੀ ਕਸਮੇ ਕੱਲ ਅਫਤਾਰੀ ਦੇ ਟਾਈਮ ਮੇਰਾ ਇੱਥੇ ਢਿੱਡ ਤੂੰ ਤਾਂ ਅਫਤਾਰੀ ਤੇ ਦੁਕਾਨ ਮਾਰਨ ਆਇਆ। ਮੈਂ ਰੱਜਿਆ ਪਿਆ ਤੇ ਹਾਲੇ 15 ਮਿੰਟ ਪਏ ਅਫਤਾਰੀ ਚ ਤੇ ਮੈਂ ਵਾਕ ਕਰ ਰਿਹਾ ਵੀ ਮੇਰੀ ਰੋਟੀ ਪਕਾਉਣ ਤੇ ਇਹ ਵੀ ਮੈਨੂੰ ਪਤਾ ਵਾ ਕਿ ਮੇਰਾ ਰੋਜ਼ਾ। ਕੈਸੀ ਗੱਲ ਆ? ਵਾਹ ਵਾਹ ਵਾਹ। ਓਏ ਓਏ ਇਹ ਤੈਨੂੰ ਜੈਨੂਨ ਗੱਲ ਦੱਸ ਰਿਹਾ ਸੱਚੀ ਯਾਰ। ਮੈਂ ਓਏ ਬਾਜ਼ਾਰ ਗਿਆ ਵਾਂ ਤੇ 3-3:30 ਵਜੇ ਸਮੋਸੇ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਸੋਹਣਾ ਸਮੋਸਾ ਤੇ ਮੈਨੂੰ ਸਮੋਸੇ ਲੱਗਾ, ਕਹਿੰਦਾ ਤੇਰਾ ਰੋਜ਼ਾ ਨਹੀਂ? ਤੇ ਮੈਂ ਕਿਹਾ ਉਹ ਆਹੋ ਸੱਚ। ਯਾਨੀ ਬਾਜ਼ਾਰ ਨੂੰ ਵੀ ਕਿੰਨਾ ਪਤਾ ਲੱਗ ਗਿਆ ਵੀ ਇਹ ਗੇੜਾ ਦਿੰਦਾ ਫਿਰਦਾ। ਗਲੀ 'ਚ ਵੀ ਪਤਾ ਲੱਗਾ। ਸਾਡੇ ਸਾਹਮਣੇ ਖਾਲਾ ਗਰੀਨਾ ਸੀ, ਉਹ ਆਈ ਨਾ ਉਹਦੇ ਸਾਹਮਣੇ ਤੇ ਮੈਂ ਚਾਟ ਖਾ ਰਿਹਾ ਉਹਦੀ, ਮਤਲਬ ਥੋੜੀ ਜਿਹੀ ਬੱਚੀ ਪਈ ਹੈ। ਯਾਨੀ 5-7 ਚੀਜ਼ਾਂ ਮੈਨੂੰ ਹੁਣ ਵੀ ਯਾਦ ਨੇ, ਵਾਹਵਾ ਦੇਰ ਦੀ ਗੱਲ ਹੈ। ਲੇਕਿਨ ਸ਼ਾਮ ਤੱਕ ਮੈਂ ਛੱਡਿਆ ਕੱਖ ਨਹੀਂ। ਔਰ ਜੈਨੂਨ ਗੱਲ ਆ ਕਿ ਮੈਂ ਇੱਕ ਵਾਰੀ ਵੀ ਉਹਦੇ ਹੁਣ ਅਫਤਾਰੀ ਹੋਈ ਆ ਤੇ ਮੈਂ ਬਿਸਮਿਲ੍ਲਾ ਪੜ੍ਹ ਕੇ ਇੱਕ ਰੋਜ਼ਾ ਖੋਲ ਲਿਆ ਤੇ ਸਾਰੇ ਮੇਰੇ ਵੱਲ ਇੰਝ ਗੁੱਸੇ ਨਾਲ ਵੇਖ ਰਹੇ ਨੇ ਕਿ ਵੇਖ ਕਿੱਦਾਂ ਲੱਗਾ ਰੋਜ਼ਾ। ਤੇ ਮੈਨੂੰ ਪਤਾ ਸੀ, ਮੇਰੇ ਰੱਬ ਨੂੰ ਪਤਾ ਸੀ, ਮੈਂ ਸਮਝ ਆਏ ਨਾ। ਉਹ ਜਿੱਦਾਂ ਨਾ ਕਿਸੇ ਨੇ ਪਤਾ ਨਹੀਂ ਮੈਂ ਕਿਹੜੀ ਗੱਲ ਸੁਣੀ ਸੀ, ਸ਼ਾਇਦ ਹਦੀਸ ਆ ਕੋਈ ਇਸ ਤਰ੍ਹਾਂ ਦੀ ਗੱਲ ਸੁਣੀ ਸੀ ਕਿ ਕੋਈ ਭੁੱਲ ਕੇ ਖਾ ਰਿਹਾ ਤੇ ਕਿਸੇ ਨੇ ਦੇਖਣ ਲੱਗਾ ਤਾਂ ਰੋਕਣ ਲੱਗਾ ਤੇ ਦੂਜੇ ਨੇ ਕਿਹਾ ਚੁੱਪ ਕਰ, ਉਹਨੂੰ ਰੱਬ ਖਵਾ ਰਿਹਾ, ਉਹਨੂੰ ਨਹੀਂ ਪਤਾ ਉਹਦਾ ਰੋਜ਼ਾ ਵੀ ਰਹੇ, ਤੂੰ ਚੁੱਪ ਕੀਤਾ ਰਹਿ। ਤੂੰ ਦੱਸ ਇਹ ਹਦੀਸ ਹੈ ਹੈਗੀ ਨਾ ਇਦਾਂ ਦੀ, ਰੱਬ ਨੇ ਖਿਲਾਇਆ। ਹਾਂ ਇਦਾਂ ਦੀ ਕੋਈ ਗੱਲ ਹੈ। ਕਿਉਂਕਿ ਤੂੰ ਚੁੱਪ ਕਰ ਜਾ, ਤੂੰ ਰਹਿਣ ਦਿੰਦਾ, ਤੂੰ ਉਹਨੂੰ ਨਹੀਂ ਸੀ ਪਤਾ। ਗੱਲ ਤੇ ਨੀਅਤ ਦੀ ਹੈ ਨਾ। ਇੱਕ ਪੰਜ ਡਾਇਲੋਗ ਵੀ ਬੋਲਦੇ ਹੁੰਦੇ ਸੀ ਨਾ ਜਦੋਂ ਉਹ ਖਾ ਲਿਆ ਨਾ ਰੋਦਾ ਤੇ ਉਹ ਛੋਟੇ ਨੇ ਕਹਿਣਾ ਓ ਹੋ ਭੁੱਲ ਭੁਲੇਖੇ ਲਾ ਰੱਖੀ। ਆਹੋ ਉਹ ਹੁੰਦਾ ਕਿ ਯਾਰ ਨਹੀਂ ਹੁੰਦਾ ਸੀ ਨਾ ਜਿਵੇਂ ਚਿੜੀ ਰੋਜ਼ਾ ਹੁੰਦਾ ਬੱਚੇ ਦਾ ਹੁੰਦਾ ਸੀ। ਬਾਜੀ ਮੈਂ ਦੱਸਣਾ ਐਸੇ ਬੰਦੇ ਵੀ ਉਹਨਾਂ ਨੇ ਵਿਚਾਰਿਆਂ ਨੇ ਰਾਤ ਨੂੰ ਰੋਟੀ ਖਾਧੀ ਤੇ ਹੁਣ ਉਹਨਾਂ ਨੇ ਇਸ ਤੋਂ ਨਹੀਂ ਖਾਧੀ ਬਹੁਤੀ ਰੋਟੀ ਵੀ ਸਹਿਰੀ ਟਾਈਮ ਸਹਿਰੀ ਕਰਨੀ ਆ ਤੇ ਇਸ ਤੋਂ ਨਾ ਅਸੀਂ ਥੋੜੀ ਖਾਣੀ ਘੱਟ ਖਾਣੀ ਹੈ ਰਾਤ ਨੂੰ, ਯਾਨੀ ਰਾਤ ਨੂੰ ਅਫਤਾਰੀ ਤੋਂ ਬਾਅਦ ਹੀ ਖਾਣੀ ਨਾ ਥੋੜੀ ਬਹੁਤੀ। ਤੇ ਹੁਣ ਉਹਨਾਂ ਨੇ ਕਿਹਾ ਵੀ ਕਿਉਂਕਿ ਜ਼ਿਆਦਾ ਰੋਟੀ ਖਾ ਲਓ ਨਾ ਤੇ ਆਲਕ ਅਸੀਂ ਨਮਾਜ਼ ਨਮੂਜ਼ ਨਹੀਂ ਪੜੀ ਜਾਂਦੀ, ਐਕਟਿਵ ਨਹੀਂ ਰਹਿੰਦਾ ਬੰਦਾ। ਬੜੇ ਬੰਦੇ ਨੇ ਜਿਹੜਾ ਰੋਜ਼ਾ ਰੱਖਦੇ ਨਾ ਉਹ ਮੇਨਟੇਨ ਵੀ ਰੱਖਦੇ ਆਪਣੇ ਆਪ। ਹਾਂਜੀ ਉਹ ਜਨਾਬ ਜੀ ਹੁਣ ਕਈ ਬੰਦੇ ਐਸੇ ਨੇ ਰਾਤ ਨੂੰ ਉੱਤੇ ਸਹਿਰੀ ਟਾਈਮ ਨਹੀਂ ਅੱਖ ਖੁੱਲਦੀ ਕਰ ਦਿੰਦੇ, ਉਹ ਉਹੀ ਖਾਦੀ ਦਾ ਅਠਪੈਰਾ ਰੱਖ ਲੈਂਦੇ। ਹਾਂਜੀ ਨਹੀਂ, ਮੈਂ ਸੈਰੀ ਟਾਈਮ ਸੀਰੀਅਸਲੀ ਰੱਜ ਕੇ ਨਹੀਂ ਖਾਣਾ ਚਾਹੀਦਾ। ਇੱਕ ਗਲਾਸ ਖੋਏ ਖਜੂਰ ਦਾ ਤੇ ਤਾਂ ਨਾਲ 2 ਸਲਾਈਸ ਲੈ ਕੇ ਉਹ ਤੈਨੂੰ ਦੱਸਿਆ ਨਹੀਂ, ਕਈ ਬੰਦੇ ਯਾਰ ਅਫਤਾਰੀ ਨੂੰ ਅਸੀਂ ਪਤਾ ਨਹੀਂ ਕੋਈ ਜੰਗ ਦਾ ਮੈਦਾਨ ਸਮਝ ਲੈਂਦੇ। ਮਿੱਠਾ ਜੀ ਤੈਨੂੰ ਦੱਸਿਆ ਨਹੀਂ, 3-4 ਸਮੋਸੇ ਖਾ ਕੇ ਪਾਈਆ 1.5 ਪਕੌੜੇ ਖਾ ਕੇ ਤੇ ਫਿਰ ਕਹਿੰਦਾ ਲਾ ਵੀ ਹੁਣ ਰੋਟੀ ਲਿਆ ਸ਼ਰਬਤ ਤੇ 2 ਗਲਾਸ ਦਹੀਂ ਭੱਲੇ। ਅੱਛਾ ਰੋਜ਼ਾ ਨਾ ਜਿਵੇਂ ਮੈਂ ਨਾ ਇਹ ਸਟਾਰਲੀ ਐਪ ਤੇ ਬੈਠਾ ਤੇ ਮੇਰਾ ਪੁੱਤਰ ਜਾਂ ਵੀਰ ਜਾਂ ਰਾਜਵੀਰ ਉਹ ਸਿੱਖ ਆ, ਉਹ ਮੈਨੂੰ ਕਹਿੰਦਾ ਉਸਤਾਦ ਜੀ ਇਹਦਾ ਕੀ ਹੈ, ਮੈਨੂੰ ਜ਼ਰਾ ਥੋੜਾ ਜਿਹਾ ਸਮਝਾਓ। ਜਿਸ ਤਰ੍ਹਾਂ ਸਾਨੂੰ ਦੂਸਰੇ ਮਤਲਬ ਸਿੱਖ ਧਰਮ ਆ ਜਾਂ ਹਿੰਦੂ ਧਰਮ ਆ, ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ ਤੇ ਅਸੀਂ ਪੁੱਛ ਲੈਂਦੇ ਕਿ ਯਾਰ ਇਹ ਤੁਹਾਡੇ ਇਸ ਧਰਮ 'ਚ ਕੀ ਹੈ, ਇਹ ਕਿੱਦਾਂ ਕਰਦੇ ਤੁਸੀਂ, ਕਿਉਂ ਕਰਦੇ, ਇਹਦੇ ਪਿੱਛੇ ਵਜ੍ਹਾ ਕੀ। ਤੁਸੀਂ ਉਹਨੇ ਮੈਨੂੰ ਪੁੱਛਿਆ ਤੇ ਮੈਂ ਉਹਨੂੰ, ਸਾਰੇ ਬੈਠੇ ਸੀ ਸਟਾਰਲੀ ਤੇ ਨਾ ਲਾਈਵ ਅਸੀਂ, ਮੈਂ ਕਿਹਾ ਯਾਰ ਗੱਲ ਇਹ ਹੈ ਕਿ ਇੱਕ ਤੇ ਮੇਰੇ ਹਿਸਾਬ ਨਾਲ ਜਾਂ ਬਹੁਤ ਸਾਰੇ ਡਾਕਟਰ ਵੀ ਕਹਿੰਦੇ ਨੇ ਕਿ ਤੁਸੀਂ ਜਿੱਦਾਂ 12 ਮਹੀਨੇ ਨਾ ਸਾਲ ਦੇ 11 ਮਹੀਨੇ ਤੁਸੀਂ ਫਾਈਲਾਂ ਚੁੱਕ ਕੇ ਇੱਧਰ ਰੱਖੀਆਂ, ਕੰਪਿਊਟਰ ਦੀਆਂ ਇੱਧਰ ਰੱਖੀਆਂ, ਤੁਸੀਂ ਮੇਦੇ 'ਚ ਕਦੀ ਕੁਝ ਸਿੱਟਿਆ, ਕਦੀ ਉਹ ਚੀਜ਼, ਕਦੀ ਉਹ, ਇਹ 1 ਮਹੀਨਾ ਤੁਹਾਡਾ ਰੀਫਰੈਸ਼ ਕਰਦਾ। ਜਿਵੇਂ ਕੰਪਿਊਟਰ ਦਾ ਰਾਈਟ ਕਲਿੱਕ ਕਰਕੇ ਰੀਫਰੈਸ਼ ਨਹੀਂ ਕਰੀਦਾ, ਬਿਲਕੁਲ ਸਹੀ। ਇਹ 1 ਮਹੀਨਾ ਉਹ ਆ ਇੱਕ ਲੌਜੀਕਲੀ ਯਾਨੀ ਸਾਇੰਸੀ ਤੌਰ ਤੇ ਡਾਕਟਰੀ ਨਾ ਕਿ ਤੁਸੀਂ ਰੀਫਰੈਸ਼ ਹੁੰਦੇ ਹੋ। ਇਸ ਤਰ੍ਹਾਂ ਹੀ ਕਿਉਂਕਿ ਕਦੀ ਵੀ ਤੁਸੀਂ ਤੁਹਾਡਾ ਮੇਦਾ ਆਮ ਰੂਟੀਨ 'ਚ ਵੀ 5-6-7 ਘੰਟੇ ਖਾਲੀ ਰਵੇ ਨਾ ਤੇ ਉਹਦੇ ਨਾਲ ਤੁਹਾਡੀ ਉਹ ਅੱਛੀ ਚੀਜ਼ ਹੈ, ਇਮਿਊਨ ਸਿਸਟਮ ਅੱਛਾ ਹੁੰਦਾ ਨਾ। ਤੇ ਮੈਂ ਕਿਹਾ ਇੱਕ ਤੇ ਉਹ ਸਾਡਾ ਜਿਹੜਾ 1 ਮਹੀਨਾ ਹੈ ਨਾ, ਇਹ ਅਸੀਂ ਪੂਰੇ 11 ਮਹੀਨਿਆਂ ਦਾ ਜੋ ਖਾਦਾ ਪੀਤਾ ਅਸੀਂ ਰੀਫਰੈਸ਼ ਹੁੰਦੇ। ਠੀਕ ਹੈ ਜੀ। ਦੂਸਰਾ ਇਹ ਹੈ ਕਿ ਇਹਦੇ 'ਚ ਇਹ ਨਹੀਂ ਕਿ ਗੱਲਬਾਤ ਕਿ ਵੀ ਰੱਬ ਨੇ ਕਿਉਂ ਏਦਾਂ, ਰੱਬ ਨੇ ਮਤਲਬ ਇੱਕ ਬੰਦਾ ਕਹਿੰਦਾ ਨਾ ਯਾਰ ਤੂੰ ਮੇਰੀ ਖਾਤਰ ਆਹ ਕੰਮ ਕਰ ਯਾਨੀ ਮੈਂ ਆਪਣੀ ਅਕਲ ਸਮਝ ਨਾਲ ਦੱਸ ਰਿਹਾ, ਮੈਂ ਤੁਹਾਨੂੰ ਕੋਈ ਉਹ ਨਹੀਂ ਬਿਆਨ ਕਰ ਰਿਹਾ ਵੀ ਉਹਨੇ ਕਿਹਾ ਤੂੰ ਮੇਰੀ ਅਕਲ ਸਮਝਣਾ ਮੈਂ ਜਵਾਬ ਦੇਣਾ ਸੀ ਨਾ। ਇੱਕ ਬੰਦੇ ਨੇ ਗੱਲ ਕਰ ਲਈ, ਮੈਂ ਕਿਹਾ ਯਾਰ ਮੈਨੂੰ ਇਹ ਲੱਗਦਾ ਹੈ ਕਿ ਰੱਬ ਨੇ ਜਿਹੜਾ ਇਹ ਕਿਹਾ ਨਾ ਕਿ ਇਹਦਾ ਅਜਰ ਸਿਰਫ ਮੈਂ ਦਿਆਂਗਾ, ਕੋਈ ਵੀ ਨਹੀਂ ਦੇ ਸਕਦਾ। ਬਿਲਕੁਲ ਰੋਜ਼ੇ ਦਾ ਅਜਰ ਜਿਹੜਾ ਨਾ ਰੱਬ ਨੇ ਕਿਹਾ ਮੇਰੇ ਤੇ ਧਾਰ ਰਿਹਾ। ਹਾਂਜੀ ਇਹ ਮੈਂ ਤੁਹਾਨੂੰ ਦੱਸਣਾ ਨਹੀਂ ਕਿ ਕਿੰਨਾ, ਇਹ ਤੁਹਾਨੂੰ ਮੈਂ ਦਿਆਂ। ਉਹਦੀ ਵਜ੍ਹਾ ਹੈ ਕਿ ਮੇਰੇ ਕਹਿਣ ਤੇ ਮੇਰੇ ਬੰਦਿਆਂ ਨੇ 12 ਘੰਟੇ 8 ਘੰਟੇ ਹੋਂਠ ਖੁਸ਼ਕ ਕਰ ਲਏ, ਸਿੱਕਰੀ ਜੰਮਣ ਲੱਗ ਪਈ ਬੁੱਲਾਂ ਤੇ, ਲੇਕਿਨ ਇਹਨਾਂ ਨੇ ਸਾਹਮਣੇ ਪਾਣੀ ਪਿਆ, ਸਾਹਮਣੇ ਖਾਣ ਪੀਣ ਪਈ, ਫ੍ਰਿਜ ਭਰੀ ਪਈ ਆ, ਲੇਕਿਨ ਇਹ ਨਹੀਂ ਖਾ ਰਹੇ ਮੇਰੇ ਹੁਕਮ ਕਿ ਮੈਂ ਇਹਨਾਂ ਨੂੰ ਕਿਹਾ ਨਹੀਂ ਖਾਣਾ ਹੈ, ਕੀ ਵਾਹ ਵਾਹ ਵਾਹ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਨਹੀਂ ਖਾਣਾ, ਨਹੀਂ ਖਾਣਾ। ਤੇ ਉਹ ਨਹੀਂ ਖਾ ਰਹੇ।
ਸਬਰ ਦਰਦ ਉਹ ਮੇਰੀ ਵਜ੍ਹਾ ਤੋਂ ਸਬਰ ਕਰ ਰਿਹਾ, ਉਹ ਕਿੰਨਾ ਖੁਸ਼ ਹੁੰਦਾ ਹੋਏਗਾ ਜਦੋਂ ਮੈਂ ਕਿਹਾ ਬਸ ਮੈਂ ਆਪਣੇ ਦੱਸਿਆ ਕਿ ਮੇਰੇ ਹਿਸਾਬ ਨਾਲ ਲੌਜੀਕ ਹੈ। ਹਾਂਜੀ। ਲੇਕਿਨ ਹੁਣ ਅਗਰ ਰੀਫਰੈਸ਼ ਵਾਲੀ ਗੱਲ ਆ, ਇੱਕ ਤੇ ਦੂਜੀ ਗੱਲ ਆ ਨਾ ਕਿ ਰੱਬ ਖੁਸ਼ ਹੁੰਦਾ, ਉਹ ਤੇ ਠੀਕ ਆ, ਤੁਸੀਂ ਇਫਤਾਰੀ ਦੇ ਟਾਈਮ ਭਾਵੇਂ ਮਨ ਚੀਜ਼ ਖਾ ਜਾਓ, ਉਹ ਤੇ ਤੁਹਾਨੂੰ ਇਜਾਜ਼ਤ ਆ ਕਿ ਇਸ ਟਾਈਮ ਤੋਂ ਖਾ ਲਾ। ਲੇਕਿਨ ਹੁਣ ਦੂਸਰੇ ਪਾਸੇ ਆ ਜਾਓ, ਜਿਹੜਾ ਸਾਇੰਸ ਡਾਕਟਰ ਜਿਹੜਾ ਮੈਂ ਰੀਫਰੈਸ਼ ਵਾਲੀ ਗੱਲ ਕੀਤੀ, ਹਾਂਜੀ ਹੁਣ ਉਹ ਤੇ ਤੁਸੀਂ ਰੀਫਰੈਸ਼ ਵਾਲਾ ਜਿਹੜਾ ਮਾਮਲਾ ਵਾ, ਜਿਹੜੇ ਦੀਨ ਤੋਂ ਹਟ ਕੇ ਇੱਕ ਫਿਜ਼ੀਕਲੀ ਜਿਹੜਾ ਹਾਂਜੀ ਉਹਨੂੰ ਤੇ ਤੁਸੀਂ ਬਰਬਾਦ ਕਰ ਲੈਂਦੇ ਹੋ ਕਿ 6 8 9 10 ਘੰਟੇ ਨਹੀਂ ਖਾਧਾ, ਉਸ ਤੋਂ ਬਾਅਦ ਤੁਸੀਂ ਇੰਨੇ ਪਕੌੜੇ ਸਮੋਸੇ 2 ਗਲਾਸ ਰੂਹ ਅਫਜ਼ਾ, ਉੱਤੋਂ ਰੋਟੀ, ਉੱਤੋਂ ਚਾਹ, ਤੇ ਉਹ ਤੇ ਰੀਫਰੈਸ਼ ਦੀ ਬਜਾਏ ਸਗੋਂ ਤੁਹਾਡੀਆਂ ਫੈਲਾਂ ਸਾਰੀਆਂ ਬਰਬਾਦ ਕਰ ਲਈਆਂ। ਤੁਸੀਂ ਤੇ ਆਪਣਾ ਫੋਲਡਰ ਪਾੜ ਲਿਆ। ਫੈਲਾਂ ਕਰਪਟ ਹੋ ਗਈ। ਸਾਡੀ ਜਿਵੇਂ ਨਿੱਕੇ ਕਾਰਟੂਨ ਕੋ ਵੱਡੀ ਸ਼ੈ ਖਾਣ ਨਾ ਤੇ ਉਹਦਾ ਜਿਸਮ ਵੀ ਹੁੰਦੇ ਹੋਏ। ਆਹੋ, ਤੇ ਮਤਲਬ ਇਹ ਹੈ ਕਿ ਸਰ ਰੋਜ਼ੇ ਦਾ ਇਹ ਵੀ ਨਹੀਂ ਮਕਸਦ ਹੈਗਾ, ਰੋਜ਼ੇ ਦਾ ਮਕਸਦ ਹੈ ਰੀਫਰੈਸ਼। ਤੁਸੀਂ ਥੋੜਾ ਜਿਹੀ ਰੱਖੋਗੇ ਨਾ ਕਿ ਮੈਂ ਰੀਫਰੈਸ਼ ਹੋਣਾ, ਹਾਂਜੀ ਮੈਂ ਰੀਫਰੈਸ਼ ਹੋਣਾ, ਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਇਫਤਾਰੀ ਹੋਈ ਇੱਕ ਖਜੂਰ, ਹਾਂਜੀ ਠੀਕ ਆ, ਪਾਣੀ, ਹਾਂਜੀ। ਔਰ ਪਾਣੀ ਵੀ ਕਈ ਲੋਕ ਕਹਿੰਦੇ ਨੇ ਕਿ ਫੌਰਨ ਨਹੀਂ ਪੀਣਾ ਚਾਹੀਦਾ, ਥੋੜਾ ਕੁਝ ਖਾ ਲਓ, ਉਸ ਤੋਂ ਬਾਅਦ ਥੋੜਾ ਬਹੁਤਾ ਕੁਝ ਖਾਓ ਨਾਰਮਲ ਜਿਹਾ। ਸਮੋਸੇ ਪਕੌੜੇ ਤੇ ਵੈਸੇ ਵੀ ਨਹੀਂ ਨਾ ਸਿਹਤਮੰਦ ਹੈਗੇ। ਇਹ ਤੇ ਕੋਈ ਐਸੀ ਗ਼ਜ਼ਾ ਨਹੀਂ ਕਿ ਵੀ ਜਿਹੜੀ ਅਸੀਂ ਕਹੀਏ ਵੀ ਜੀ ਕਿਤੇ ਕਣਕ ਟੈਪ ਕੋ ਰੱਬ ਦੀ ਪੈਦਾ ਕੀਤੀ ਉਗਾਈ ਹੈ ਵੀ ਸਮੋਸਾ ਇੰਝ ਉੱਗਦਾ ਵਾ ਤੇ ਅਸੀਂ ਤੋੜ ਕੇ ਖਾਈ ਜਾਂਦੇ। ਇਹ ਤਾਂ ਸਾਡੀ ਆਪਣੀ ਕ੍ਰੀਏਸ਼ਨ ਹੈ ਨਾ ਸਮੋਸੇ ਪਕੌੜੇ। ਟੈਪ ਬਣਿਆ ਆਟਾ, ਸਬਜ਼ੀਆਂ ਹਾਂਜੀ ਜਾਂ ਜਿਹੜੇ ਗੋਸ਼ਤ ਖਾਂਦੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੀ, ਉਹ ਤੁਸੀਂ ਖਾ ਲਓ ਨਾਰਮਲ। ਲੇਕਿਨ ਉਹ ਖਾਓ ਇਦਾਂ, ਤੇ ਉਸ ਤੋਂ ਬਾਅਦ ਨਮਾਜ਼ ਪੜ੍ਹੋ, ਉਸ ਤੋਂ ਬਾਅਦ ਵਾਕ ਕਰੋ, ਸੈਰੀ ਟਾਈਮ ਉੱਠੋ, ਫਿਰ ਉਹਨਾਂ ਕੀ ਖਾਓ ਜਿੰਨਾ ਕਿ ਤੁਹਾਨੂੰ ਪਤਾ ਕਿ ਯਾਰ ਇੰਨੇ ਕੁ ਨਾਲ ਮੈਂ ਸ਼ਾਮ ਤੱਕ ਹੀ ਜੀ। ਸਹੀ। ਲੇਕਿਨ ਇੱਥੇ ਜਿਹੜੇ ਕਈ ਰੋਜ਼ਾ ਰੱਖਦੇ ਵੀ ਸੈਰੀ ਟਾਈਮ ਦਿਲ ਕਰੇ ਨੱਕ ਚੋਂ ਦਹੀਂ ਬਾਹਰ ਆਉਣ ਲੱਗ ਪਏ। ਸਹੀ ਲਾਂਗ ਰਹੀ ਪ੍ਰੋਪਰ। ਅੱਛਾ, ਸਾਰਾ ਕੁਝ ਖਾ ਕੇ ਨਾ ਐਂਡ ਤੇ ਦਹੀਂ ਰੱਖੀ ਹੁੰਦੀ ਵੀ ਇਹ ਹੁਣ ਬਾਕੀ ਹਜ਼ਮ ਕਰੂਗੀ, ਤੇ 3 ਪਾਉ ਵੀ ਖਾ ਜਾਣੀ ਹੈ। ਸਹੀ ਹੈ। ਫਿਰ ਉਤੋਂ ਚਾਹ ਪੀਣੀ ਆ ਵੀ ਦਹੀਂ ਚ ਚੀਨੀ ਪਾ ਕੇ, ਦਹੀਂ ਖਾਂਦੇ ਹੀ ਦਹੀਂ ਦਾ ਜ਼ਾਇਕਾ ਲੈ ਮੂੰਹ ਚ, ਉਤੋਂ ਚਾਹ ਪੀ ਰਹੇ ਨੇ, ਤੇ ਉਤਰੋਂ ਜ਼ਾਨ ਹੋਣ ਲੱਗ ਪਈ ਤੇ ਸਪੀਡਾਂ ਮਾਰ ਰਹੇ ਨੇ। ਹਾਂਜੀ ਸਾਜੀ, ਕਈ ਬਈ ਪੈਕ ਹੋ ਜਾਣਾ ਇੱਥੇ ਤੱਕ। ਕਈ ਬੰਦੇ ਨੇ ਪਾਣੀ ਰੱਖਿਆ ਹੁੰਦਾ ਜਿੱਦਾਂ ਅਜ਼ਾਨ ਮਜ਼ਾ ਫਿਲਟਰ ਦੇਖੋ ਪੂਰਾ ਪੀਣਾ। ਅੱਛਾ, ਹੁਣ ਇੱਥੇ ਤੱਕ ਪੈਕ ਹੋ ਗਏ ਨੇ, ਜਦੋਂ ਇੱਥੇ ਤੱਕ ਪੈਕ ਹੋ ਗਏ ਸ਼ਹਿਰੀ ਚ, ਤੇ ਹੁਣ ਕਰਦੇ ਨੇ ਜਾ ਨਮਾਜ਼ ਪੜਿਆ, ਮੈਂ ਘਰੇ ਪੜ ਲੈਣਾ। ਡਿਗੇ ਹੁੰਦੇ। ਆਹੋ, ਠੀਕ ਆ। ਅੱਛਾ, ਫਿਰ ਉਸ ਤੋਂ ਜਿੱਦਾਂ ਉਹ ਨਾ ਇਦਾਂ ਹੀ ਸਭ ਤੋਂ ਔਖਾ, ਅਫਤਾਰੀ ਕਰਦੇ ਹੀ 2 ਸਮੋਸੇ ਸਿੱਟ ਲਏ, ਅੱਧਾ ਕਿਲੋ ਪਕੌੜੇ ਸਿੱਟ ਲਏ, 2 ਰੂਹ ਅਫਜ਼ਾ ਦੇ ਗਲਾਸ ਸਿੱਟ ਲਏ, 6-7 ਖਜੂਰਾਂ ਸਿੱਟ ਲਈਆਂ, ਥੋੜਾ ਕੱਟਿਆ ਫਲ ਸਿੱਟ ਲਿਆ, ਤੇ ਹੁਣ ਜਿਹੜਾ ਬਣਿਆ ਸੀ ਨਾ ਇਰਾਦਾ ਕਿ ਮੈਂ ਇੰਜ ਅਫਤਾਰੀ ਕਰਦੇ ਹੀ ਮਗਰਬ ਦੀ ਨਮਾਜ਼ ਪੜਨ ਜਾਣੀ, ਉਹ ਹੁਣ ਮਿੱਟੀ ਹੋ ਗਈ। ਲੰਮਾ ਪਿਆ। ਜਦਕਿ ਕੁਝ ਲੋਕ ਕੀ ਕਰਦੇ ਨੇ, ਇਹ ਅਜ਼ਾਨ ਹੋਈ ਹੈ ਰੋਜ਼ਾ ਖੁੱਲਣ ਦੀ, 1 ਖਜੂਰ ਲਈ, 2-3 ਫਲ ਲਏ, ਅੱਧਾ ਗਲਾਸ ਪਾਣੀ ਦਾ ਪਿੱਤਲ ਰੱਖਿਆ ਤੇ ਮਸੀਤੇ ਦੌੜ ਲਾ, ਬਾਕੀ ਲੰਗਰ ਉਹਨਾਂ ਨੇ ਆ ਕੇ ਕਰਨਾ। ਬਿਲਕੁਲ। ਤੇ ਗੱਲ ਇਹ ਹੈ ਕਿ ਉਹ ਰੱਬ ਨੇ ਇੱਕ ਤਰੀਕਾ ਜਿਹੜਾ ਦੱਸਿਆ, ਤੁਸੀਂ ਉਸ ਹਿਸਾਬ ਨਾਲ ਚੱਲੋ ਨਾ, ਤੇ ਤੁਸੀਂ ਜ਼ਿਆਦਾ ਰੀਫਰੈਸ਼ ਹੋਣ ਦਾ ਮਕਸਦ ਕਿ ਉਹਨੂੰ ਰੀਫਰੈਸ਼ ਆਪ ਵੀ ਕਰੋ ਥੋੜਾ ਜਿਹਾ। ਹਾਂਜੀ। ਲੇਕਿਨ ਉਸਤਾਦ ਜੀ ਇੱਕ ਵਾਰੀ ਜ਼ਰਾ ਕਲੈਪ ਹੋ ਜਾਵੇ। ਅਸੀਂ ਮੰਨ ਗਏ ਤੁਹਾਨੂੰ, ਇੱਕ ਮਿੰਟ ਠਹਿਰੋ, ਕੀ ਹੋਇਆ ਜੀ? ਮੰਨ ਗਏ ਆ ਤੁਹਾਨੂੰ, ਖਾਸ ਤੌਰ ਤੇ ਮੈਂ ਮੰਨ ਗਿਆ ਵਾ ਕਿ ਜਿਹੜਾ ਅਸੀਂ ਲਪੇਟਾ ਤੁਹਾਨੂੰ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਕੀ ਸੋਹਣਾ ਉਹਦੇ ਚੋਂ ਨਿਕਲ ਕੇ ਸਾਈਡ ਤੇ ਹੋਏ, ਸਾਡੇ ਜ਼ਿਹਨਾਂ ਚੋਂ ਵੀ ਕੱਢਤਾ। ਸੀਰੀਅਸ ਜਿਹਾ ਮਾਹੌਲ, ਸਲਾਮੀ ਜਿਹਾ, ਰੋਜ਼ੇ, ਬਲੱਡ ਵਾਲਾ ਚੱਕਰ, ਮੰਨ ਗਏ। ਸਾਨੂੰ ਬੰਦ ਕਰਤਾ ਤੁਸੀਂ ਫਟ ਕੇ। ਵਾਹ ਵਾਹ ਵਾਹ, ਮੁੰਡੇ ਵੀ ਹੋਰ ਵੇਚ ਲਿਆ। ਸਾਡੇ ਦੁਕਾਨ ਹੈ, ਦੁਕਾਨ ਕੇ ਸਾਡੇ ਟੂਰ ਗਏ। ਵਾਹ ਵਾਹ ਵਾਹ, ਕੀ ਬਾਤ। क्या कर रहे हो? बस कर। वाह वाह वाह, बनता है। ओहो, ओ बस ਸਟੈਂਡਿੰਗ स्टैंडिंग। ओ कैमरे ਨੂੰ ਬਾਹਰ ਨਿਕਲਣਾ कितना हो कितना हो। ਬਸ ਕਰ। ਨਹੀਂ ਵੀ ਸਾਨੂੰ ਚਾਰਾਂ ਨੂੰ ਅਸੀਂ ਐ ਬੈਠੇ ਸੀ, ਹਾਂਜੀ। ਮੈਂ ਕਿਹਾ ਪਤਾ ਨਹੀਂ ਹੈਪਾਟਾਈਟਸ ਸੀ ਕਿੱਥੇ ਅਸੀਂ ਯਾਰ, ਵਾਹ, ਵਾਹ, ਵਾਹ। ਅਸੀਂ ਚੀਜ਼ੇ ਕਰਨੇ ਸੀਗੇ ਵੀ ਉਸਤਾਦ ਜੀ ਨੂੰ ਘੇਰ ਕਰ ਗਿਆ ਕਰਾਂਗੇ ਵਾਹ, ਹੈ। ਉਹਨਾਂ ਨੇ ਸਾਨੂੰ ਫੇਰ ਪ੍ਰੇਰਿਆ ਕਰਤਾ ਬੜਾ। ਹਾਂਜੀ, ਅਸੀਂ ਅਗਲੀਆਂ 2 ਸਕੀਮਾਂ ਜਿਹੜੀਆਂ ਉਹ ਪੈਂਟਾਂ ਸ਼ਰਟਾਂ ਵਾਲੀ ਸ਼ੋਪਿੰਗ ਵਾਲੀ, ਉਹ ਕਰਨੀਆਂ ਉਹ ਵੀ ਸੀ, ਮਿੱਟੀ ਸੇ ਚੋਂ ਹਰ ਸ਼ੈ ਬਾਹਰ ਕੱਢਤੀ ਉਹ ਹੈ। ਵੀ ਲਵੇਟਦੀਆਂ ਸਾਰੀਆਂ ਆਪਣੇ ਔਰ ਕੰਨਾਂ। ਅਕਸਰ ਇਦਾਂ ਹੁੰਦਾ ਵਾ, ਕਸੋਟੀ ਖੇਡ ਰਹੇ ਆ ਤੇ ਅਸੀਂ ਜਵਾਬ ਤੇ ਪਹੁੰਚ ਗਏ, ਹਾਂ ਤੇ ਉਹ ਤੋਂ ਸਾਨੂੰ ਕਿੱਦਾਂ ਬੈਕ ਕਰਨਾ ਉਹ ਵੀ ਉਸਤਾਦ ਜੀ ਤੇ ਖਤਮ ਜ਼ਰਾ। ਯਾਰ ਇੱਥੇ ਵੀ ਹੋ ਗਏ। ये तो आप ओह ਓਏ ਤੂੰ ਉਸਤਾਦ ਜੀ ਦਾ ਹਮਨਵਾ ਵਾ। ये तो आपकी जरा नवाजी है। अरे ਨਹੀਂ ਜੀ ਤੁਹਾਡੀ ऐसा कुछ नहीं था। ऐसा ही था। मैं तो आपको एक बात बता रहा था कि चलो रमजान है तो मैं जरा थोड़ा बता सही दूं। कर। ਮਾਸ਼ਾਅੱਲਾ। मेरे हिसाब से जरा लोगों को ये भी बताना चाहिए ना कि ये होता है, जैसे देखो आप मेरी बात सुनो, जैसे आप रमजान में नमाज है माशाल्लाह, सानू कोई 90%
ਐਜ਼ ਏ ਮੁਸਲਮ ਜਿਹੜੀਆਂ ਸਾਡੇ ਤੇ ਚੀਜ਼ਾਂ ਫਰਜ਼ੀਆਂ ਲਾਗੂ ਨੇ ਨਾ, ਅਸੀਂ ਇਹ ਸਮਝ ਲਿਆ ਕਿ ਉਹ ਸਾਰੀਆਂ ਸਿਰਫ ਰਮਜ਼ਾਨ ਦੇ ਮਹੀਨੇ 'ਚ ਫਰਜ਼ ਨੇ। ਅੱਛੀ ਗੱਲ, ਜਸਟ 30 ਦਿਨ ਵਾਹ ਵਾਹ ਵਾਹ, ਗੁੱਡ ਪੁਆਇੰਟ। ਹਾਏ ਹਾਏ ਬਹੁਤ ਅੱਛੀ ਗੱਲ। ਲਾਈਕ ਨਮਾਜ਼, ਆਹੋ ਗਾਲ ਨਾ ਕੱਢਣਾ, ਹਾਂਜੀ ਝੂਠ ਬੋਲਣਾ, ਗੀਬਤ ਕਰਨਾ, ਕਿਸੇ ਦੀ ਗੀਬਤਕਾਰੀ, ਹਾਂਜੀ ਠੀਕ ਆ, ਕੋਈ ਵੀ ਇਦਾਂ ਦਾ ਬੁਰਾ ਕੰਮ, ਗੇੜੇਬਾਜ਼ੀ ਕਰਨਾ, ਦਿਲਦਾਰੀ ਫਰਾਡ ਕਰਨਾ, ਹਾਂਜੀ ਦਿਲਦਾਰੀ ਕਰਨਾ, ਇਹ ਅਸੀਂ ਸਮਝਿਆ ਕਿ ਸਿਰਫ ਰੋਜ਼ਿਆਂ ਦੇ ਵਿੱਚ ਨਹੀਂ ਕਰਨਾ, ਓਏ ਬਾਕੀ 11 ਮਹੀਨੇ ਅਸੀਂ ਜਿੱਦਾਂ ਮਰਜ਼ੀ ਕਰੀਏ। ਯਾਨੀ ਸਾਡਾ ਇੱਕ ਜ਼ੇਨ ਬਣ ਗਿਆ ਮੁਸਲਮਾਨਾਂ ਦਾ। ਸੱਚੀ ਗੱਲ ਕਰਦੇ। ਵੱਡੀ ਗੱਲ ਬਿਲਕੁਲ ਹੈ। ਬੇਸ਼ੱਕ ਚੀਜ਼ ਆ। ਅਜੁਗਤਾ ਸ਼ੁਗਤਾ ਛੱਡੋ। ਨਹੀਂ ਜੁਗਤਾ ਸ਼ੁਗਤਾ ਨਹੀਂ, ਮੈਂ ਜੁਗਤਾ ਸ਼ੁਗਤਾ ਕਰਦਾ ਵੀ ਨਹੀਂ। ਮੈਂ ਤਾਂ ਜਿੱਧਰ ਨੂੰ ਮੇਰਾ ਤੁਰ ਪਵੇ ਹਿਸਾਬ ਉਹ ਤਾਂ ਉਹ, ਕਿਉਂਕਿ ਉਹ ਅਗਲੇ ਭਾਈ ਉਹ ਜਿਹੜੇ ਵਿਚਾਰੇ ਆਹੀ 50-60 ਹਜ਼ਾਰ ਲੋਕ ਜਿਹੜੇ ਡੇਲੀ ਦੇ ਮੇਰੇ ਨਾਲ ਜੁੜੇ ਨੇ, ਲੱਖਾਂ ਕਰੋੜਾਂ ਦੇ ਵਿੱਚੋਂ, ਠੀਕ ਹੈ ਨਾ, ਉਹਨਾਂ ਨੂੰ ਪਤਾ ਯਾਰ ਏਦਾਂ ਹੀ ਭਾਈ ਸਾਡਾ ਆਹੀ ਹਿਸਾਬ। ਇਹਨੂੰ ਤਾਂ ਬੈਠਕ ਕਹਿੰਦੇ ਆ, ਹਾਂ ਇਹਨੂੰ ਤਾਂ ਕਹਿੰਦੇ ਆ ਕੈਜੂਅਲ ਪ੍ਰੋਗਰਾਮ। ਕੈਜੂਅਲ ਪ੍ਰੋਗਰਾਮ ਤੇ ਇਹ ਤਾਂ ਨਹੀਂ ਵੀ ਅਸੀਂ ਬੱਚਿਆਂ ਨੇ ਕੀ ਪਲਾਨ ਝੂਠ ਬੋਲਣਾ ਵਾ ਯਾਰ, ਰੋਜ਼ਾ ਰੱਖ ਕੇ ਮੈਂ ਤੇਰੇ ਨਾਲ ਝੂਠ ਬੋਲਣਾ। ਹਾਂ ਇਹਦਾ ਮਤਲਬ ਇਹ ਆ ਕਿ ਰੋਜ਼ਾ ਨਾ ਰੱਖਿਆ ਹੁੰਦਾ ਤੇ ਮੈਂ ਬੋਲਣਾ ਸੀ। ਓਏ ਹੋਏ ਹੋਏ ਕੀ ਉਸਤਾਦ ਜੀ ਪਹਿਲੂ ਫੜਿਆ ਜੀ। ਹਾਂ ਨਾ। ਵਾਹ ਵਾਹ ਵਾਹ। ਵਾਹ ਵਾਹ ਯਾਰ ਅੱਲਾ ਮਾਫੀ ਦੇਵੇ, ਰੋਜ਼ਿਆਂ ਦਾ ਮਹੀਨਾ ਮੈਂ ਤੇਰੇ ਨਾਲ ਗਲਤ ਬਿਆਨੀ ਕਰਨੀ। ਇਹਦਾ ਮਤਲਬ ਰੋਜ਼ਿਆਂ ਦਾ ਮਹੀਨਾ ਨਾ ਹੁੰਦਾ ਤੇ ਤੈਨੂੰ ਜਾਇਜ਼ ਸੀ, ਤੂੰ ਕਰਨੀ ਸੀ, ਹਾਏ 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 ਹਾਏ। ਹੈ ਨਾ? ਮਾਈਂਡ ਸੈਟ ਬਣਿਆ। ਵਾਹ ਹਾਂ। ਵਾਹ। ਅੱਛਾ, ਰੋਜ਼ਿਆਂ ਦੇ ਮਹੀਨੇ ਮਸਜਿਦਾਂ ਦੇ ਬਾਹਰ ਗਲੀਆਂ ਤੱਕ ਸਫਾਂ ਵਿਛੀਆਂ ਨੇ, ਹਾਂਜੀ। ਔਰ ਉਹ ਜਿੰਨੇ ਲੋਕ ਉਹਨਾਂ ਸਫਾਂ ਤੇ ਖੜੇ ਨੇ ਉਹਨਾਂ ਲਈ ਉਦਾਂ ਹੀ ਨਮਾਜ਼ ਫਰਜ਼ ਆ ਰੋਜ਼ਿਆਂ 'ਚ ਵੀ ਜਿਵੇਂ ਬਾਕੀ 11 ਮਹੀਨਿਆਂ 'ਚ। ਬਿਲਕੁਲ ਬੇਸ਼ੱਕ। ਜਿਹੜੇ ਰੋਜ਼ਿਆਂ 'ਚ ਮਸਜਿਦਾਂ ਭਰੀਆਂ ਨੇ ਉਹ ਜਿੰਨੇ ਨਮਾਜ਼ੀ ਨੇ ਉਹਨਾਂ 'ਚੋਂ ਕੋਈ ਇੱਕ ਵੀ ਇਸ ਗੱਲ ਦਾ ਜਵਾਬ ਦੇ ਸਕਦਾ ਕਿ ਭਾਈ ਬਾਕੀ 11 ਮਹੀਨੇ ਤੈਨੂੰ ਕਿਹੜੀ ਮਾਫੀ ਨਮਾਜ਼ ਦੀ? ਉਹ ਕਹੇਗਾ ਕੋਈ ਵੀ ਨਹੀਂ। ਤੇ ਉਹਨੂੰ ਪੁੱਛੇਗਾ ਪੜ੍ਹਦਾ ਨਹੀਂ ਤੇ ਉਹਦੇ ਕੋਲ ਕੋਈ ਜਵਾਬ ਨਹੀਂ ਹੋਣਾ। ਕੋਈ ਜਵਾਬ ਨਹੀਂ। ਉਹ ਦੁਨਿਆਵੀ ਦਲੀਲਾਂ ਦੇ ਦੇਗਾ ਕਿ ਬਿਜ਼ੀ ਹੁੰਨੇ ਆ ਜਾਂ ਇਦਾਂ। ਕੰਮ ਇਹ ਹਾਂਜੀ। ਬਿਲਕੁਲ ਦਰੁਸਤ ਬਾਤ। ਤੇ ਸਾਰੀ ਤੁਸੀਂ ਮੈਂ ਕੀ ਤੁਹਾਡੇ ਤੇ ਵੀ ਫਰਜ਼ ਆ ਨਾ, ਹਾਂ ਇਹ ਸਾਰੇ ਦੇ ਫਰਜ਼ ਵਾ, ਤੁਹਾਡੇ ਤੇ ਵੀ ਫਰਜ਼ ਆ। ਤੇ ਅਸੀਂ ਦੇਖ ਲਾ, ਮੈਂ ਹਾਂ ਜੇ ਅੱਗੋਂ ਪਿੱਛੋਂ ਨਹੀਂ ਪੜ੍ਹੀ ਦੀ ਤੇ ਰੋਜ਼ੇ ਦੇਖਿਆ ਕਿ ਪੜ੍ਹ ਕੇ। ਕਿਆ ਲੌਜਿਕ ਜੀ। ਵਾਹ 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 ਭਾਈ, ਐ ਵਾਹ ਸਿੰਸਰਿਟੀ ਯਾਰ ਵਾਹ ਵਾਹ ਐ ਹੁੰਦਾ ਵਾ। ਨਹੀਂ ਹੈ। ਲਾਲਚ ਨਹੀਂ ਹੈ, ਗਰਜ਼ ਨਹੀਂ ਹੈ। ਵਾਹ ਵਾਹ, ਇਨਸਾਫ ਜਿਹਾ ਕਰ ਤੂੰ। ਕੀ ਬਾਤ ਹੈ। ਨਹੀਂ ਤਾਂ ਸੂਈ ਉੱਥੇ ਜਿਹੜੀ ਹੋਈ ਆ ਵੀ ਅਸੀਂ ਕਿੱਥੋਂ ਸ਼ੁਰੂ ਹੋਏ ਸੀ ਵੀ ਨਾਨਕਾਂ ਜਾਵਾਂਗੇ, ਨਵੇਂ ਕੋਈ ਪੱਪਰੇ ਪਾ ਕੇ ਨਹੀਂ ਮੈਂ ਭਾਜੀ ਮੇਰਾ ਹਿਸਾਬ ਕਿਤਾਬ ਉਹ ਹਰ ਬੰਦੇ ਦਾ ਆਪਣਾ ਹੁੰਦਾ ਹਿਸਾਬ। ਤਾਲੇ ਤਾਂ ਲਾਉਣਾ ਯਾਰ, ਮੈਂ ਤਾਂ ਇਹ ਸੋਚ ਕੇ ਹੈਰਾਨ ਮੈਂ ਆ ਪਿਆ ਵਾਂ ਯਕੀਨ ਕਰ। ਕੀ ਬਾਤ ਹੈ। ਮੇਰਾ ਹਿਸਾਬ ਕਿਤਾਬ ਵਾਹ ਵਾਹ ਭਾਈ ਮੈਂ ਨਮਾਜ਼ ਪੜ੍ਹਦਾ ਵਾਂ, ਐਸੀ ਗੱਲ ਕੋਈ ਨਹੀਂ, ਲੇਕਿਨ ਉਹ ਬਹੁਤ ਬਾਕਾਇਦਗੀ ਦੇ ਨਾਲ ਵੀ ਜਿਸ ਤਰ੍ਹਾਂ ਇੱਕ ਬੰਦਾ 5 ਵਕਤ ਦਾ ਨਮਾਜ਼ੀ ਹੁੰਦਾ, ਅੱਲਾਹ ਪਾਕ ਮੈਨੂੰ ਹਿੰਮਤ ਦੇਵੇ, ਮੈਂ ਇਨਸ਼ਾਅੱਲਾ ਪੜ੍ਹਿਆ ਕਰਾਂਗਾ। ਲੇਕਿਨ ਜਦੋਂ ਮੈਂ ਇਦਾਂ ਗੱਲ ਕਰ ਰਿਹਾ ਨਾ, ਮੈਂ ਕੋਈ ਸਪੀਕਰ ਬਣ ਕੇ ਨਹੀਂ ਕਰ ਰਿਹਾ ਹੁੰਦਾ, ਮੈਂ ਸਾਰੇ ਆਪਣੀ ਵੀ ਵਿੱਚ ਹੀ, ਮੈਂ ਵੀ ਵਿੱਚ ਹੀ ਹੁੰਨਾ। ਹਾਂਜੀ ਹਾਂਜੀ ਉਸਤਾਦ ਜੀ, ਇਹ 'ਚ ਕੋਈ ਹਾਂ, ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਕਹਿ ਰਿਹਾ ਹੁੰਦਾ, ਸਾਰਿਆਂ ਨੂੰ ਵਿੱਚ ਹੀ ਕਹਿ ਰਿਹਾ ਹੁੰਦਾ, ਸਿਰਫ ਇਹ ਕਿ ਮੈਂ ਕਹਿ ਰਿਹਾ ਹੁੰਦਾ, ਬਸ ਇਹ ਫਰਕ ਆ। ਤੁਸੀਂ ਵੀ ਕਹਿਣਾ ਸ਼ੁਰੂ ਕਰ ਦਿਓ, ਮੇਰੀ ਗੱਲ ਨੂੰ ਸੈਕਿੰਡ ਕਰ ਦਿਓ, ਮੈਂ ਚੁੱਪ ਕਰ ਜਾਵਾਂਗਾ। ਠੀਕ ਹੋ ਗਿਆ ਜੀ। ਬਿਲਕੁਲ ਗੱਲ ਸਹੀ, ਬਿਲਕੁਲ 100% ਅਸੀਂ ਗੱਲ ਕਰਕੇ ਜਾਈਏ ਕਿੱਥੇ? ਹਾਂਜੀ ਕੱਲ ਕੀਤੀ ਸੀ ਕਿ ਸਾਡੀ ਗੱਲ ਦਾ ਭੁਗਤਾਨ ਪਹਿਲੇ ਆ ਤੋੜਤਾ, ਫਿਰ ਉਹ ਤੋੜਤਾ, ਫਿਰ ਤੂੰ ਤੋੜਤਾ, ਫਿਰ ਮੈਂ ਤੋੜਤਾ। ਬਸ। ਮਿੱਟੀ ਹੋ ਗੰਦ ਨਾਲ ਕਿਦਾਂ ਕੱਖ ਵੀ ਨਹੀਂ। ਉਹ ਤੇਰੇ ਜ਼ਿਹਨ 'ਚ ਹਲੇ ਤੱਕ ਕਰੇ ਆ ਉਹ ਮੁਨਾਫਾ ਇੰਨੀ ਲੋ ਜੀ, ਮੈਂ ਤੁਹਾਨੂੰ ਇੱਕ ਮੀਟਰ ਦੱਸਦਾ ਵਾਂ ਹਾਂਜੀ ਨਮਾਜ਼ ਪੜ੍ਹਨ ਦਾ। ਜੀ ਦੱਸੋ ਸਾਜੀ। ਯਾਰ ਉਸਤਾਦ ਜੀ, ਉਹ ਸੁਭਾਨ ਅੱਲਾ, ਆ ਤੁਸੀਂ ਕਲਿੱਪ ਕੱਟ ਕੇ ਨਾ ਆਪਣੇ ਕੋਲ ਰੱਖ ਲੈਣਾ, ਇੰਨਾ ਕੱਟ ਕੇ ਨਾ ਇਹਦੀ ਨਿਸ਼ਾਨੀ ਲਾ ਲੈਣੀ ਕਿ ਉਸਤਾਦ ਜੀ ਇੱਕ ਬੰਦਾ ਮੈਨੂੰ ਮਿਲਿਆ, ਹਾਂਜੀ ਜਾਂ ਤੁਸੀਂ ਇਦਾਂ ਕਹਿ ਲਓ ਕਿ ਨਮਾਜ਼ बुराई से रोकती है, ਵਾਹ ਵਾਹ ਬੇਸ਼ੱਕ ਬੇਸ਼ੱਕ। तुम्हारी नमाजें तुम्हारे मुंह पे मारी जाएंगी। ਜਾਏਂਗੇ ਬੇਸ਼ੱਕ ਇਹ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ, ਬੇਸ਼ੱਕ ਸਹੀ। ਠੀਕ ਹੈ ਜੀ। ਅੱਛਾ, ਹੁਣ ਮੈਂ ਨਮਾਜ਼ ਪੜ੍ਹੀ ਜਾ ਰਿਹਾ ਤੇ ਬੁਰਾਈ ਤੋਂ ਵੀ ਨਹੀਂ ਰੋਕ ਰਿਹਾ, ਇਹਦਾ ਮਤਲਬ ਆ ਕਿ ਮੇਰੀ ਨਮਾਜ਼ ਨਹੀਂ ਪਹੁੰਚ ਰਹੀ, ਹਾਂਜੀ ਕੋਈ ਕਮੀ ਰਹਿ ਰਹੀ ਹੈ। ਕਿਤੇ ਨਾ ਕਿਤੇ ਕੋਈ ਰੌਲਾ ਹੈ, ਕਿਉਂਕਿ ਇਹਦਾ ਮੀਟਰ ਇਹ ਹੈ ਕਿ ਨਮਾਜ਼ ਬੁਰਾਈ ਸੇ ਰੋਕਤੀ ਹੈ। ਹਾਏ ਹਾਏ, ਇਹ ਹੱਕ ਸੱਚਾ ਕਨਫਰਮ 100% कि नमाज बुराई से रोकती है। ਤੇ ਅਗਰ ਨਮਾਜ਼ ਪੜ੍ਹ ਰਹੇ ਔਰ ਬੁਰਾਈ ਤੋਂ ਨਹੀਂ ਰੋਕ ਰਹੇ, ਇਹਦਾ ਮਤਲਬ ਜਿਹੜੀ ਨਮਾਜ਼ ਦੀ ਗੱਲ ਹੋਈ ਆ ਕਿ ਨਮਾਜ਼ ਬੁਰਾਈ ਤੋਂ ਰੋਕਦੀ ਹੈ, ਤੁਸੀਂ ਉਹ ਨਹੀਂ ਪੜ੍ਹ ਰਹੇ, ਤੁਸੀਂ ਕੋਈ ਹੋਰ ਪੜ੍ਹ ਰਹੇ ਹੋ। ਵਾਹ ਵਾਹ ਐਸਾ ਹੀ ਇਹ ਬਾਤ ਹੈ ਵਾਹ ਉਸਤਾਦ ਵਾਹ ਜੀ, ਵਾਹ ਵਾਹ ਤਾਲੀ ਵਾਲੀ ਗੱਲ ਨਹੀਂ ਸੀ, ਲੇਕਿਨ ਇੰਤਹਾਈ ਖੂਬਸੂਰਤ ਗੱਲ। ਦਲੀਲ ਹੈ ਇਹ ਗੱਲ ਨਹੀਂ ਹੈ ਕਿ ਵਾਹ ਵਾਹ ਕੀ ਪੈਮਾਨਾ ਨਾਪਣ ਦਾ ਕਿ ਜੇ ਤੁਸੀਂ ਯਾਰ ਇਦਾਂ ਦੀ ਤਾਰੀਫ ਕਰਦਾ ਮੈਨੂੰ ਨਾ ਸ਼ਰਮਿੰਦਾ ਜਿਹਾ ਹੋ ਜਾਂਦਾ। ਪਪਾ ਨੇ ਹੀ ਬਿਲਕੁਲ ਸਹੀ ਗੱਲ। ਨਹੀਂ ਮੈਂ ਸਹੀ ਕਹਿ ਰਿਹਾ ਯਾਰ, ਦਾਣੇ ਤੂੰ ਸਹੀ ਗੱਲ ਕਰਿਆ ਯਾਰ, ਐਡੀ ਕਰੋੜ ਕੇ ਨਾ ਯਾਰ, ਤੂੰ ਕਾਜ ਕੋਸ਼ਿਸ਼ ਕਰ। ਵਰਡ ਪਤਾ ਕਿੱਥੋਂ ਲਿਆਉਂਦਾ ਨਿਹਾਇਤ ਨਫੀਸ ਤੁਸੀਂ ਨਹੀਂ ਨਹੀਂ, ਵਾਹ ਵਾਹ। ਮੈਂ ਕਹਿ ਰਿਹਾ ਨਾ ਕਿ ਤੁਸੀਂ ਫਿਰ ਜੇ ਤੁਸੀਂ ਨਮਾਜ਼ ਪੜ੍ਹ ਰਹੇ ਹੋ ਤਾਂ ਨਮਾਜ਼ ਬੁਰਾਈ ਤੋਂ ਨਹੀਂ ਰੋਕ ਰਹੇ,
ਤੇ ਫਿਰ ਤੁਸੀਂ ਇਸ ਜ਼ੇਨ 'ਚ ਰੱਖ ਲਓ 100% ਕਿ ਤੁਸੀਂ ਉਹ ਨਮਾਜ਼ ਨਹੀਂ ਪੜ੍ਹ ਰਹੇ ਜਿਹੜੀ ਰੱਬ ਨੇ ਕਿਹਾ ਕਿ ਪੜ੍ਹੋ। ਆਏ 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 ਹਾਏ ਹਾਏ ਫਿਰ ਜਾਂ ਤੁਹਾਨੂੰ ਆਦਤ ਆ, ਵਾਹ ਵਾਹ ਵਾਹ। ਜਾਂ ਤੁਸੀਂ ਇੱਕ ਤੁਹਾਡਾ ਇੱਕ ਜਿੱਦਾਂ ਸਵੇਰ ਐਕਸਰਸਾਈਜ਼ ਬੰਦਾ ਕਰਦੇ ਨਾ ਉਹਦੀ ਆਦਤ ਬਣ ਜਾਂਦੀ ਹੈ। ਅੱਛਾ, ਕੁਝ ਲੋਕਾਂ ਨੇ ਇਹ ਵੀ ਦਲੀਲ ਬਣਾਈ ਹੈ, ਥੋੜੀ ਜਿਹੀ ਜ਼ਰਾ ਖਤਰਨਾਕ ਗੱਲ ਆ ਲੇਕਿਨ ਸਮਝਣ ਦੀ ਕੋਸ਼ਿਸ਼ ਕਰਨਾ, ਕਿ ਮੈਂ ਨਮਾਜ਼ ਨਾ ਪੜ੍ਹਾਂ ਮੇਰਾ ਜਿਸਮ ਟੁੱਟਣ ਭੱਜਣ ਲੱਗ ਪੈਂਦਾ। ਔਰ ਇਸ ਚੀਜ਼ ਨੂੰ ਉਹ ਸਮਝ ਲੈਂਦੇ ਨੇ ਕਿ ਇਹ ਨਮਾਜ਼ ਦੀ ਪਾਵਰ, ਜਦਕਿ ਇਹ ਤੁਹਾਡੀ ਇੱਕ ਆਦਤ ਹੁੰਦੀ ਹੈ। ਤੁਸੀਂ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿਓ ਡੇਲੀ, ਰਾਤ ਨੂੰ ਸੌਣ ਤੋਂ ਪਹਿਲੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰ ਦਿਓ। 6 ਮਹੀਨੇ ਸਾਲ ਤੋਂ ਬਾਅਦ ਇੱਕ ਦਿਨ ਤੋਂ ਐਕਸਰਸਾਈਜ਼ ਤੋਂ ਬਗੈਰ ਬੈਠ ਸੇਮ ਇਹੀ ਫੀਲਿੰਗ ਹੋਏਗੀ ਯੈਸ ਬੇਸ਼ੱਕ। ਕਿ ਯਾਰ ਕੋਈ ਚੀਜ਼ ਐਸਾ ਜਿਹੜੀ ਅੱਜ ਮੇਰੇ ਕੋਲ ਰਹਿ ਗਈ। ਇਹਨੂੰ ਕਹਿੰਦੇ ਆਦਤ। ਸਾਡੇ ਮੁਆਸ਼ਰੇ 'ਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਨਮਾਜ਼ਾਂ ਪੜ੍ਹਦੇ ਨੇ ਲੇਕਿਨ ਉਹ ਇੱਕ ਆਦਤ ਪੈ ਜਾਂਦੀ, ਉਸ ਆਦਤ ਨੂੰ ਉਸ ਨਮਾਜ਼ ਦੀ ਕਬੂਲੀਅਤ ਦਾ ਸਬੂਤ ਸਮਝਣ ਲੱਗ ਪੈਂਦੇ ਨੇ, ਹਾਏ ਹਾਏ ਹਾਏ। ਜਦਕਿ ਐਸਾ ਨਹੀਂ। ਸਵੇਰ ਯੂਨੀਵਰਸਿਟੀ ਜਾਓ ਤੁਸੀਂ, ਉੱਥੇ ਬਾਬੇ ਲੱਗੇ ਹੁੰਦੇ ਨੇ 20 ਸਾਲ ਤੋਂ। ਉਸ ਬਾਬੇ ਨੂੰ ਜੋ ਮਰਜ਼ੀ ਕਰ ਲਾ ਕਿ ਬਾਬਾ ਸਵੇਰੇ ਸੈਰ ਤੇ ਨਹੀਂ ਜਾਣਾ, ਕਹੇਗਾ ਮੈਂ ਸਵੇਰੇ ਸੈਰ ਤੇ ਨਾ ਗਿਆ ਮੈਂ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਣਾ। ਆਏ 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 ਵਾਹ। ਉਹ ਆਦਤ ਆ। ਆਦਤ ਸਹੀ ਹੈ। ਅੱਛਾ, ਇਹ ਵੀ ਅੱਛੀ ਗੱਲ ਆ ਕਿ ਤੁਹਾਨੂੰ ਉਹਦੀ ਆਦਤ ਪੈ ਜੇ, ਨੋ ਡਾਊਟ, ਇਹ 'ਚ ਕੋਈ ਬੁਰਾਈ ਨਹੀਂ ਕਿ ਤੁਹਾਨੂੰ ਨਮਾਜ਼ ਦੀ ਆਦਤ ਪੈ ਜੇ, ਨਮਾਜ਼ ਦੇ ਆਦੀ ਬਣੋ, ਗੁੱਡ। ਲੇਕਿਨ ਆਦਤ ਦੇ ਨਾਲ ਆਦਤ ਉਦਤ ਸਭ ਲੈਦਾ। ਇਸ ਪੈਮਾਨੇ ਤੇ ਤੁਸੀਂ ਲਾਜ਼ਮੀ ਦੇਖਣਾ ਜਿਹੜੇ ਨਮਾਜ਼ ਪੜ੍ਹਦੇ ਨੇ ਕਿ ਜਿਹੜਾ ਨਮਾਜ਼ ਬੁਰਾਈ ਸੇ ਰੋਕਤੀ ਹੈ, ਯੈਸ ਹਾਏ ਹਾਏ। ਕਿਆ ਤੁਸੀਂ ਬੁਰਾਈ ਸੇ ਤੁਹਾਨੂੰ ਰੋਕ ਰਹੀ? ਅਗਰ ਨਹੀਂ ਰੋਕ ਰਹੀ ਤੇ ਤੁਸੀਂ ਨਮਾਜ਼ ਫਿਰ ਥੋੜੀ ਉਹ ਲੱਭੋ ਕਿਹੜੀ ਨਮਾਜ਼ ਹੈ ਜਿਹੜੀ ਬੁਰਾਈ ਸੇ ਰੋਕਤੀ। वाह 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 ਵਾਹ ਵਾਹ ਠੀਕ ਹੈ ਨਾ? उसी बात पे वो लोग कहते हैं कि वो तो नमाजें तुम्हारे मुंह पे मारी जाएंगी। ਇੱਕ ਮੈਂ ਗੱਲ ਕਰ ਰਿਹਾ ਨਾ, ਨਹੀਂ ਉਹ ਨਹੀਂ ਅੱਲਾ ਕਰੇ ਨਾ ਸਾਰਿਆਂ ਦੀ ਅੱਲਾ ਪਾਕ ਕਬੂਲ ਕਰੇ, ਹਾਂ। ਲੇਕਿਨ ਸਾਡੇ ਅਕਸਰੀਅਤ ਫਿਰ ਨਮਾਜ਼ ਦੀ ਸਪੀਡ। ਮੈਂ ਜ਼ਿੰਦਗੀ 'ਚ ਨਾ ਬਹੁਤ ਲੋਕਾਂ ਦੀ ਵੀਡੀਓ ਬਣਾਈ, ਇਹ ਮੈਂ ਦੁਬਈ ਇੱਕ ਦੀ ਬਣਾਈ ਹੈ, ਜੀ ਨਮਾਜ਼ ਪੜ੍ਹ ਰਿਹਾ ਸਾਡੇ ਸੁਭਾਨ ਰਬੀ ਆਲਾ ਸੁਭਾਨ ਰਬੀ ਆਲਾ ਸੁਭਾਨ ਰਬੀ ਆਲਾ, ਇਹ 3 ਵਾਰੀ ਕਹਿਣਾ ਤੁਸੀਂ, ਸੁਭਾਨ ਰਬੀ ਆਲਾ ਜੀ, ਸੁਭਾਨ ਰਬੀ ਆਲਾ, ਹਾਂਜੀ ਸਜਦੇ 'ਚ। ਅੱਛਾ, ਹੁਣ ਮੈਂ ਦੇਖ ਰਿਹਾ ਨਮਾਜ਼ ਪੜ੍ਹਦੇ ਨੂੰ, ਇਹ ਬੰਦਾ ਗਿਆ ਵਾ ਤੇ ਇਹ ਆ ਗਿਆ, ਉਸੇ ਉਹ ਸਪੀਡ ਨਾਲ ਯਾਨੀ ਇੰਜ ਗਿਆ ਵਾ ਤੇ ਇੰਜ ਆ ਗਿਆ, ਕੋਈ ਕਿਆਮ ਨਹੀਂ ਕੋਈ ਨਿਜ਼ਾਮ ਨਹੀਂ। ਕਿਆ ਵੀ ਹੋ ਗਿਆ ਨਾ। ਹਾਂਜੀ ਲੇਕਿਨ ਹੁਣ ਮੈਂ ਬਾਹਰ ਬੈਠਾ ਕਰ ਰਿਹਾ, ਹੁਣ ਉਸ ਸਜਦੇ 'ਚ ਗਿਆ ਤੇ ਮੈਂ ਕਿਹਾ ਸੁਭਾਨ ਰਬੀ ਆਲਾ ਸੁਭਾਨ ਰਬੀ ਆਲਾ ਸੁਭਾਨ, ਤੇ 2 ਵਾਰੀ ਮੈਂ ਕਿਹਾ ਤੇ ਤੀਜੀ ਵਾਰੀ ਉੱਠ ਪਿਆ। ਮੈਂ ਕਹਿ ਰਿਹਾ ਯਾਰ ਮੈਂ ਏਡੀ ਸਪੀਡ ਨਾਲ ਪੜ੍ਹ ਰਿਹਾ, ਇਹ ਇਸ ਤੋਂ ਵੀ ਸਪੀਡ ਨਾਲ ਕਿੱਦਾਂ 3 ਵਾਰੀ ਪੂਰਾ ਕਰ ਲੈਂਦਾ। ਮੈਂ ਉਹਦੀ ਵੀਡੀਓ ਬਣਾ ਲਈ, ਇੱਕ ਵਾਰੀ ਫੈਸਲ ਦੀ ਵੀ ਬਣਾਈ ਸੀ, ਉਹ ਮਾਸ਼ਾਅੱਲਾ ਉਹਨੂੰ ਸਮਝ ਆ ਗਈ, ਉਹ ਹੁਣ ਠੀਕ ਪੜ੍ਹ ਰਿਹਾ। ਤੇ ਇਹਦੇ 'ਚ ਬੁਰਾਈ ਦੀ ਮੈਂ ਕੋਈ ਗੱਲ ਨਹੀਂ ਕਰ ਰਿਹਾ, ਲੇਕਿਨ ਤੁਸੀਂ ਇਹਨੂੰ ਦੇਖਣਾ ਜ਼ਰੂਰ। ਕੋਈ ਵੀ ਤੁਹਾਡੇ ਘਰ 'ਚ ਪੜ੍ਹ ਰਿਹਾ ਹੋਵੇ ਨਾ ਤਾਂ ਇਸ ਚੀਜ਼ ਨੂੰ ਗੌਰ ਕਰਨਾ, ਛੋਟੀ ਜਿਹੀ ਗੱਲ ਆ ਲੇਕਿਨ ਤੁਹਾਨੂੰ ਕੰਮ ਆਏਗੀ। ਅੱਛਾ, ਤੇ ਉਹ ਹੁਣ ਮੈਂ ਫੈਸਲ ਨੂੰ ਕਿਹਾ, ਮੈਂ ਕਿਹਾ ਫੈਸਲ ਰਕੂਅ 'ਚ ਜਾਣਾ ਕੀ ਪੜ੍ਹਦਾ 3 ਵਾਰੀ? ਕਹਿੰਦਾ ਸੁਭਾਨ ਰਬੀ ਆਲਾ ਅਜ਼ੀਮ ਸੁਭਾਨ ਰਬੀ ਆਲਾ ਅਜ਼ੀਮ। ਮੈਂ ਕਿਹਾ ਅੱਛਾ ਆ ਹੁਣ ਤੇਰੀ ਵੀਡੀਓ ਆ, ਐ ਹੁਣ ਤੂੰ ਰਕੂਅ 'ਚ ਜਾਣਾ ਵਾ ਤੇ ਤੂੰ ਫੁੱਲ ਸਪੀਡ ਨਾਲ 3 ਵਾਰੀ ਕਹਿਣਾ ਸੁਭਾਨ ਰਬੀ ਆਲਾ ਅਜ਼ੀਮ, ਤੇ ਦੇਖੀ ਭਲਾ ਤੂੰ ਕਿੰਨੀ ਤੇ ਉੱਠ ਪੈਣਾ। ਕਹਿੰਦਾ ਲਓ ਜੀ ਸਾਹ ਜੀ, ਰਕੂਅ ਤੇ ਗਿਆ, ਫੈਸਲ ਨੇ ਕਿਹਾ ਸੁਭਾਨ ਰਬੀ ਆਲਾ ਅਜ਼ੀਮ ਸੁਭਾਨ ਰਬੀ, ਇਹ ਕਿਹਾ ਤੇ ਫੈਸਲ ਉੱਠ ਪਿਆ। ਪੂਰਾ ਮੈਂ ਕਿਹਾ ਫੈਸਲ ਤੁਸੀਂ ਮੈਨੂੰ 3 ਵਾਰੀ ਪੂਰਾ ਕਰ ਦਿਓ, ਨਹੀਂ ਹੋਇਆ। ਉਹਨੂੰ ਖੈਰ ਸਮਝ ਆ ਗਈ। ਸੇਮ ਲਾਈਕ ਕੁਝ ਦਿਨ ਪਹਿਲੇ ਦੁਬਈ 'ਚ ਇੱਕ ਬੰਦਾ ਪੜ੍ਹ ਰਿਹਾ ਤੇ ਉਸ ਤੋਂ ਵੀ ਤੇਜ਼, ਅੱਛਾ ਜੀ। ਤੇ ਮੈਂ ਫੁੱਲ ਸਪੀਡ 'ਚ ਕਰ ਰਿਹਾ ਸੁਭਾਨ ਰਬੀ ਆਲਾ ਤੂੰ ਉੱਠ ਪਿਆ। ਮੈਂ ਕਿਹਾ ਯਾਰ ਇਹ ਕੀ ਪੜ੍ਹ ਰਿਹਾ ਵਾ? ਮਿਨੀਮਮ 3 ਵਾਰੀ ਕਹਿਣਾ ਨਾ, ਹਾਂਜੀ ਉਸ ਤੋਂ ਬਾਅਦ ਜਿੰਨਾ ਮਰਜ਼ੀ ਪੜ੍ਹ ਲਓ ਭਾਵੇਂ, ਲੇਕਿਨ ਉਹ ਯਾਰ 2 ਵਾਰੀ ਪੂਰਾ ਨਹੀਂ ਹੋ ਰਿਹਾ ਤੇ ਉਹ ਬੰਦਾ ਉੱਠ ਪਿਆ, ਤੇ ਮੈਂ ਉਹਦੀ ਵੀਡੀਓ ਬਣਾ ਲਈ। ਤੇ ਬਾਅਦ 'ਚੋਂ ਮੈਂ ਕਿਹਾ ਭਾਜੀ ਇਧਰ ਮੈਨੂੰ ਦੱਸਣਾ ਕਿ ਤੁਸੀਂ 3 ਵਾਰੀ ਪੜ੍ਹਨਾ, ਇੱਕ ਮਿਸਾਲ ਆ ਕਿ 3 ਵਾਰੀ ਪੂਰਾ ਵੀ ਹੋ ਗਿਆ ਇਸ ਸਪੀਡ ਦੇ ਵਿੱਚ, ਸੁਭਾਨ ਰਬੀ ਆਲਾ ਅਜ਼ੀਮ ਸੁਭਾਨ ਰਬੀ ਆਲਾ ਅਜ਼ੀਮ ਸੁਭਾਨ ਰਬੀ ਆਲਾ ਅਜ਼ੀਮ। ਮੰਨ ਲਿਆ ਕਿ ਤੂੰ ਇੰਨੀ ਸਪੀਡ 'ਚ 3 ਵਾਰੀ ਪੂਰਾ ਕਰ ਵੀ ਲਿਆ, ਇਹ ਕੀ ਤਰੀਕਾ ਵਾ ਕਹਿਣ ਦਾ ਕਿ ਅੱਲਾ ਸਭ ਤੋਂ ਵੱਡਾ, ਅੱਲਾ ਸਭ ਤੋਂ ਵੱਡਾ, ਅੱਲਾ ਸਭ ਤੋਂ ਵੱਡਾ, खुदा सबसे बड़ा है सुभान रबी अल अजीम। ਇਹਦਾ ਕੀ ਮਤਲਬ ਹੈ? ਅੱਲਾ ਪਾਕ ਹੈ ਬਜ਼ੁਰਗੀ ਵਾਲਾ, ਬਜ਼ੁਰਗੀ ਵਾਲਾ ਅਜ਼ਮਤ ਵਾਲਾ ਅਜ਼ੀਮ, ਹਾਂਜੀ ਅਜ਼ਮਤ ਠੀਕ ਹੈ ਨਾ? ਸੁਭਾਨ ਰਬੀ ਅਲ ਅਲਾ ਅੱਲਾ ਪਾਕ ਹੈ ਔਰ ਸਬਸੇ ਬੜਾ। सबसे बड़ा है। चलो ਤੁਸੀਂ ਇੰਨਾ ਕਹਿ ਲਓ ਨਾ ਕਿ ਅੱਲਾ सबसे बड़ा है, ਲਾਈਕ ਤਰਜਮਾ ਇਹਦਾ ਕੁਝ ਵੀ ਹੋਵੇ, ਤੁਸੀਂ ਇੰਨਾ ਕਹਿ ਲਓ ਸ਼ਾਰਟ 'ਚ ਕਿ ਅੱਲਾ ਪਾਕ सबसे बड़ा है। ਤੇ ਅੱਲਾ ਨੂੰ ਹੁਣ ਇਹ ਕਹਿਣਾ ਤੇ ਇਦਾਂ ਕਹਿਣਾ ਅੱਲਾ सबसे बड़ा, ਅੱਲਾ सबसे बड़ा, ਅੱਲਾ सबसे बड़ा, ਬੇਅਦਬੀ ਹੈ। ਇਹ ਕੀ ਹੈ? ਯਾਨੀ ਤੁਸੀਂ ਤਰਜਮੇ ਤੇ ਗੌਰ ਕਰੋ ਨਾ, ਹਾਂਜੀ ਤੂੰ ਰੱਬ ਨਾਲ ਇਦਾਂ ਕਲਾਮ ਕਰੇਗਾ ਅੱਲਾ ਬਜ਼ੁਰਗੀ ਵਾਲਾ सबसे बड़ा, ਅੱਲਾ ਬਜ਼ੁਰਗੀ ਵਾਲਾ सबसे बड़ा, ਅੱਲਾ ਬਜ਼ੁਰਗੀ ਵਾਲਾ सबसे बड़ा। ਇਹ ਕਿਹੜਾ ਤੂੰ ਮਤਲਬ ਕਿ ਤੂੰ ਕੀ ਆਸਾਨ ਕਰਨ ਡਿਆ ਵੀ ਇਹਨੇ, ਸਮਝ ਆਈ? ਹਾਂਜੀ ਵਾਹ ਵਾਹ। ਅੱਛਾ, ਹੁਣ ਇਹ ਨਾ ਕਿ ਅੱਲਾ सबसे बड़ा है, ਅੱਲਾ ਇਹਨੂੰ ਮੰਨ ਵੀ, ਹਾਂਜੀ ਵਾਹ ਵਾਹ
ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਹਲਕਾ ਅਹਿਬਾਬ ਦੇ ਵਿੱਚ ਨਮਾਜ਼ ਪੜ੍ਹਦੇ ਨੇ ਸੁਬਾਨਾ ਰਬੀ ਅਲ ਅਜ਼ੀਮ ਜਾਂ ਸੁਬਾਨਾ ਰਬੀ ਅਲ ਕਹਿੰਦੇ ਆ, ਉਹ ਇਹਦੇ ਤਰਜਮੇ ਨੂੰ ਫੀਲ ਵੀ ਕਰਦੇ ਹੋਣਗੇ। ਇੱਕ ਪਹਾੜਾ ਰੱਖਿਆ ਸੀ ਕਿ 3 ਵਾਰੀ ਕਹਿਣਾ ਸੁਬਾਨਾ ਰਬੀ ਅਲ ਅਜ਼ੀਮ ਬਸ, ਮੋਸਟਲੀ ਮਾਦਰਤ ਦੇ ਨਾਲ, ਕਿ ਅਸੀਂ 3 ਵਾਰੀ ਅਸੀਂ ਗਿਣਤੀ ਗਿਣਦੇ ਆ ਕਿ 3 ਵਾਰੀ ਕਹਿਣਾ, ਉਹਨੂੰ ਫੀਲ ਨਹੀਂ ਕਰਦੇ ਕਿ 3 ਵਾਰੀ ਮੈਂ ਕਹਿ ਕੀ ਰਿਹਾ। ਮੈਂ ਕਹਿ ਰਿਹਾ ਅੱਲਾਹ ਪਾਕ ਸਭ ਤੋਂ ਬੜਾ ਹੈ, ਅੱਲਾਹ ਤੋਂ ਸਭ ਤੋਂ ਵੱਡਾ, ਅੱਲਾਹ ਤੋਂ ਸਭ ਤੋਂ ਵੱਡਾ, ਇੰਜ ਕਹਿ ਕੇ ਉੱਠ, ਉਹਦੇ ਤੱਕ ਪਹੁੰਚਾ ਤੇ ਸਹੀ ਆਪਣੀ ਗੱਲ। ਹਾਏ ਹਾਏ, ਸਮਝ ਆ ਰਹੀ ਗੱਲ ਦੀ? ਜੀ ਜੀ। ਲੇਕਿਨ ਸਾਨੂੰ ਇਹ ਚਾਹੀਦਾ, ਮੈਨੂੰ ਵੀ ਵਿੱਚ ਹੀ ਸਾਰਿਆਂ ਨੂੰ, ਕਿ ਅਸੀਂ ਇਹਨਾਂ ਥੋੜੀ ਜਿਹੀ ਨਮਾਜ਼ ਦੀ ਖੂਬਸੂਰਤੀ ਤੇ ਥੋੜੀ ਗੌਰ ਕਰ ਲੈ। ਬਹੁਤ ਸਾਰੇ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਮੇਰੀਆਂ ਬੇਟੀਆਂ ਪੜ੍ਹਦੀਆਂ ਨੇ, ਲੇਕਿਨ ਥੋੜਾ ਜਿਹਾ ਇਸ ਚੀਜ਼ ਤੇ ਗੌਰ ਕਰਨਾ ਕਦੀ। ਬਿਲਕੁਲ ਠੀਕ ਹੈ ਜੀ, ਬੇਸ਼ੱਕ। ਇਸ ਚੀਜ਼ ਤੇ ਗੌਰ ਕਰਨਾ ਕਿ ਮੈਂ ਇੱਕ ਟਾਈਮ ਕੱਢਿਆ ਰੱਬ ਵਾਸਤੇ ਸਪੈਸ਼ਲ, ਆਪਣਾ ਕਾਰੋਬਾਰ ਛੱਡਿਆ, ਮੈਂ ਹਾਂਡੀ ਰੋਟੀ ਛੱਡੀ, ਮੈਂ ਆਪਣਾ ਘਰ ਦੀ ਸਫਾਈ ਛੱਡੀ, ਮੈਂ ਬੱਚਿਆਂ ਦੀ ਕੇਅਰ ਛੱਡ ਦਿੱਤੀ, ਤੇ ਮੈਂ ਇੰਨਾ ਆਪਣਾ ਜ਼ਿੰਦਗੀ ਦਾ ਮੁਸ਼ਕਿਲ ਯਾਨੀ ਜਿਹੜਾ ਬਿਜ਼ੀ ਟਾਈਮ ਕੱਢ ਕੇ, ਤੇ ਮੈਂ ਅੱਛੀ ਗੱਲ ਆ ਕਿ ਮੈਂ ਰੱਬ ਦੇ ਅੱਗੇ ਸਜਦਾ ਕਰ ਰਹੀ ਹਾਂ। ਤੇ ਉਹ ਮੈਂ ਕਿੱਦਾਂ ਕਰ ਰਹੀ ਹਾਂ? ਹਾਏ ਹਾਏ, ਬੇਸ਼ੱਕ ਬੇਸ਼ੱਕ। ਵਾਹ 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 ਵਾਹ। ਬਸ ਇਹ ਤੁਸੀਂ ਅੱਜ ਦਾ ਜਿਹੜਾ ਨਾ, ਮੈਨੂੰ ਵੀ ਵਿੱਚ ਹੀ ਸਾਰਿਆਂ ਨੂੰ ਇਹ ਹੈ ਕਿ ਜਦੋਂ ਤੁਸੀਂ ਨਮਾਜ਼ ਪੜ੍ਹਨੀ ਨਾ, ਤੇ ਬਹੁਤ ਸਾਰੇ ਤੇ ਐਸੇ ਨੇ ਜਿਹੜਾ ਅਰਬੀ ਦਾ ਮਤਲਬ ਨਹੀਂ ਪਤਾ ਮੈਂ ਕਹਿ ਕੀ ਰਿਹਾ। ਹਾਂਜੀ ਠੀਕ ਹੈ ਨਾ, ਅਲਹਮਦੁਲਿਲਾ ਰੱਬਿਲ ਆਲਮੀਨ ਅਰਰਹਿਮਾਨ ਅਰਰਹੀਮ ਮਾਲਿਕ ਯੌਮਿਦ ਦੀਨ ਇਯਾਕਾ ਨਅਬੁਦੁ व इय्याका नस्तईन इहदिना सिरात, ਇੰਨੇ ਕੁ ਦਾ ਵੀ ਬਹੁਤ ਸਾਰਿਆਂ ਨੂੰ ਨਹੀਂ ਪਤਾ ਕਿ ਇਹਦਾ ਮਤਲਬ ਕੀ ਹੈ। ਅਰਬੀ ਪੜ੍ਹੀ ਜਾ ਰਹੇ। ਕੋਸ਼ਿਸ਼ ਕਰੋ ਲਾਈਫ ਦੇ ਵਿੱਚ ਕਿ ਅਸੀਂ ਨਾ ਸਿਰਫ ਇੰਨਾ ਕੁਛ ਪੜ੍ਹੀਦਾ। ਇੱਕ ਅਗਰ ਇੱਕ 20 22 23 ਸਾਲ ਦਾ ਬੱਚਾ ਨਮਾਜ਼ ਪੜ੍ਹ ਰਿਹਾ, ਜਾਂ 15 16 17 ਸਾਲ ਦਾ ਬੱਚਾ ਪੜ੍ਹ ਰਿਹਾ, ਲਾਈਕ ਮੈਂ ਮਿਨੀਮਮ 'ਚ ਆ ਜਾਂਦਾ ਕਿ 12 13 14 ਸਾਲ ਦਾ ਬੱਚਾ ਨਮਾਜ਼ ਪੜ੍ਹ ਰਿਹਾ, ਉਹ 14 ਸਾਲ ਦੇ ਬੱਚੇ ਨੂੰ ਅੱਧੀਆਂ ਕਿਤਾਬਾਂ ਯਾਦ ਹੋਣਗੀਆਂ, ਉਹਨੇ ਆਪਣੀ ਲਾਈਫ 'ਚ ਕੀਤੀਆਂ ਹੋਣਗੀਆਂ, ਉਹਨੂੰ ਬੜੇ ਉਰਦੂ ਦੇ ਸਬਕ ਯਾਦ ਹੋਣਗੇ, ਉਹ ਸਿਲੇਬਸ ਕੀ ਕਹਿੰਦੇ ਨੇ, ਹਾਂਜੀ ਸਿਲੇਬਸ, ਉਹਨੂੰ ਉਹ ਯਾਦ ਹੋਣਗੇ, ਔਰ ਉਹ ਇੰਗਲਿਸ਼ ਵੀ ਬੋਲਦਾ ਹੋਏਗਾ, ਉਹਨੂੰ ਵੋਕੈਬਲਰੀ ਵੀ ਯਾਦ ਹੋਏਗੀ। ਤੇ ਉਹ ਇਹ ਸਮਝ ਲਵੇ ਕਿ ਸਭ ਤੋਂ ਪਹਿਲੇ ਮੈਂ ਅਰਬੀ ਨਹੀਂ ਸਿੱਖਣੀ, ਮੈਂ ਅਰਬੀ 'ਚ ਬੋਲਣਾ ਹੀ ਨਹੀਂ, ਮੈਂ ਅਰਬੀ 'ਚ ਗੁਫ਼ਤਗੂ ਨਹੀਂ ਕਰਨੀ, ਮੈਂ ਇੰਨੀ ਸਿੱਖਣੀ ਆ ਕਿ ਮੈਂ ਜੋ ਨਮਾਜ਼ 'ਚ ਕਹਿ ਰਿਹਾ ਦਾ ਮਤਲਬ ਕੀ ਹੈ, ਤਰਜਮਾ ਵਾਲਾ ਪਤਾ ਹੋਣਾ ਚਾਹੀਦਾ। ਬਸ ਮੈਂ ਇੰਨੀ ਸਿੱਖਣੀ ਹੈ। ਵਾਹ ਵਾਹ। ਇਸ ਤੋਂ ਕਿ ਨਹੀਂ, ਕੋਈ ਜ਼ਰੂਰਤ ਨਹੀਂ, ਤੁਹਾਡੀ ਲੈਂਗੁਏਜ ਨਹੀਂ, ਤੁਸੀਂ ਉੱਥੇ ਜਾ ਕੇ ਬੋਲਣੀ ਨਹੀਂ, ਇੰਨੀ ਸਿੱਖ ਲਓ, ਰੱਟਾ ਲਾ ਲਓ ਕਿਸੇ ਕੋਲੋਂ, ਦੇਖ ਕੇ ਕਰ ਲਓ ਕਿ ਇਹਦਾ ਮਤਲਬ ਕੀ ਹੈ, ਤਾਂ ਕਿ ਤੁਸੀਂ ਅਰਬੀ ਪੜ੍ਹਦੇ ਹੋਵੋ, ਤਰਜਮਾ ਚੱਲਦਾ ਹੋਵੇ ਤੁਹਾਨੂੰ, ਤੁਹਾਡੀ ਨਮਾਜ਼ ਦਾ ਟੇਸਟ ਔਰ ਖੂਬਸੂਰਤੀ ਨਾ ਬਦਲ ਗਈ, ਮੈਨੂੰ ਫੜ ਲੈਣ। ਤੁਹਾਨੂੰ ਲੱਗੇਗਾ ਯਾਰ ਮੈਂ ਅੱਜ ਜੈਨੂਨ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੇ ਫਰਮਾਇਆ ਨਾ ਕਿ ਜਦੋਂ ਮੇਰਾ ਦਿਲ ਕਰਦਾ ਹੈ ਕਿ ਮੈਂ ਅੱਲਾਹ ਨਾਲ ਗੱਲਾਂ ਕਰਾਂ ਤੇ ਮੈਂ ਨਮਾਜ਼ ਪੜ੍ਹਦਾ, ਵਾਹ ਵਾਹ ਵਾਹ, ਜਦੋਂ ਮੇਰਾ ਦਿਲ ਕਰਦਾ ਰੱਬ ਮੇਰੇ ਨਾਲ ਗੱਲਾਂ ਕਰੇ ਤੇ ਮੈਂ ਕੁਰਾਨ ਪੜ੍ਹਦਾ। ਵਾਹ 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 ਵਾਹ। ਤੇ ਤੁਸੀਂ ਇਹ ਨਮਾਜ਼ ਪੜ੍ਹਦੇ ਸੋਚਿਆ ਕਿਆ ਮੈਂ ਹਜ਼ਰਤ ਅਲੀ ਦੇ ਪੁਆਇੰਟ ਆਫ ਵਿਊ ਵਾਂਗੂ ਰਜ਼ੀ ਅੱਲਾਹ ਤਾਲਾ ਨੂੰ, ਮੈਂ ਉਹਨਾਂ ਵਾਂਗੂ ਅੱਲਾਹ ਨਾਲ ਗੱਲਾਂ ਕੀਤੀਆਂ ਨੇ, ਹਾਏ ਹਾਏ ਵਾਹ, ਜਾਂ ਮੇਰੇ ਤੱਕ ਹੀ ਰਹਿ ਗਈਆਂ ਨੇ? ਬੇਸ਼ੱਕ ਬੇਸ਼ੱਕ। ਮੈਂ ਤੁਹਾਨੂੰ ਸਹੀ ਕਹਿ ਰਿਹਾ ਕਿ ਤੁਸੀਂ ਆਪਾਂ ਸਾਰੇ ਹੀ, ਮੈਂ ਵੀ, ਆਪਾਂ ਗੱਲਾਂ, ਨਮਾਜ਼ ਪੜ੍ਹਨੀ ਤੇ ਆ ਗਈ, ਉਹਨਾਂ ਗੱਲਾਂ ਕਰਨੀਆਂ ਵੀ ਸਿੱਖ ਲਈਏ। ਜੀ ਜੀ ਜੀ। ਤੇ ਇਹਨਾਂ ਪਲੀਜ਼ ਕਰ ਲਓ ਮੇਰੇ ਹਿਸਾਬ ਨਾਲ ਕਿ ਜਿੰਨਾ ਮੈਂ ਨਮਾਜ਼ ਪੜ੍ਹ ਰਿਹਾ, ਮੇਰੇ ਮੂੰਹ 'ਚ ਜੋ ਨਿਕਲ ਰਿਹਾ, ਮੈਨੂੰ ਉਹਦਾ ਪਤਾ ਹੋਵੇ ਤਾਂ ਤਰਜਮਾ ਕੀ ਹੈ। ਤੁਹਾਨੂੰ ਆਪੇ ਹੀ ਤੁਹਾਨੂੰ ਲੋੜ ਹੀ ਨਹੀਂ ਪਏਗੀ, ਤੁਸੀਂ ਆਪੇ ਸੋਚ ਲਾ ਪੋ ਯਾਰ ਮੈਂ ਕਹਿ ਰਿਹਾ ਅੱਲਾਹ ਸਭ ਸੇ ਬੜਾ ਹੈ, ਅੱਲਾਹ ਸਭ ਸੇ, ਤੇ ਮੈਂ ਐਡੀ ਸਪੀਡ ਨਾਲ ਕਹਿ ਅੱਲਾਹ ਸਭ ਸੇ ਬੜਾ, ਅੱਲਾਹ ਸਭ ਸੇ ਬੜਾ, ਅੱਲਾਹ ਸਭ ਸੇ ਬੜਾ, ਤੇ ਗੁਸਤਾਖੀ ਹੈ। ਔਰ ਅਸੀਂ ਮੋਸਟਲੀ ਇਦਾਂ ਹੀ ਪੜ੍ਹਦੇ ਹਾਂ। ਠੀਕ ਹੈ ਨਾ? ਬਿਲਕੁਲ ਸਾਜੀ ਤੁਹਾਡੀ ਕੋਈ ਗਲਤੀ ਗੁਸਤਾਖੀ ਮਾਫ, ਮੈਂ ਕੋਈ ਉਹ ਨਹੀਂ, ਮੈਂ ਆਪਣੇ ਦਿਮਾਗ ਨਾਲ ਗੱਲ ਕਰਦਾ। ਮੇਰਾ ਜਿਹੜਾ ਨਾ ਉਹ ਯਾਰ ਹੁੰਦਾ ਨਾ, ਇਹ ਇਸ ਤਰ੍ਹਾਂ ਦਾ ਇੱਕ ਟੌਪਿਕ ਆ, ਕੋਈ ਬੰਦਾ ਐਵੇਂ ਮਾੜੀ ਜੀ ਗੱਲ ਫੜ ਲਵੇ ਵਿੱਚੋਂ, ਕੋਈ ਬੰਦਾ ਇੰਜ। ਅੱਛਾ, ਮੈਂ ਉਦੋਂ ਇੱਕ ਦਿਨ ਗੱਲ ਕਰ ਰਿਹਾ ਸੀ ਨਾ ਕਿ ਤੁਸੀਂ ਜਿਹੜਾ ਕਿਸੇ ਤੇ ਐਵੇਂ ਇਲਜ਼ਾਮ ਲਾ ਦਿੰਦੇ ਹੋ, ਬਹੁਤਾਨ ਲਾ ਦਿੰਦੇ ਹੋ, ਮੈਂ ਉਸੇ ਦਿਨ ਆਪ ਵੀ, ਉਹ ਮੇਰੇ ਜ਼ਿਹਨ 'ਚ ਗੱਲ ਆਈ, ਮੈਂ ਕਰ ਦਿੱਤੀ, ਲੇਕਿਨ ਆਪ ਵੀ ਮੈਂ ਰਾਤ ਨੂੰ ਉਸਤਾਦ ਜੀ ਮੈਂ ਉਹਦਾ ਸਜ਼ਾ ਪੜ੍ਹੀ, ਉਹ ਤੇ ਬੜਾ ਡੇਂਜਰ ਕੰਮ ਆ। ਹਾਂਜੀ ਹਾਂਜੀ ਹਾਂਜੀ। ਜਿਹੜਾ ਤੁਸੀਂ ਕਿਸੇ ਦੇ ਬਾਰੇ 'ਚ ਅੰਦਾਜ਼ਾ ਲਾ ਕੇ ਉਹਦੇ ਤੇ ਇਲਜ਼ਾਮ ਲਾ ਦਿੰਦੇ ਹੋ, ਅਗਰ ਉਹ ਨਹੀਂ ਹੈਗਾ ਤੇ ਉਹ ਤੇ ਬਹੁਤ ਡੇਂਜਰ ਕੰਮ। ਉਹਦੇ ਬਾਰੇ 'ਚ ਤੇ ਬਹੁਤ ਸਾਰੇ ਬਿਆਨਾਤ ਨੇ, ਬਹੁਤ ਸਾਰੀਆਂ ਹਸਤੀਆਂ ਦੇ ਕਿਹਾ ਉਹਨਾਂ ਨੇ ਸਖਤ ਉਹ ਬੜੇ ਸਹੀ ਭਾਵੇਂ ਚੰਗੇ ਭਲੇ ਜਿਹੜੇ ਮਤਲਬ ਨਾਰਮਲ ਜਿਹੜੇ ਇੱਕ ਅਸੀਂ ਗੁਨਾਹ ਜਿਹੜੇ ਗਿਣੇ ਜਾਂਦੇ ਨੇ ਨਾ, ਉਹਨਾਂ ਨਾਲੋਂ ਜ਼ਿਆਦਾ ਉਹਦੀ ਜ਼ਿਆਦਾ ਪਕੜ ਕਿ ਜਿਹੜਾ ਮੈਂ ਕਿਹਾ ਸੀ ਇੱਕ ਦਿਨ ਕਿ ਇਦਾਂ ਤੁਸੀਂ, ਮੈਂ ਗੱਲ ਕਰ ਰਿਹਾ ਹੁਣ, ਲਾਈਕ ਮੈਂ ਗੱਲ ਕਰ ਰਿਹਾ ਤੇ ਤੁਸੀਂ ਥੱਲੇ ਕੋਈ ਬੰਦਾ ਕਮੈਂਟ ਲਿਖ ਦਿੰਦਾ ਕਿ ਇਹ ਐਸਾ ਹੈ, ਇਹ ਖੁਦ ਐਸਾ ਹੈ, ਫਲਾਣਾ ਐਸਾ ਹੈ, ਇਸਨੇ ਕਿਸੇ ਬਾਰੇ 'ਚ ਵੀ ਤੁਸੀਂ ਕਮੈਂਟ ਕਰ ਦਿੱਤਾ, ਸਾਰਾ ਤੁਹਾਨੂੰ ਪਤਾ ਹੀ ਨਹੀਂ
ਮੈਨੂੰ ਤੇ ਉਹ ਜਦੋਂ ਦਾ ਪਤਾ ਲੱਗਾ ਮੈਂ ਤਾਂ ਖੁਸ਼ ਹੋਣ ਲੱਗ ਪਿਆ, ਮੇਰੇ ਤੇ ਲੱਗਣ ਜ਼ਿਆਦਾ ਤੋਂ ਜ਼ਿਆਦਾ ਕਿ ਉਸ ਬੰਦੇ ਦੇ ਗੁਨਾਹ ਝੜਦੇ ਨੇ। ਵਾਹ ਵਾਹ। ਤੁਸੀਂ ਜਿਹੜਾ ਅੰਦਾਜ਼ਾ ਲਾਓ, ਠੀਕ ਹੈ ਨਾ। ਤੇ ਲਿਹਾਜ਼ਾ ਇਹਦੇ ਵਿੱਚ ਪਾਇਣ ਮੈਂ ਕੋਈ ਆਲਮ, ਕੋਈ ਮੌਲਵੀ, ਕੋਈ ਐ ਸਾਰਾ ਕੁਝ ਕੋਈ ਚੱਕਰ ਨਹੀਂ, ਮੈਂ ਤੁਹਾਡੇ ਵਰਗਾ ਹੀ ਬੰਦਾ ਵਾਂ। ਸਿਰਫ ਇਹ ਮੇਰਾ ਇੱਕ ਚੀਜ਼ ਤੇ ਧਿਆਨ ਪੈ ਗਿਆ, ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ। ਹੋਰ ਕਿਸੇ ਚੀਜ਼ ਤੇ ਤੁਹਾਡਾ ਧਿਆਨ ਪੈ ਸਕਦਾ, ਮੇਰੇ ਇਲਮ 'ਚ ਨਹੀਂ ਹੋ ਸਕਦੀ। ਹੋ ਸਕਦਾ ਮੈਂ ਤੁਹਾਨੂੰ ਮਿਲਾਂ, ਤੁਸੀਂ ਮੈਨੂੰ ਦੱਸੋ, ਮੈਂ ਕਹਾਂ ਹੋ ਯਾਰ ਇਦਾਂ ਹੁੰਦਾ ਵੀ ਆ, ਇਦਾਂ ਹੁੰਦਾ ਵੀ ਹੈ ਨਾ ਕਿ, ਤੇ ਜ਼ਰੂਰੀ ਨਹੀਂ ਕਿ ਵੀ ਮੈਂ ਇਸ ਤਰ੍ਹਾਂ। ਤੇ ਲਿਹਾਜ਼ਾ ਕੋਈ ਵੀ ਇਹਦੇ 'ਚ ਕੋਈ ਐਸਾ ਪਹਿਲੂ ਹੋ ਜਾਏਗਾ ਜਿਹੜਾ ਤੁਹਾਨੂੰ ਨਾ ਅੱਛਾ ਲੱਗੇ, ਜਾਂ ਤੁਸੀਂ ਉੱਤੋਂ ਕਰੋ, ਤੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜਾਂ ਮੇਲ 'ਚ ਤੁਸੀਂ ਮੈਨੂੰ ਬਿਲਕੁਲ ਈਜ਼ੀ ਕਹਿ ਸਕਦੇ ਕਿ ਭਾਈਜਾਨ ਮਾਸ਼ਾਅੱਲਾ ਤੁਹਾਡੀ ਗੁਫ਼ਤਗੂ ਸੁਣ ਕੇ ਨਾ ਇੱਕ ਵਾਰੀ ਰੀਫਰੈਸ਼ ਜਿਹਾ ਹੋ ਗਿਆ ਭਾਈ। ਲੇਕਿਨ ਗੱਲ ਪਹੁੰਚ ਪ੍ਰੋਗਰਾਮ ਦੇ ਸ਼ੁਰੂ ਆਪਣਾ ਖਿਆਲ ਰੱਖੋ ਜੀ। ਇਨਸ਼ਾਅੱਲਾ ਤੁਹਾਡੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ ਜਨਾਬ। ਲੇਵਾ ਕਿ ਭਾਂ ਸਾਡੀ ਗੱਲ ਵੀ ਤਾਂ ਤੇ ਭਾਂ ਜਿਹੜੀ ਰੱਬ ਰਾਖਾ, ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ, ਔਰ ਅੱਲਾ ਖੈਰ ਕਰੇ। ਔਰ ਕਿਸੇ ਨੂੰ ਪੁੱਛਿਓ ਬਗੈਰ, ਐਵੇਂ ਕਿਸੇ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਮੈਂ ਉਹਨੂੰ ਇਦਾਂ ਕਰ ਦਿਆਂਗਾ, ਇਦਾਂ ਕਰ ਦਿਆਂਗਾ, ਉੱਥੇ ਤੁਸੀਂ ਆਹ ਕਰ ਦਿਓ, ਆਹ ਕਰ ਦਿਓ। ਅਗਲੇ ਨੂੰ ਪੁੱਛ ਲੈਣਾ ਚਾਹੀਦਾ, ਠੀਕ ਆ ਜੀ। ਤੇ ਗੱਲ ਇਹ ਆ ਕਿ ਇਹ ਜਿਹੜਾ ਕੱਲ ਦਾ ਤੁਸੀਂ ਰੌਲਾ ਪਾਇਆ ਕਿ ਸਾਨੂੰ ਤਾਂ ਈਦ ਦਿਓ ਨਾ, ਪਹਿਲੇ ਉਹਦਾ ਕੁਝ ਕਰ ਲਓ, ਅਗਲੇ ਨੂੰ ਤੁਸੀਂ ਮੇਰੇ ਡਾਇਰੈਕਟ ਕਰਾਈ ਜਾਂਦੇ ਹੋ। ਮੈਂ ਤੁਹਾਡੀ ਪੂਰੀ ਕਰ ਲਵਾਂ ਬੜੀ ਗੱਲ ਆ, ਕਿਉਂਕਿ ਤੁਹਾਡੇ ਤੋਂ ਵੱਡਾ ਯਤੀਮ ਮਸਕੀਨ ਮੇਰੀ ਲਾਈਫ 'ਚ ਹੀ ਹੈ ਨਹੀਂ ਕੋਈ। ਤੁਹਾਡੇ ਤੋਂ ਵੱਡਾ ਜਿਹੜਾ ਜ਼ਰੂਰਤਮੰਦ ਮੈਂ ਕਾਇਨਾਤ 'ਚ ਨਹੀਂ ਵੇਖਿਆ ਕੋਈ। ਤੁਸੀਂ ਬੜਾ ਚੌੜਾ ਹੋ ਕੇ ਅੱਗੇ ਪਤਾ ਨਹੀਂ ਕਿਸ ਮੂੰਹ ਦੇ ਨਾਲ ਡੀਲਾਂ ਕਰ ਆਉਂਦੇ ਜੇ ਕਿ ਉਸਤਾਦ ਇਦਾਂ ਕਰੇਗਾ। ਇੰਨਾ ਕੁਛ ਮਾਲਕ ਨੇ ਦਿੱਤਾ ਵਾ, ਕਿੱਥੇ ਮਾਲਕ ਲੈ ਕਿੱਥੇ ਜਾਣਾ? ਲੈ ਦਿੱਤਾ, ਤੁਹਾਡੀ ਮਿਹਰ, ਸਾਡਾ ਕੁਝ ਕਰੋ, ਤੁਹਾਡੀ ਮਿਹਰਬਾਨੀ। ਐਡਾ ਵੱਡਾ ਤੁਹਾਡਾ ਦਰਦ। ਇਹਨਾਂ ਨੇ ਦੁਬਈ ਲੈ ਜਾਣਾ ਸਾਰਾ ਕੁਝ, ਦੇਖਿਓ। ਨਾ ਕਫਨ 'ਚ ਜੇਬ ਹੁੰਦੀ, ਨਾ ਕਬਰ 'ਚ ਦਰਾਜ਼ ਹੁੰਦਾ ਵਾ। ਹਾਏ 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 ਹਾਏ। ਹਾਏ ਹਾਏ, ਕਬਰ ਤੇ ਬੋਝ ਹੀ ਪੈਣਾ ਏਦਾਂ ਕੋਈ ਇਹ ਤੇ ਵੀ ਥੋੜਾ ਜ਼ੋਰ, ਕੱਲ ਨੂੰ ਬਿਆਨ ਇੱਥੇ ਕਰਨਾ ਵਾ। ਨਹੀਂ ਨਹੀਂ, ਜਿੰਨੀ ਦੇਰ ਤੁਸੀਂ ਮੇਰੀ ਜ਼ਿੰਦਗੀ 'ਚ ਹੈਗੇ ਹੋ, ਮੈਂ ਚਾਹਾਂ ਵੀ ਤਾਂ ਮੈਂ ਕੁਝ ਨਹੀਂ ਕਿਤੇ ਲਿਜਾ ਸਕਦਾ। ਟੈਨਸ਼ਨ ਨਾ ਲਓ, ਆਪਣਾ ਖਿਆਲ ਰੱਖੋ। ਲਵ ਯੂ।